वाहिगुरू जी का खालसा वाहिगुरू जी की फतेह। अस्सलाम वालेकुम आदाब अर्ज मैं ਤੁਹਾਡੀ ਹੋਸਟ ਅਨਿਲ ਮੁਖਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਆ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे व्यूअर्स नू भी वाहिगुरू जी का खालसा वाहिगुरू जी की फतेह ते साडे बहुत ही प्यारे मुसलमान भैणां भरावां नू अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 22 अगस्त 2022 7 सावन नानक शाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਦਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਲਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਅਸੀਂ ਹੁਣ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਔਰ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਿਆਟਲ ਤੋਂ ਸਰਦਾਰ ਹਰਿੰਦਰਪਾਲ ਸਿੰਘ ਜੀ ਵੱਲੋਂ। ਸੋ ਇਹਨਾਂ ਨੇ ਡਾਕਟਰ ਰਣਜੀਤ ਸਿੰਘ ਜੀ ਦੀ ਯਾਦ ਵਿੱਚ ਕਿਹਾ ਹੈ ਕਿ ਅਸੀਂ ਟੀਵੀ 84 ਦੀ ਸਪੋਰਟ ਕਰਦੇ ਹਾਂ। ਡਾਕਟਰ ਸਾਹਿਬ ਦਾ ਅਮਰੀਕੀ ਪੰਥਕ ਸਫਾਂ ਵਿੱਚ ਚੰਗਾ ਰੋਲ ਸੀ। ਉਹਨਾਂ ਦੀ ਜਿਹੜੀ ਘਾਟ ਹੈ ਨਹੀਂ ਪੂਰੀ ਕੀਤੀ ਜਾ ਸਕਦੀ ਪਰ ਫਿਰ ਵੀ ਸਿਆਟਲ ਦੀ ਸੰਗਤ ਡਾਕਟਰ ਅਮਰਜੀਤ ਸਿੰਘ ਜੀ ਅਤੇ ਟੀਵੀ 84 ਦਾ ਸਾਥ ਦੇਵੇਗੀ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਿੰਦਰਪਾਲ ਸਿੰਘ ਬੈਂਸ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 सेम नंबर ते WhatsApp कर सकते हो। तुसीं सानूं ईमेल भी कर सकते हो info@tv84.tv ते। सो व्यूअर्स प्रोग्राम दे विच आपां वीकेंड दे हवाले नाल ते जड़ियां करंट ਜਿਹੜੇ ਇਸ਼ੂ ਨੇ ਉਸ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ ਕਿ ਜਿਸ ਤਰ੍ਹਾਂ ਵਿਊਅਰਸ ਇੰਡੀਆ ਦੇ ਵਿੱਚ ਜਿਹੜੀ ਹਿੰਦੂਤਵੀ ਨਫ਼ਰਤ ਹੈ ਉਹ ਦੇਖਣ ਨੂੰ ਅਕਸਰ ਮਿਲਦੀ ਹੈ ਪਰ ਬਾਹਰਲੀਆਂ ਕੰਟਰੀਆਂ ਵਿੱਚ ਵੀ ਹੁਣ ਤੁਸੀਂ ਦੇਖ ਸਕਦੇ ਹੋ ਵਿਊਅਰਸ ਹਿੰਦੂਤਵੀ ਨਫ਼ਰਤ ਜਿਹੜੀ ਹੁਣ ਬੜੀ ਤੇਜ਼ੀ ਨਾਲ ਅਮਰੀਕਾ ਵਿੱਚ ਵੀ ਫੈਲਾਈ ਜਾ ਰਹੀ ਹੈ। ਨਿਊ ਜਰਸੀ ਦੇ ਸ਼ਹਿਰ ਐਡੀਸਨ ਵਿੱਚ ਇੰਡੀਆ ਡੇ ਪਰੇਡ ਵਿੱਚ ਬਲਡੋਜ਼ਰ ਵੀ ਸ਼ਾਮਲ ਸੀ ਜਿਸ ਦੇ ਉੱਤੇ यूपी ਦੇ ਚੀਫ ਮਿਨਿਸਟਰ ਯੋਗੀ ਅਤੇ ਮੋਦੀ ਦੀ ਤਸਵੀਰ ਸੀ। ਸੋ ਵਿਊਅਰਸ ਯਾਦ ਰਹੇ ਕਿ ਯੂਪੀ ਵਿੱਚ ਮੁਸਲਮਾਨਾਂ ਦੇ ਘਰਾਂ ਨੂੰ ਬਲਡੋਜ਼ਰਾਂ ਨਾਲ ਢਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਕੈਲੀਫੋਰਨੀਆ ਦੀ ਇੰਡੀਆ ਡੇ ਪਰੇਡ ਦੇ ਖਿਲਾਫ ਵਿਖਾਵਾਕਾਰੀ ਲੋਕਾਂ ਨੂੰ ਪਰੇਡ ਵਿੱਚ ਸ਼ਾਮਲ ਹਿੰਦੂਤਵੀ ਗੁੰਡਿਆਂ ਨੇ ਧੱਕੇ ਮਾਰੇ ਅਤੇ ਉਹਨਾਂ ਨੂੰ ਸਟੂਪਿਡ ਮੁਸਲਿਮ ਕਹਿ ਕੇ ਜ਼ਲੀਲ ਕੀਤਾ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो सावन का महीना इन्ना क प्लेजेंट हुंदा है कि भावें लंघ भी जाए तो भुलाण नूं नहीं जी करदा। बिल्कुल अज 7 भादों दा दिन है और वैसे जेठ हाड़ तप्पे सावन भादों वसे अज साडे बाहर भी मींह दे आसार सी पर हालांकि सारा दिन मींह पैण दे सी पर किणमिण हो रही है। असीं ਤਾਂ ਕਿ ਦੁਨੀਆ 'ਚ ਬੈਠੇ ਲੋਕਾਂ ਨੂੰ ਇਹ ਪਤਾ ਹੋਣਾ ਚਾਹੀਦਾ ਵੀ ਨਿਊਯਾਰਕ 'ਚ ਵੀ ਭਾਦੋਂ ਤੇ ਸਾਵਣ ਹੁੰਦੀ ਇੱਥੇ ਵੀ ਮੀਂਹ ਪੈਂਦਾ। ਸਭ ਤੋਂ ਪਹਿਲਾਂ ਵੀਕਐਂਡ ਦੀ ਗੱਲ ਬੀਤੇ ਕੱਲ ਗੁਰਦੁਆਰਾ ਰਿਚਮੰਡ ਹਿੱਲ ਕਲਚਰਲ ਸੁਸਾਇਟੀ ਵੱਲੋਂ ਪਿਛਲੇ ਲਗਭਗ 11 ਸਾਲਾਂ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਜਿਹੜਾ ਆਦ ਬੀੜ ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਭਾਈ ਗੁਰਦਾਸ ਜੀ ਤੋਂ ਲਿਖਵਾਈ और 1 सितंबर के दिन हरमंदर साहिब के अंदर उसका प्रकाश किया गया क्योंकि हरमंदर साहिब की तामीर भी जदों असीं देखते हैं कि उदों मुकम्मल हुई सी कुछ अरसा पहला और लगभग 5 साल 1699 गुरु अर्जन साहब ने इस महान कारज नूं आरंभिया और 1704 दे विच इसका पहला प्रकाश बाबा बुढ़ा जी ने हुक्मनामा लिया और रामसर साहब तो श्री दरबार साहिब तक पहुँचते हैं गुरु अर्जन साहिब ने
ਜਿਹੜਾ ਉਸ ਦੇ ਉੱਤੇ ਚੌਰ ਕੀਤਾ, ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕੀ ਔਰ ਪਹਿਲਾ ਹੁਕਮਨਾਮਾ ਬਾਬਾ ਬੁੱਢਾ ਜੀ ਨੇ ਲਿਆ। ਇਸ ਲਈ ਅਸੀਂ ਬਾਬਾ ਬੁੱਢਾ ਜੀ ਨੂੰ ਸਿੱਖ ਧਰਮ ਦੇ ਪਹਿਲੇ ਗ੍ਰੰਥੀ ਦੇ ਤੌਰ ਦੇ ਉੱਤੇ ਸਤਿਕਾਰਤ ਸ਼ਖਸੀਅਤ, ਹਾਲਾਂਕਿ ਬਾਬਾ ਬੁੱਢਾ ਜੀ ਬਹੁਤ ਵੱਡੀ ਸ਼ਖਸੀਅਤ ਹੋਏ ਨੇ। ਉਹਨਾਂ ਨੇ 6 ਗੁਰੂ ਸਾਹਿਬਾਨ ਦੀ ਜਿਹੜੀ ਗੁਰਗੱਦੀ ਦੀਆਂ ਰਸਮਾਂ ਅਦਾ ਕੀਤੀਆਂ। ਅੱਛਾ। 6ਵੇਂ ਪਾਤਸ਼ਾਹ ਨੂੰ ਜਿਹੜਾ ਸ਼ਸਤਰ ਵਿਦਿਆ ਬਾਬਾ ਬੁੱਢਾ ਜੀ ਨੇ ਦਿੱਤੀ। ਔਰ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਹਰਗੋਬਿੰਦ ਸਾਹਿਬ ਦਾ ਮੀਰੀ ਪੀਰੀ ਦੇ ਪਾਤਸ਼ਾਹ ਔਰ ਜਿਹੜੀਆਂ ਰਸਮਾਂ ਵੇਲੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨਾਉਣ, ਸੋ ਇਹ ਇੱਕ ਚੰਗਾ ਰੁਝਾਨ ਹੈ ਕਿਉਂਕਿ ਇਸ ਵੇਲੇ ਭਾਰਤੀ ਹਕੂਮਤ ਨੇ ਜਿਵੇਂ ਬਾਬਾ ਵਾਰਫੇਅਰ ਦੇ ਨਾਂ ਥੱਲੇ, ਨਕਲੀ ਗੁਰੂਡਮ ਦੇ ਥੱਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਅੱਡ-ਅੱਡ ਜਿਹੜੇ ਬਾਬੇ ਔਰ ਅੱਡ-ਅੱਡ ਇਸ ਕਿਸਮ ਦੇ ਸੌਦਾ ਸਾਧ, ਰਾਧਾ ਸੁਆਮੀ ਔਰ ਆਸ਼ੂਤੋਸ਼ੀਏ ਔਰ ਭਨਿਆਰੇ ਇਸ ਕਿਸਮ ਦੇ ਲੋਕ ਖੜੇ ਕੀਤੇ। ਸੋ ਇਹ ਜਿਵੇਂ ਯੂਬਾ ਸਿਟੀ 'ਚ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਹੁੰਦਾ ਹੈ ਨਵੰਬਰ ਦੇ ਪਹਿਲੇ ਹਫ਼ਤੇ। ਇਸ ਗੱਲ ਦਾ ਧਿਆਨ ਰਹੇ ਕਿ 1704 ਤੋਂ 1708 ਤੱਕ ਲਗਭਗ 104 ਸਾਲ ਦਾ ਸਫ਼ਰ ਹੈ। ਇਹ ਪਹਿਲੀ ਆਦ ਬੀੜ ਜਿਹੜੀ ਗੁਰੂ ਅਰਜਨ ਸਾਹਿਬ ਨੇ ਲਿਖਵਾਈ ਉਸ ਦੇ ਪ੍ਰਕਾਸ਼ ਦਾ ਦਿਨ ਹੈ ਔਰ 10ਵੇਂ ਪਾਤਸ਼ਾਹ ਨੇ ਫਿਰ ਆਪਣੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਵੀ ਇਸ 'ਚ ਸ਼ਾਮਲ ਕੀਤੀ ਔਰ 1708 ਦੇ ਵਿੱਚ ਜਿਹੜਾ ਮੁਕੰਮਲ ਗੁਰੂ ਗ੍ਰੰਥ ਸਾਹਿਬ ਹੁੰਦਾ ਹੈ ਉਸ ਬੀੜ ਨੂੰ, ਜਿਹਨੂੰ ਦਮਦਮੀ ਬੀੜ ਕਿਹਾ ਜਾਂਦਾ ਹੈ ਕਿਉਂਕਿ ਦਮਦਮਾ ਸਾਹਿਬ ਦੇ ਮੁਕਾਮ ਦੇ ਉੱਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਸ ਨੂੰ ਲਿਖਵਾਇਆ, ਭਾਈ ਮਨੀ ਸਿੰਘ ਜੀ ਨੇ ਲਿਖਿਆ ਔਰ ਫਿਰ ਜੋਤੀ ਜੋਤ ਸਮਾਣ ਤੋਂ ਪਹਿਲਾਂ 10ਵੇਂ ਪਾਤਸ਼ਾਹ ਨੇ ਫਰਮਾਇਆ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਇਹ 11ਵਾਂ ਨਗਰ ਕੀਰਤਨ ਸੀ ਔਰ ਬੜੀ ਦਿਨ ਵੀ ਕੱਲ ਚੰਗਾ ਸੀ, ਕਾਫੀ ਰੌਣਕ ਸੀ ਔਰ ਗੁਰੂ ਗ੍ਰੰਥ ਸਾਹਿਬ ਦਾ ਫਲੋਟ ਜਿਹੜਾ ਹੈ ਉਹ ਬੜਾ ਸ਼ਾਨੋ ਸ਼ੌਕਤ ਦੇ ਨਾਲ ਸਜਾਇਆ ਹੋਇਆ ਸੀ ਔਰ ਇਹ ਇੱਕ ਪ੍ਰਭਾਤ ਫੇਰੀ ਵਾਂਗ ਹੁੰਦਾ ਹੈ ਕਿਉਂਕਿ ਇਹਦੇ 'ਚ ਬਹੁਤੇ ਹੋਰ ਫਲੋਟ ਨਹੀਂ ਹੁੰਦੇ, ਨਗਾਰਾ, ਗੱਤਕਾ ਔਰ ਜ਼ਾਹਰ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦੇ ਪਿੱਛੇ ਵੱਡੀ ਗਿਣਤੀ ਸਿੱਖ ਸੰਗਤਾਂ ਸਾਰੇ ਹੀ ਜਿਹੜਾ ਉਸ ਏਰੀਆ ਦੇ ਬਾਜ਼ਾਰਾਂ 'ਚੋਂ ਲੰਘਦੇ ਆ ਵਾਪਸ ਗੁਰਦੁਆਰਾ ਸਾਹਿਬ ਹੀ ਆ ਕੇ ਉਸ ਦਾ ਜਿਹੜੀ ਪੈਰੇਡ ਖਤਮ ਹੋਈ ਔਰ ਸੇਵਾ ਦਾ ਤਾਂ ਕੁੰਭ ਹੁੰਦਾ ਹੀ ਹੁੰਦਾ ਹੈ। ਈਵਨ ਪਿੱਛੇ ਇੱਕ ਪੂਰਾ ਟਰੱਕ ਜਿਹੜਾ ਹਦਵਾਣਿਆਂ ਵਾਲਾ ਸੀ ਉਹ ਚੱਲ ਰਿਹਾ ਸੀ, ਬੀਬੀਆਂ ਵਿੱਚ ਬੈਠੀਆਂ ਹਦਵਾਣੇ ਕੱਟ ਰਹੀਆਂ ਸੀ, ਨਾਲੋਂ ਨਾਲ ਜਿਹੜੇ ਸੇਵਾਦਾਰ ਨੇ 4 ਚਫੇਰੇ ਕਿਉਂਕਿ ਗਰਮ ਦਿਨ ਸੀ ਔਰ ਸਾਰਿਆਂ ਨੂੰ ਦੀ ਸੇਵਾ ਕਰ ਰਹੇ ਸੀ। ਸੋ ਅਸੀਂ ਵੀ TV 84 ਦੀ ਸਾਡੀ ਟੀਮ ਨੇ ਉਸ ਨੂੰ ਕਵਰ ਵੀ ਕੀਤਾ ਔਰ ਆਉਣ ਵਾਲੇ ਦਿਨਾਂ 'ਚ ਉਸ ਦਾ ਜਿਹੜਾ ਵਰਜ਼ਨ ਹੈ ਅਸੀਂ ਦਿਖਾਵਾਂਗੇ ਵੀ, ਦਰਸ਼ਕ ਪਿਕਚਰਸ ਦੇਖ ਸਕਦੇ ਨੇ ਬੈਕਗ੍ਰਾਉਂਡ 'ਚ। ਸਪਾਂਸਰ ਸਰ ਹਰਿੰਦਰਪਾਲ ਸਿੰਘ ਬੈਂਸ ਸੀਐਟਲ ਤੋਂ। ਇਹ ਪਰਿਵਾਰ ਬੈਂਸ ਪਰਿਵਾਰ, ਇਹਨਾਂ ਦੇ ਪਿਤਾ ਜੀ ਸਰ ਹਰਭਜਨ ਸਿੰਘ ਬੈਂਸ ਜਿਹੜੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ, ਗਜ਼ਲ ਗੋ ਖਾਸ ਤੌਰ ਤੇ ਔਰ ਉਹਨਾਂ ਨੇ ਮੌਜੂਦਾ ਸੰਘਰਸ਼ ਦੇ ਉੱਤੇ ਵੀ ਜਿਹੜਾ ਬਹੁਤ ਸਾਰਾ ਲਿਖਿਆ ਹੈ, ਗਜ਼ਲਾਂ ਉਹਨਾਂ ਦੇ ਸ਼ੇਅਰ ਔਰ ਜਿਹੜੀ ਨਜ਼ਮ ਡਾਕਟਰ ਰਣਜੀਤ ਸਿੰਘ ਦੀ ਗਾਇਕੀ ਰਾਹੀਂ ਦੁਨੀਆ ਭਰ 'ਚ ਪਹੁੰਚੀ ਕਿ ਕਈ ਚੇਤ ਗੁਜ਼ਰੇ ਤੇ ਸਾਵਣ ਵੀ ਆਏ, ਇਹ ਦਿਲ ਨਹੀਂ ਖਲੋਇਆ ਤੇਰੇ ਜਾਣ ਮਗਰੋਂ, ਇਹ ਵੀ ਹਰਿੰਦਰਪਾਲ ਸਿੰਘ ਉਹਨਾਂ ਦੇ ਪਿਤਾ ਜੀ ਸਰਦਾਰ ਹਰਭਜਨ ਸਿੰਘ ਬੈਂਸ ਦੀ ਲਿਖੀ ਹੋਈ ਹੈ ਔਰ ਉਹ ਅਕਸਰ ਇਹੀ ਕਹਿੰਦੇ ਸੀ, ਉਹਨਾਂ ਨੇ ਕਹਿਣਾ ਕਿ ਵੀ ਇਹ ਗਜ਼ਲ ਮੈਂ ਡਾਕਟਰ ਰਣਜੀਤ ਦੇ ਨਾਂ ਕਰ ਦਿੱਤੀ ਹੈ ਕਿਉਂਕਿ ਉਹਨਾਂ ਨੇ ਹੀ ਇਸ ਨੂੰ ਦੁਨੀਆ ਭਰ ਦੇ ਵਿੱਚ ਮਕਬੂਲ ਕੀਤਾ ਔਰ ਇਹ ਸਮੁੱਚਾ ਪਰਿਵਾਰ ਬੈਂਸ ਪਰਿਵਾਰ ਪੰਥਕ ਪਰਿਵਾਰ ਹੈ। ਅਸੀਂ ਜਦੋਂ 91-92 ਪੀਰੀਅਡ 'ਚ ਮੈਂ ਕੈਲੀਫੋਰਨੀਆ ਬੇਸਡ ਸੀ, ਅਕਸਰ ਕੈਨੇਡਾ ਫਰੀਕੁਐਂਟ ਆਉਣਾ ਜਾਣਾ ਸੀ ਤੇ ਸੀਐਟਲ ਹੀ ਪੜਾਅ ਹੁੰਦਾ ਸੀ ਇਹਨਾਂ ਦੇ ਘਰ 'ਚ, ਸੇਵਾ ਸੰਭਾਲ ਵੀ ਔਰ ਇਹਨਾਂ ਦੇ ਮਾਤਾ ਜੀ, ਪਿਤਾ ਜੀ, ਬਾਕੀ ਪਰਿਵਾਰ ਵੀ ਬਹੁਤ ਸੇਵਾਦਾਰ ਪਰਿਵਾਰ ਹੈ ਔਰ ਸਾਡੇ ਨਾਲ ਖਾਸ ਸਨੇਹ ਕਰਦੇ ਨੇ, ਪਿਆਰ ਕਰਦੇ ਨੇ ਔਰ ਉਹਨਾਂ ਨੇ ਜਿਵੇਂ ਅੱਜ ਦੀ ਸਪਾਂਸਰਸ਼ਿਪ ਨੂੰ ਵੀ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਂ ਕੀਤਾ ਕਿਉਂਕਿ ਬੈਂਸ ਸਾਹਿਬ ਜਦੋਂ ਨਿਊਯਾਰਕ ਆਉਂਦੇ ਸੀ ਉਹਨਾਂ ਦੀ ਇੱਕ ਡਾਟਰ ਇੱਥੇ ਮੈਰਿਡ ਹੈ, ਫਿਰ ਵੀ ਡਾਕਟਰ ਸਾਹਿਬ ਨਾਲ ਵੀ ਮੁਲਾਕਾਤ ਔਰ ਸਾਡੀ ਵੀ ਮੁਲਾਕਾਤ ਹੁੰਦੀ ਸੀ। ਅਸੀਂ ਸਮਝਦੇ ਹਾਂ ਕਿ ਵੀ ਇਹ 30-35 ਸਾਲ ਦੀਆਂ ਯਾਦਾਂ ਇੱਕ ਕਰਕੇ ਜਿਹੜੀਆਂ ਉਹ ਉਹਨਾਂ ਯਾਦਾਂ ਨਾਲ ਜੁੜੀਆਂ ਹੋਈਆਂ ਸ਼ਖਸੀਅਤਾਂ ਨੇ ਉਹ ਤੁਰਦੀਆਂ ਜਾਂਦੀਆਂ ਨੇ। ਕੱਲ ਵੀ ਜਦੋਂ ਅਸੀਂ ਮਾਰਚ ਕਰ ਰਹੇ ਸੀ ਪੈਰੇਡ ਦੇ ਨਾਲ ਤੇ ਬਹੁਤ ਸਾਰੇ ਵੀਰ ਜਿਹੜੇ ਆ ਕੇ ਮਿਲੇ, ਕੋਈ ਕਿੰਨੇ ਬਜ਼ੁਰਗੀ 'ਚ, ਕੋਈ ਕਿਤੇ ਤੇ ਮੈਂ ਕਿਹਾ ਵੀ ਬਸ ਇਸ ਕਾਫਲੇ ਦੇ ਨਾਲ ਜਿਹੜੇ ਤੁਰੇ
ਗੁਰੂ ਦੀ ਜਿਨ੍ਹਾਂ ਤੇ ਰਹਿਮਤ ਸੀ ਉਹਨਾਂ ਦੇ ਕਦਮ ਸਾਬਤ ਨੇ, ਜਿਨ੍ਹਾਂ ਦੇ ਸਰੀਰ ਵੀ ਅਰੋਗ ਨੇ ਉਹ ਬਰਾਬਰ ਤੁਰ ਰਹੇ ਨੇ। ਕੁਛ ਜਿਹੜੇ ਨੇ ਤੁਰ ਗਏ ਨੇ ਔਰ ਕੁਛ ਜਿਹੜੇ ਨੇ ਉਹ ਬੁੱਢਾ ਹੁਆ ਸ਼ੇਖ ਫਰੀਦ ਕੰਬਣ ਲੱਗੀ ਦੇ ਉਸ ਚੋਂ ਗੁਜ਼ਰ ਰਹੇ ਨੇ। ਸੋ ਅਸੀਂ ਵੀਰ ਹਰਿੰਦਰਬੀਰ ਸਿੰਘ ਹੋਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਗੱਲ ਤੁਸੀਂ ਹਿੰਦੂਤਵੀ ਨਫ਼ਰਤ ਦੀ ਕੀਤੀ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੋਂ 2014 ਤੋਂ ਮੋਦੀ ਪਾਵਰ ਦੇ ਵਿੱਚ ਆਇਆ 8 ਸਾਲ ਹੋ ਗਏ ਨੇ, ਭਾਰਤੀ ਸਮਾਜ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜੇ 1947 ਤੋਂ ਬਾਅਦ ਵੀ ਦੇਖੀਏ ਤੇ ਇੱਕ ਇਹ ਜਿਹੜੀ ਹਿੰਦੂਤਵੀ ਵਿਚਾਰਧਾਰਾ ਜਿਹਦਾ ਬੇਸ ਹੀ ਨਫ਼ਰਤ ਹੈ। ਕੱਲੀ ਪਹਿਲਾਂ ਤਾਂ ਹਿੰਦੂਤਵੀ ਵਿਚਾਰਧਾਰਾ ਦਾ ਆਧਾਰ ਹਿੰਦੂਤਵਾ ਜਾਂ ਬ੍ਰਾਹਮਣਵਾਦ ਹੈ, ਜਿਹੜਾ ਬ੍ਰਾਹਮਣਵਾਦ ਵਰਣ ਆਸ਼ਰਮ ਦਿੰਦਾ ਹੈ, ਜ਼ਾਤ ਸਿਸਟਮ, ਫਿਰ ਕੱਲਾ ਜ਼ਾਤ ਨਹੀਂ ਅੱਗੋਂ ਪਾਤ, ਪਾਤ ਗੋਤ ਦੇ ਲਈ ਅੱਜ ਦੀ ਜ਼ਬਾਨ 'ਚ ਜ਼ਿਆਦਾ ਲਫ਼ਜ਼ ਗੋਤ ਇਸਤੇਮਾਲ ਕੀਤਾ ਜਾਂਦਾ ਹੈ। ਪੁਰਾਣਾ ਪਾਤ ਸੀ ਕਿ ਅੱਗੋਂ ਉਹਨਾਂ ਨੇ ਫਿਰ ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ ਇਹੀ 4 ਵਰਗ ਨਹੀਂ ਰਹਿਣ ਦਿੱਤੇ, ਉਹਨਾਂ ਦੀਆਂ ਪਤਾ ਨਹੀਂ ਕਿੰਨੇ ਹਜ਼ਾਰ ਅੱਗੋਂ ਜਿਹੜੀਆਂ ਨੇ ਪਾਤਾਂ, ਤੇ ਫਿਰ ਅੱਗੋਂ ਉਹਨਾਂ 'ਚੋਂ ਵੀ ਉੱਚੇ ਨੀਵੇਂ ਕ੍ਰੀਏਟ ਕਰਕੇ ਤੇ ਮਨੁੱਖੀ ਸਮਾਜ ਦੇ ਵਿੱਚ, ਇਨਸਾਨੀ ਸਮਾਜ ਦੇ ਵਿੱਚ ਇੱਕ ਵੱਡੀ ਵਿੱਥ ਕ੍ਰੀਏਟ ਕੀਤੀ, ਨਫ਼ਰਤ ਕ੍ਰੀਏਟ ਕੀਤੀ। ਔਰ 3,500-4 ਹਜ਼ਾਰ ਸਾਲ ਪੁਰਾਣਾ ਇਹ ਬ੍ਰਾਹਮਣਵਾਦ ਦਾ ਜ਼ਾਤ ਪਾਤੀ ਸਿਸਟਮ ਅੱਜ ਵੀ ਕੋਡ ਬਣ ਕੇ ਜਿਹੜਾ ਹੈ ਉਹ ਚੰਬੜਿਆ ਹੋਇਆ ਹੈ। ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਕਿੰਨੀਆਂ ਖਬਰਾਂ ਪਿਛਲੇ ਦਿਨਾਂ 'ਚ ਹੀ ਰਾਜਸਥਾਨ ਦੇ ਹਵਾਲੇ ਨਾਲ ਕਿ ਕਿਵੇਂ ਇੱਕ 8-9 ਸਾਲ ਦਾ ਬੱਚਾ ਜਿਹਨੇ ਇੱਕ ਉਸ ਘੜੇ ਨੂੰ ਹੱਥ ਲਾ ਲਿਆ ਜਿਹੜਾ ਉੱਚੀ ਜਾਤ ਵਾਲਿਆਂ ਦੇ ਲਈ ਔਰ ਹੈਡਮਾਸਟਰ ਦੇ ਵਰਤੋਂ ਲਈ ਸੀ। ਹਾਲਾਂ ਤੁਸੀਂ ਦੇਖੋ ਵੀ ਬ੍ਰਾਹਮਣਵਾਦ ਕਿਸ ਹੱਦ ਤੱਕ ਝੂਠ ਦਾ ਸਹਾਰਾ ਲੈਂਦਾ। ਜਦੋਂ ਉਸ ਤੋਂ ਬਾਅਦ ਮੀਡੀਆ ਟੀਮਸ ਗਈਆਂ, ਘੜੇ ਕੁੜੇ ਉਹਨਾਂ ਨੇ ਉੱਥੋਂ ਚੁਕਾ ਦਿੱਤੇ ਔਰ ਵਿਦਿਨ 2 ਦਿਨਾਂ ਦੇ ਉੱਥੇ ਨਲਕਾ ਲਾ ਦਿੱਤਾ ਹੈ, ਜਿਹੜਾ ਉਹਨਾਂ ਨੇ ਰਿਪੋਰਟਰਸ ਨੇ ਵੀ ਕਿਹਾ ਵੀ ਇਹ ਤਾਂ ਇਵੇਂ ਹੀ ਜਿਵੇਂ ਕੱਲ ਆਇਆ ਹੁੰਦਾ। ਉਹਨਾਂ ਨੇ ਕਿਹਾ ਜੀ ਇਹ ਖਬਰ ਹੀ ਝੂਠੀ ਹੈ, ਇਹ ਤਾਂ ਇੱਥੇ ਤਾਂ ਹੈ ਹੀ ਨਹੀਂ, ਮਟਕੇ ਹੈ ਹੀ ਨਹੀਂ, ਇਹ ਤਾਂ ਹੈ ਹੀ ਲੱਗਾ ਹੋਇਆ। ਸੋ ਇਹ ਘਟਨਾਵਾਂ, ਕਿਉਂਕਿ ਜਿਹੜੀ ਨਫ਼ਰਤ ਹੈ ਹਿੰਦੂਤਵਾ, ਇੱਕ ਗੱਲ ਦਾ ਧਿਆਨ ਰਹੇ, ਹਿੰਦੂਤਵਾ ਦਾ ਜਾਂ ਬ੍ਰਾਹਮਣਵਾਦ ਦਾ ਦੂਸਰਾ ਨਾਂ ਨਫ਼ਰਤ ਹੈ, ਲੁੱਟ ਖਸੁੱਟ ਹੈ ਔਰ ਹੱਕ ਖੋਹਣੇ ਨੇ। ਕਿਉਂਕਿ ਮਨੂ ਸਮ੍ਰਿਤੀ ਅਲਟੀਮੇਟਲੀ ਫਿਰ ਦੱਸਦੀ ਹੈ ਵੀ ਸ਼ੂਦਰ ਔਰ ਔਰਤ ਜ਼ਾਤ ਕਿਵੇਂ ਇੱਕ ਗਰੁੱਪ ਦੇ ਵਿੱਚ ਰੱਖ ਕੇ ਕਿਵੇਂ ਉਹਨੂੰ ਜਿਹੜਾ ਬਿਲੋ ਹਿਊਮਨ ਹੀ ਨਹੀਂ, ਵਰਸਟ ਦੈਨ ਐਨੀਮਲਸ ਕੁਛ ਹਾਲਤਾਂ ਦੇ ਵਿੱਚ ਉਹਨਾਂ ਦੇ ਨਾਲ ਸਲੂਕ ਦੀ ਗੱਲ ਜਿਹੜੀ ਅੱਜ ਵੀ ਬਰਾਬਰ ਜਾਰੀ ਹੈ। ਲੇਕਿਨ ਲਗਭਗ 1000 ਸਾਲ ਦੀ ਗੁਲਾਮੀ ਤੋਂ ਬਾਅਦ 1947 ਦੇ ਵਿੱਚ ਜਦੋਂ ਇਹਨਾਂ ਕੋਲ ਪਾਵਰ ਆਂਦੀ ਹੈ ਤੇ ਅਸੀਂ ਇਮੀਡੀਏਟ ਜਿਹੜੀ ਹਿੰਦੂਤਵੀ ਨਫ਼ਰਤ ਦਾ ਪ੍ਰਗਟਾਵਾ ਦੇਖਦੇ ਹਾਂ 30 ਜਨਵਰੀ 1948 ਨੂੰ ਗਾਂਧੀ ਦੇ ਮਰਡਰ ਦੇ ਨਾਲ। ਉਸ ਤੋਂ ਪਹਿਲਾਂ ਮੁਸਲਮਾਨਾਂ ਦੇ ਖਿਲਾਫ ਔਰ ਜਿਹੜੀ 47 ਦੀ ਮੁਲਕ ਵੰਡ ਦੇ ਵੇਲੇ ਜਿਸ ਕਿਸਮ ਦਾ ਵਰਤਾਰਾ ਇਹਨਾਂ ਦਾ ਉਹ ਅਸੀਂ ਜ਼ਿਕਰ ਕਰਦੇ ਰਹਿੰਦੇ। ਲੇਕਿਨ ਗਾਂਧੀ ਜਿਹੜਾ ਕਿ ਆਪਣੇ ਆਪ 'ਚ ਵੀ ਰਾਮ ਰਾਜ ਦੇ ਨਾਂ ਥੱਲੇ ਹਿੰਦੂ ਸਿਸਟਮ ਨੂੰ, ਵਰਣ ਆਸ਼ਰਮ ਨੂੰ ਹੀ ਵਾਪਸ ਲਿਆਉਣ ਦਾ ਹਾਮੀ ਸੀ, ਸਲੋ ਪ੍ਰੋਸੈਸ ਦੇ ਵਿੱਚ ਪਿਆਰ ਦੇ ਨਾਲ, ਡੈਥ ਕਿਸ ਦੇ ਨਾਲ। ਪਰ ਇਹਨਾਂ ਨੂੰ ਹਿੰਦੂਤਵੀ ਜਿਹੜੇ ਨਫ਼ਰਤ ਦੇ ਵਣਜਾਰੇ ਸਾਵਰਕਰ ਔਰ ਗੋਲਵਲਕਰ ਔਰ ਉਹਨਾਂ ਨੂੰ ਪਸੰਦ ਨਹੀਂ ਸੀ ਔਰ ਇਹਨਾਂ ਦੇ ਚੇਲੇ ਨਥੂ ਰਾਮ ਗੋਡਸੇ ਨੇ ਗਾਂਧੀ ਨੂੰ 30 ਜਨਵਰੀ 1948 ਨੂੰ ਮਾਰ ਕੱਤਿਆ। ਔਰ ਉਸ ਤੋਂ ਬਾਅਦ 3 ਵਾਰ ਇਹ RSS ਜਮਾਤ ਬੈਨ ਹੁੰਦੀ ਹੈ, 2014 ਤੱਕ ਪਹੁੰਚਦੇ ਆ। ਪਰ 2014 ਦੇ ਵਿੱਚ ਮੋਦੀ ਜਿਹੜਾ ਹੈ ਉਹ ਪਾਵਰ 'ਚ ਆਉਂਦਾ ਹੈ। 2002 'ਚ ਮੋਦੀ ਅਮਿਤ ਸ਼ਾਹ ਗੁਜਰਾਤ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਕਰਕੇ ਹਿੰਦੂ ਹਿਰਦੇ ਸਮਰਾਟ ਮੋਦੀ ਬਣਦਾ ਔਰ ਮੋਦੀ ਦਾ ਦੌਰ ਸ਼ੁਰੂ ਹੁੰਦਾ। ਔਰ ਇਹਨਾਂ 8 ਸਾਲਾਂ 'ਚ ਕਿਸ ਹੱਦ ਤੱਕ ਉੱਥੇ ਨਫ਼ਰਤ ਹੈ, ਕਿਸ ਹੱਦ ਤੱਕ ਘੱਟ ਗਿਣਤੀਆਂ ਅਸੁਰੱਖਿਅਤ ਨੇ, ਕਿਵੇਂ ਉਹਨਾਂ ਦੀ ਜਿਹੜੀ ਹੈ ਇੱਕ ਤੋਂ ਬਾਅਦ ਇੱਕ ਕਿਸੇ ਕੈਂਪੇਨ ਦੇ ਨਾਂ ਥੱਲੇ ਕਦੇ ਲਵ ਜਿਹਾਦ ਹੈ, ਕਦੇ ਗਊ ਮਾਤਾ ਹੈ, ਕਦੇ ਹੜ ਜਿਹਾਦ ਹੈ, ਕੁਛ ਹੋਰ ਕਰਕੇ ਉਹਨਾਂ ਦੇ ਖਿਲਾਫ ਨਫ਼ਰਤ ਹੀ ਨਹੀਂ, ਉਹਨਾਂ ਦੀ ਜਿਹੜੀ ਹੈ ਨਸਲਕੁਸ਼ੀ ਔਰ ਕਤਲੇਆਮ ਜਿਹੜਾ ਉਹ ਕਿਸੇ ਨਾ ਕਿਸੇ ਹਵਾਲੇ ਨਾਲ ਹਰ ਥਾਂ ਕੀਤਾ ਜਾ ਰਿਹਾ। ਹੁਣ ਸਾਊਥ ਦੇ ਵਿੱਚ ਜਿਵੇਂ ਕਰਨਾਟਕਾ ਦੀ ਖਬਰ, ਪਹਿਲਾਂ ਤਾਂ ਉਹਨਾਂ ਨੇ ਹਿਜਾਬ ਤੇ ਬੈਨ ਲਾ ਕੇ ਜਿਹੜਾ ਮੁਸਲਮਾਨ ਬੱਚੀਆਂ ਨੂੰ ਉਹਨਾਂ ਦਾ ਸਕੂਲਾਂ ਕਾਲਜਾਂ 'ਚ ਐਂਟਰੀ ਬੰਦ ਕਰਵਾਈ। ਔਰ ਹੁਣ ਇਸ ਹਫਤੇ 'ਚ ਉਹਨਾਂ ਨੇ ਕਿਹਾ ਜੀ ਜਿਹੜੀ ਗਣੇਸ਼ ਦੀ ਉਹ ਆ ਰਹੀ ਹੈ ਕੋਈ ਉਹਨਾਂ ਦਾ ਦੀ ਸੈਲੀਬ੍ਰੇਸ਼ਨ,
ਉਹ ਸਕੂਲਾਂ ਦੇ ਵਿੱਚ ਮਨਾਈ ਜਾਏਗੀ। ਹਾਲਾਂਕਿ ਮਾਈਨੋਰਟੀਜ਼ ਨੇ ਕਿਹਾ ਵੀ ਜੇ ਗਣੇਸ਼ ਦਾ ਮਨਾਇਆ ਜਾਣਾ ਫਿਰ ਬਾਕੀ ਧਰਮਾਂ ਵਾਲਿਆਂ ਨੂੰ ਵੀ ਅਲਾਉ ਕਰੋ ਕਿ ਸਕੂਲਾਂ 'ਚ ਆਫੀਸ਼ੀਅਲੀ ਇਸ ਦਿਨ ਨੂੰ ਗਣੇਸ਼ ਪੂਜਾ ਔਰ ਦੂਜੇ ਦੇ ਨਾਂ ਥੱਲੇ। ਸੋ ਉੱਥੇ ਤਾਂ ਇਹ ਚੱਲ ਹੀ ਰਿਹਾ ਸੀ ਔਰ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਇਹ ਹਿੰਦੂ ਤਵੀ ਨਫ਼ਰਤ ਇਹ ਨਹੀਂ ਹੈ ਕਿ ਵੀ ਹੁਣ ਰਿਅਲਾਈਜ਼ ਹੋਇਆ, ਕਿਉਂਕਿ ਪਿਛਲੇ ਵੀਕਐਂਡ ਇੰਡੀਆ ਡੇ ਪੈਰੇਡਸ ਹੋਈਆਂ ਨੇ ਈਸਟ ਕੋਸਟ ਵੈਸਟ ਕੋਸਟ, ਉੱਥੇ ਕੀ ਵਰਤਾਰਾ ਇਹਨਾਂ ਨੇ ਕੀਤਾ, ਕਿਵੇਂ ਹਿੰਦੂ ਤਵੀ ਇਹ ਨਫ਼ਰਤ ਇੱਥੋਂ ਤੱਕ ਪਹੁੰਚੀ ਹੈ। ਉਹਦੀ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸਦੇ ਹੀ ਹੈ ਕਿ ਭਾਈ ਇਹ ਜਿਹੜਾ ਵਿਦਨ ਅਮਰੀਕਾ ਵੀ ਜਦੋਂ ਹਿੰਦੂ ਫਾਊਂਡੇਸ਼ਨ ਨਿਊ ਜਰਸੀ ਨੇ ਟਰੰਪ ਦਾ ਫੰਡਰੇਜ਼ਰ ਕੀਤਾ ਸੀ ਔਰ ਮਿਲੀਅਨਸ ਆਫ ਡਾਲਰਸ ਉਹਨੂੰ ਇਕੱਠੇ ਕਰਕੇ ਦਿੱਤੇ ਸੀ, ਤੇ ਇਹ ਉਹੀ ਕੋਰ ਗਰੁੱਪ ਸੀ ਹਿੰਦੂ ਬਿਜ਼ਨਸ ਐਸੋਸੀਏਸ਼ਨ, ਹਿੰਦੂ ਬਿਜ਼ਨਸਮੈਨ ਜਿਹੜੇ ਟਰੰਪ ਨੂੰ ਇਸ ਲਈ ਜਿਹੜੇ ਆ ਉਹਦੀ ਪਜ਼ੀਰਾਈ ਕਰ ਰਹੇ ਸੀ, ਉਹਨੂੰ ਪੈਸੇ ਇਕੱਠੇ ਕਰਕੇ ਦੇ ਰਹੇ ਸੀ ਕਿਉਂਕਿ ਟਰੰਪ ਦੀ ਨੀਤੀ ਐਂਟਾਈ ਮੁਸਲਮ ਹੈ, ਐਂਟਾਈ ਇਸਲਾਮ ਹੈ, ਕਿਉਂਕਿ ਓਪਨਲੀ ਉਹ ਤਾਂ ਐਂਟਾਈ ਮੈਕਸੀਕਨ ਦੂਜੇ ਤੀਜੇ ਉਹਦਾ ਆਪਣਾ ਏਜੰਡਾ ਸੀ। ਤੇ ਉਹਨੇ ਵੀ ਉਸ ਇਕੱਠ ਦੇ ਵਿੱਚ ਆ ਕੇ ਕਿਹਾ ਸੀ ਕਿ ਆਈ ਲਾਈਕ ਹਿੰਦੂਜ਼। ਸੋ ਉਦੋਂ ਹੀ ਸਾਨੂੰ ਇਹ ਲੱਗਣ ਲੱਗ ਗਿਆ ਸੀ ਕਿ ਵੀ ਔਰ ਇਹ ਗੱਲ ਈਵਨ ਜਿਹੜੇ ਐਂਬੈਸਡਰ ਐਟ ਲਾਰਜ ਸੈਨੇਟਰ ਬਰਾਊਨ, ਜਿਹਨੂੰ ਟਰੰਪ ਨੇ ਹੀ ਬਣਾਇਆ ਸੀ ਰਿਲੀਜੀਅਸ ਫਰੀडम ਦਾ ਐਂਬੈਸਡਰ ਐਟ ਲਾਰਜ, ਉਹਨੇ ਇੱਕ ਕੌਨਫੀਡੈਂਸ਼ੀਅਲ ਗੱਲਬਾਤ ਦੇ ਵਿੱਚ ਜਦੋਂ ਕਿ ਸਿੱਖ ਡੈਲੀਗੇਸ਼ਨ ਉਹਨਾਂ ਨੂੰ ਮਿਲਿਆ ਉਹਨਾਂ ਨੂੰ ਕਿਹਾ ਜੀ ਇੰਡੀਆ 'ਚ ਇਹ ਕੁਛ ਹੋ ਰਿਹਾ ਹੈ ਔਰ ਇਸ ਦੇ ਉੱਤੇ ਹਾਲਾਂਕਿ ਇੰਡੀਵਿਜੂਅਲੀ ਉਹ ਬਹੁਤ ਸਿੰਪੈਥਾਈਜ਼ ਕਰਦਾ ਹੈ ਸਿੱਖਾਂ ਨਾਲ ਵੀ ਮੁਸਲਮਾਨਾਂ ਨਾਲ ਵੀ, ਪਰ ਉਹਨੇ ਕਿਹਾ ਔਰ ਕਿ ਵੀ ਇਹ ਸਮੱਸਿਆ ਇਹ ਹੈ ਕਿ ਵੀ ਇੱਥੇ ਵੀ ਜਿਹੜੇ ਸਾਡੇ ਅੰਦਰੂਨੀ ਗਰੁੱਪ ਨੇ ਉਹਨਾਂ ਦੇ ਨਾਲ RSS ਨੇ ਜਿਹੜਾ ਜੋ ਇੰਪੈਕਟ ਦਿੱਤਾ ਹੋਇਆ ਹੈ ਉਹ ਵੀ ਇੱਕ ਡਿਫਰੈਂਟ ਪ੍ਰਭਾਵ ਥੱਲੇ ਰਹਿੰਦੇ ਨੇ, ਯਾਨੀ ਮਿਸ ਇਨਫੋਰਮੇਸ਼ਨ। ਔਰ ਉਹ ਜਿਹੜੇ ਅੰਦਰੂਨੀ ਗਰੁੱਪ ਨੇ ਜ਼ਾਹਰ ਹੈ ਜਿਹੜੇ ਇੱਥੇ ਵਾਈਟ ਸੁਪਰੈਮੈਸਿਸਟ ਨੇ ਜਾਂ ਜਿਹੜੇ ਇਹਨਾਂ ਦੇ ਇਸ ਕਿਸਮ ਦੇ ਕ੍ਰਿਸਚੀਅਨ ਰਾਈਟ ਵਿੰਗਰ ਨੇ, ਉਹਨਾਂ ਦੇ ਨਾਲ ਜਿਹੜੀ ਹੈ RSS ਦੇ ਅੰਦਰੂਨੀ ਸੈਲਸ ਨੇ ਆਪਣੀ ਅੰਡਰਸਟੈਂਡਿੰਗ ਕੀਤੀ ਹੋਈ ਹੈ। ਔਰ ਇੱਥੇ ਬਸ ਨਹੀਂ, ਅਸੀਂ ਦੇਖਦੇ ਹਾਂ ਕਿ ਇੰਡੀਆ ਦਾ ਇੱਕ ਐਂਬੈਸਡਰ, ਅਮਰੀਕਾ ਦਾ ਇੱਕ ਐਂਬੈਸਡਰ ਜਿਹੜਾ ਇੰਡੀਆ 'ਚ ਤਾਇਨਾਤ ਸੀ ਜਿਹੜਾ ਟੈਂਪਰੇਰੀਲੀ ਮਿਸਟਰ ਵਰਮਾ, ਇਹ ਜਲੰਧਰ ਦਾ ਰਹਿਣ ਵਾਲਾ ਸੀ ਪਰ ਕ੍ਰਿਸਚਨ ਕਨਵਰਟ ਹੋਇਆ ਸੀ, ਉਹਨੇ ਜਦੋਂ ਉਹਦਾ ਟਰਮ ਤੋਂ ਪਹਿਲਾਂ ਉਹਨੂੰ ਕਾਲ ਕਰ ਲਿਆ ਤੇ ਉਹ ਛੱਡਣ ਤੋਂ ਪਹਿਲਾਂ ਆਪਣਾ ਉਹਦਾ ਚੇਚਾ ਨਾਗਪੁਰ ਜਾ ਕੇ ਮੋਹਨ ਭਾਗਵਤ ਨੂੰ ਮਿਲਿਆ ਸੀ। ਤਾਂ ਉਦੋਂ ਤੋਂ ਵੀ ਸਾਨੂੰ ਉਦੋਂ ਵੀ ਅਸੀਂ ਇਸ ਦੇ ਉੱਤੇ ਪ੍ਰੋਗਰਾਮ ਕੀਤਾ ਸੀ ਕਿ ਭਾਈ ਇਹ ਸਾਂਝਾਂ ਜਿਹੜੀਆਂ ਨੇ ਕਿੱਧਰ ਨੂੰ ਲਿਜਾ ਰਹੀਆਂ। ਔਰ ਫਿਰ ਜਦੋਂ ਤੱਕ ਮੋਦੀ ਔਰ ਟਰੰਪ ਉਹ ਹਿਊਸਟਨ ਦੇ ਵਿੱਚ ਖੁੱਲ੍ਹ ਕੇ ਉਹ ਖੇਡ ਸੀ ਹੌਡੀ ਮੌਡੀ ਦੇ ਨਾਂ ਥੱਲੇ, ਜਿਹਨੂੰ ਅਸੀਂ ਰੌਡੀ ਮੌਡੀ ਕਹਿੰਦੇ ਹਾਂ, ਕਿ ਭਾਈ ਇੱਥੋਂ ਤੱਕ ਉਹ ਕੌਨਫੀਡੈਂਟ ਹੋ ਗਿਆ ਸੀ ਕਿ ਅਮਰੀਕਾ ਜਿਵੇਂ ਉਹਨੇ ਆਪਣੀ ਜੇਬ 'ਚ ਪਾਇਆ ਹੁੰਦਾ ਮੋਦੀ ਨੇ, ਅਬ ਕੀ ਵਾਰ ਫਿਰ ਟਰੰਪ ਸਰਕਾਰ, ਇਹ ਨਾਅਰੇ ਜਿਹੜੇ ਨੇ ਉਹ ਮੋਦੀ ਉੱਥੇ ਲਾ ਰਿਹਾ ਸੀ ਲੱਖਾਂ ਜਿਹੜੇ ਨੇ ਗੁਜਰਾਤੀ ਔਰ ਇਸ ਕਿਸਮ ਦੇ ਲੋਕ ਜਿਹੜੇ ਨੇ ਇਕੱਠੇ ਕਰਕੇ। ਸੋ ਇਹ ਤਾਂ ਚੱਲ ਹੀ ਰਿਹਾ ਸੀ, ਪਰ ਹੁਣ ਜਿਸ ਕਿਸਮ ਦੀ ਹਿੰਦੂ ਤਵੀ ਨਫ਼ਰਤ ਦਾ ਵਿਖਾਵਾ ਸਰੇਆਮ ਅਮਰੀਕਾ ਦੀਆਂ ਸੜਕਾਂ ਤੇ ਕੀਤਾ ਜਾ ਰਿਹਾ ਹੈ, ਇਹ ਦੋ ਖਬਰਾਂ ਇਸ ਹਫਤੇ ਦੀਆਂ ਜਿਹੜੀਆਂ ਕੋਈ ਅਸੀਂ ਕੋਲੋਂ ਨਹੀਂ ਬਣਾਈਆਂ, ਮੀਡੀਆ ਨੇ ਔਰ ਜਿਹੜਾ ਕ੍ਰੈਡੀਬਲ ਮੀਡੀਆ ਉਹਨਾਂ ਨੇ ਛਾਪੀਆਂ ਨੇ। ਔਰ ਪਹਿਲਾ ਤਾਂ ਕਿਉਂਕਿ ਬੀਤੇ ਵੀਕਐਂਡ ਨਿਊ ਜਰਸੀ ਦਾ ਸ਼ਹਿਰ ਹੈ ਐਡੀਸਨ, ਜਿਸ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਗੁਜਰਾਤੀ ਰਹਿੰਦੇ ਨੇ ਔਰ ਇਸ ਸ਼ਹਿਰ ਦਾ ਮੇਅਰ ਵੀ ਹੈ ਸਮੀਪ ਜੋਸ਼ੀ, ਜ਼ਾਹਰ ਹੈ ਬ੍ਰਾਹਮਣ ਸਮੀਪ ਨਾਂ ਦਾ ਔਰ ਗੁਜਰਾਤੀ ਹੋਏਗਾ ਓਬਵੀਅਸਲੀ, ਉਹ ਮੇਅਰ ਹੈ। ਹੁਣ ਉਸ ਪੈਰੇਡ ਦੇ ਵਿੱਚ ਵੈਸੇ ਤਾਂ ਇੰਡੀਆ ਡੇ ਪੈਰੇਡ ਜਿੱਥੇ ਜਿੱਥੇ ਵੀ ਕੱਢਦੇ ਨੇ ਉਹ ਉਹਨਾਂ ਨੂੰ ਹੱਕ ਹੈ, ਜਿਵੇਂ ਅਸੀਂ ਖਾਲਿਸਤਾਨ ਡੇ ਪੈਰੇਡ ਕੱਢਦੇ ਹਾਂ, ਲੇਕਿਨ ਅਸੀਂ ਜਦੋਂ ਨਫ਼ਰਤ ਦੇਖਦੇ ਹਾਂ ਕਿ ਹਿੰਦੂ ਤਵੀ ਨਫ਼ਰਤ ਕਿਵੇਂ ਅਮਰੀਕਾ ਦੇ ਵਿੱਚ ਕਿਸ ਹੱਦ ਤੱਕ ਆਈ ਹੈ। ਹੁਣ ਇਸ ਦੇ ਵਿੱਚ ਇਸ ਪੈਰੇਡ ਦੇ ਵਿੱਚ BJP ਦਾ ਸਪੋਕਸਮੈਨ ਜਿਹੜਾ ਹੈ ਉੱਥੇ ਦੇ ਨਫ਼ਰਤੀ BJP ਦਾ ਉਹ ਮੇਨ ਗੈਸਟ ਆਫ ਆਨਰ ਸੀ ਔਰ ਇਹ ਮੇਅਰ ਸਮੀਪ ਜੋਸ਼ੀ ਵੀ ਇਸ ਦੇ ਵਿੱਚ ਮਾਰਚ ਕਰ ਰਿਹਾ ਸੀ, ਪਰਮਿਸ਼ਨ ਵੀ ਜ਼ਾਹਰ ਹੈ ਦਿੱਤਾ ਉਹਨਾਂ ਨੇ, ਉਹ ਵੀ ਸਮਝ ਆ ਸਕਦਾ ਹੈ ਕਿ ਜੀ BJP ਦਾ ਆ ਗਿਆ ਔਰ ਦੂਸਰਾ। ਲੇਕਿਨ ਇਸ ਪੈਰੇਡ ਦੇ ਜਿਹੜੇ ਫਲੋਟਸ ਸੀ ਉਹਨਾਂ ਦੇ ਵਿੱਚ ਇੱਕ ਫੁੱਲ ਅਸਲੀ ਫਾਰਮ ਦੇ ਵਿੱਚ ਬੁਲਡੋਜ਼ਰ, ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ, ਜਿਸ ਬੁਲਡੋਜ਼ਰ ਦੇ ਉੱਤੇ ਇੱਕ ਪਾਸੇ ਮੋਦੀ ਦੀ ਫੋਟੋ ਤੇ ਇੱਕ ਪਾਸੇ ਜੋਗੀ ਦੀ ਫੋਟੋ ਔਰ ਉਹ ਮਾਰਚ ਕਰ ਰਹੇ ਸੀ। ਹੁਣ ਜ਼ਾਹਰ ਹੈ ਕਿ ਜਿਹੜੇ ਲੋਕ ਖਬਰਾਂ ਦੇ ਉੱਤੇ ਅੱਖ ਰੱਖਦੇ ਨੇ ਉਹਨਾਂ ਨੂੰ ਇਹ ਪਤਾ ਹੈ ਕਿ ਭਾਈ ਇਹ ਬੁਲਡੋਜ਼ਰ ਪੋਲਿਟਿਕਸ ਕੀ ਹੈ
ਆਦਿੱਤਿਆਨਾਥ ਯੋਗੀ ਨੇ ਆਪਣਾ ਸੈਕੰਡ ਕੈਂਪੇਨ ਦੇ ਵੇਲੇ ਖੁੱਲ੍ਹੇਆਮ ਉਹਨਾਂ ਦੇ ਨਾਅਰੇ ਹੀ ਇਹ ਸੀ, ਕਿਉਂਕਿ ਪਹਿਲੇ ਆਪਣੇ ਪੀਰੀਅਡ ਦੇ ਵੇਲੇ ਹੁਣ ਇਸ ਗੱਲ ਦਾ ਧਿਆਨ ਰਿਹਾ ਕਿ ਯੂਪੀ ਦੇ ਵਿੱਚ 17-18% ਮੁਸਲਮਾਨ ਪਾਪੂਲੇਸ਼ਨ ਹੈ ਔਰ ਉਹਨਾਂ ਚੋਂ ਜਿਹੜੇ ਨੇ ਬਹੁਤੇ ਤਾਂ ਗਰੀਬੀ ਦੇ ਮਾਰੇ ਨੇ, ਉਹ ਤਾਂ ਵੈਸੇ ਹੀ ਝੁੱਗੀਆਂ ਝੌਂਪੜੀਆਂ 'ਚ ਗਰੀਬ, ਉਹਨਾਂ ਦੇ ਕਿੱਤੇ ਕੋਈ ਮਾਸ ਫਰੋਸ਼ ਸੀ, ਕੋਈ ਹੋਰ ਦੂਜਾ, ਉਹਨਾਂ ਦਾ ਤਾਂ ਰੋਟੀ ਰੋਜ਼ੀ ਤੇ ਲੱਤ ਮਾਰੀ ਇਹ ਕਹਿ ਕੇ ਕਿ ਜੀ ਇਹ ਗਊ ਮਾਸ ਤੇ ਫਲਾਣਾ, ਜਿਹੜੇ ਨਾਰਮਲ ਵੀ ਉਹ ਵਪਾਰ ਕਰਦੇ ਸੀ ਗਾਵਾਂ ਮੱਝਾਂ ਦਾ ਦੁੱਧ ਵੇਚਣ ਦਾ ਜਾਂ ਕੋਈ ਨਿੱਕੀਆਂ ਮੋਟੀਆਂ ਗਰੋਸਰੀਜ਼ ਔਰ ਦੂਸਰੀਆਂ ਰੇੜੇ ਠੇਲੇ, ਉਹਨਾਂ ਨੂੰ ਵੀ ਇਹਨਾਂ ਨੇ ਰੇੜਾ ਜਿਹਾਦ, ਫਿਰ ਇਹ ਕਹਿ ਕੇ ਜੀ ਇਹ ਜਿਹੜੇ ਨੇ ਥੁੱਕਦੇ ਨੇ ਪਹਿਲਾਂ ਫਰੂਟ ਦੇ ਉੱਤੇ ਫਿਰ ਉਹ ਰੱਖਦੇ ਨੇ, ਇਸ ਕਿਸਮ ਦਾ। ਔਰ ਕਈ ਥਾਂ ਤੇ ਤਾਂ ਮਹੱਲਿਆਂ ਚੋਂ ਉਹਨਾਂ ਦਾ ਬਾਈਕਾਟ, ਫਿਰ ਇਹ ਰੌਲਾ ਪਾ ਕੇ ਕਿ ਜੀ ਇਹ ਜਦੋਂ ਚੂੜੀਆਂ, ਹੁਣ ਵਿਚਾਰੇ ਗਰੀਬ ਜਿਹੜੇ ਮਹੱਲਿਆਂ 'ਚ, ਕਿ ਜੀ ਇਹ ਚੂੜੀਆਂ ਦੇ ਬਹਾਨੇ ਜਿਹੜਾ ਸਾਡੀਆਂ ਔਰਤਾਂ ਨੂੰ ਪਟਾਉਂਦੇ ਨੇ ਔਰ ਇਹ ਉਹਨਾਂ ਦੀ ਮਾਰ ਕੁਟਾਈ। ਸੋ ਗਰੀਬ ਮੁਸਲਮਾਨਾਂ ਦੇ ਰੁਜ਼ਗਾਰ ਨੂੰ ਜਿਹੜਾ ਉਹ ਬੰਦ ਕਰਨ ਲਈ ਇਸ ਕਿਸਮ ਦਾ ਕੰਮ ਕੀਤਾ ਹੈ। ਤੇ ਜਿਹੜੇ ਖਾਂਦੇ ਪੀਂਦੇ, ਹੁਣ ਜਿਨ੍ਹਾਂ ਨੇ ਇਸ ਕਿਸਮ ਦੇ ਉਹਨਾਂ ਦੇ ਗੈਰ ਕਾਨੂੰਨੀ ਐਕਸ਼ਨਸ ਦੀ ਖਿਲਾਫਤ ਕੀਤੀ, ਉਹਨਾਂ ਦੇ ਖਿਲਾਫ ਨੇ ਯੂਪੀ ਅਸੈਂਬਲੀ 'ਚ ਲਿਆਂਦਾ ਕਿ ਜੀ ਉਹਨਾਂ ਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕੀਤੀ ਜਾ ਸਕਦੀ ਹੈ। ਲਾਅ ਤਾਂ ਪਹਿਲਾਂ ਹੀ ਐਗਜ਼ਿਸਟ ਕਰਦਾ। ਚਲੋ ਇਹ ਵੀ ਸਮਝ ਆਇਆ ਕਿ ਜੀ ਜੇ ਪ੍ਰਾਪਰਟੀ ਅਟੈਚ ਹੁੰਦੀ ਹੈ ਤੇ ਤੁਹਾਡੇ ਕੋਲ ਜਿਹੜਾ ਅਦਾਲਤ 'ਚ ਜਾ ਕੇ ਸਾਬਤ ਕਰਨ ਦਾ ਵੀ ਤੁਸੀਂ ਉਹਦੇ 'ਚ ਸ਼ਾਮਲ ਹੋ ਜਾਂ ਨਹੀਂ। ਹਾਲਾਂ ਅਦਾਲਤਾਂ ਵੀ ਹਿੰਦੂ ਤਵੀਆਂ ਦੀਆਂ ਹੀ ਨੇ, ਲੇਕਿਨ ਇਹ ਆਪਣੇ ਤੌਰ ਦੇ ਉੱਤੇ ਇਹਨੇ ਆਪਣੀ ਪਹਿਲੀ ਟਰਮ ਵੇਲੇ ਕਿ ਜੀ ਜਿਹੜੇ ਕਿਸੇ ਵੀ ਦਹਿਸ਼ਤਗਰਦੀ ਜਾਂ ਹਿੰਸਕ ਵਾਰਦਾਤ 'ਚ ਇਨਵੋਲਵ ਹੋਣਗੇ ਉਹਨਾਂ ਦੇ ਘਰ ਬੁਲਡੋਜ਼ਰ ਰਾਹੀਂ ਢਾਹ ਦਿੱਤੇ ਜਾਣਗੇ। ਔਰ ਉਹਨਾਂ ਨੇ ਬਹੁਤ ਸਾਰੇ, ਔਰ ਇਹ ਖਾਂਦੇ ਪੀਂਦੇ ਮੁਸਲਮਾਨਾਂ ਦੇ, ਕਿਉਂਕਿ ਘਰ ਤਾਂ ਉਹਨਾਂ ਨੇ ਬਣਾਏ ਹੋਏ ਨੇ ਪੱਕੇ, ਜਿਨ੍ਹਾਂ ਦੇ ਕੋਲ ਥੋੜੇ ਬਹੁਤ ਕੋਈ ਚੰਗੇ ਕਾਰੋਬਾਰ ਨੇ। ਸੋ ਉਹਨਾਂ ਦੀ ਤਬਾਹੀ ਜਾਂ ਉਹਨਾਂ ਨੂੰ ਸੜਕ ਤੇ ਲਿਆਉਣਾ ਜਾਂ ਉਹਨਾਂ ਦੇ ਲਈ ਜਿਸ ਕਿਸਮ ਦੇ ਅਪਮਾਨਤ ਲਫ਼ਜ਼ ਇਸਤੇਮਾਲ ਕਰਦੇ ਨੇ। ਸੋ ਹੁਣ ਮੁਸਲਮਾਨਾਂ, ਜਿਵੇਂ ਜੇ ਸਿੱਖਾਂ ਨੂੰ ਕਹਿਣ ਲਈ ਇਹਨਾਂ ਨੂੰ ਕੋਈ ਲੰਬੀ ਚੌੜੀ ਕਹਿਣ ਦੀ ਗੱਲ ਨਹੀਂ ਹੁੰਦੀ, ਉਹ ਕਹਿੰਦੇ ਨੇ ਨਵੰਬਰ 84 ਯਾਦ ਕਰ ਲਓ, ਨਵੰਬਰ 84 ਦੁਹਰਾ ਦੇਂਗੇ। ਹੁਣ ਇੱਕ ਸਿੱਖ ਨੂੰ ਪਤਾ ਹੈ ਵੀ ਨਵੰਬਰ 84 ਦਾ ਕੀ ਮਤਲਬ ਹੈ, ਇਹਨਾਂ ਨੇ ਕੀ ਕੀਤਾ, ਉਹਦੇ ਲਈ ਇਹੀ। ਸੋ ਯੂਪੀ ਦੇ ਵਿੱਚ ਇਸ ਕਦਰ ਬੁਲਡੋਜ਼ਰ ਦੀ ਬੇਕਿਰਕੀ ਨਾਲ ਵਰਤੋਂ ਕਰਕੇ ਸੈਂਕੜਿਆਂ ਮੁਸਲਮਾਨਾਂ ਦੇ ਘਰ ਢਾਏ ਗਏ ਕਿ ਇਹ ਇੱਕ ਜ਼ੁਲਮ ਦਾ ਪ੍ਰਤੀਕ ਵੀ ਬਣ ਗਿਆ ਤੇ ਦੂਸਰੇ ਪਾਸੇ ਖੌਫ ਦਾ ਪ੍ਰਤੀਕ ਵੀ ਬਣ ਗਿਆ, ਕਿਉਂਕਿ ਉੱਥੇ ਉਹਨਾਂ ਨੂੰ ਇੰਨਾ ਹੀ ਕਹਿਣਾ ਹੁੰਦਾ ਕਿ ਫਿਰ ਬੁਲਡੋਜ਼ਰ ਲਾਏ ਔਰ ਬੁਲਡੋਜ਼ਰ ਯਾਦ ਕਰ ਲਓ। ਹੁਣ ਇਹ ਜਿਹੜਾ, ਔਰ ਇਹ ਗੱਲ ਮੈਂ ਨਹੀਂ ਕਹਿ ਰਿਹਾ, ਇੰਟਰਨੈਸ਼ਨਲ ਆਰਗੇਨਾਈਜੇਸ਼ਨਸ, ਐਮਨੈਸਟੀ, ਹਿਊਮਨ ਰਾਈਟਸ ਵਾਚ ਤੋਂ ਲੈ ਕੇ ਸਾਰੀਆਂ ਰਿਪੋਰਟਸ ਕਿ ਔਰ ਇਹ ਈਵਨ ਵਿਦ ਇਨ ਇੰਡੀਅਨ ਕਨਸਟੀਟਿਊਸ਼ਨ ਦੇ ਵੀ ਗੈਰ ਕਾਨੂੰਨੀ ਹੈ ਇਸ ਤਰੀਕੇ ਨਾਲ ਘਰਾਂ ਨੂੰ ਢਾਣਾ। ਔਰ ਇਹ ਵੈਸੇ ਹੁਣ ਵਰਤਾਰਾ ਮੈਂ ਕਸ਼ਮੀਰ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਇੱਕ ਕਸ਼ਮੀਰੀ ਆਜ਼ਾਦੀ ਪਸੰਦ ਜਿਹੜਾ ਜੂਝਦਿਆਂ ਘੇਰੇ ਚੋਂ ਨਿਕਲ ਗਿਆ ਤੇ ਪੁਲਿਸ ਨੇ ਜਾ ਕੇ ਉਹਦੇ ਘਰ ਨੂੰ ਅਟੈਚ ਕਰ ਲਿਆ। ਉਹਨਾਂ ਨੇ ਕਿਹਾ ਜੀ ਅਸੀਂ ਪ੍ਰਾਪਰਟੀ ਅਟੈਚ, ਮਤਲਬ ਇਹ ਹੈ ਕਿ ਕਸ਼ਮੀਰ ਵਾਦੀ ਦੇ ਵਿੱਚ ਵੀ ਆਉਣ ਵਾਲੇ ਦਿਨਾਂ 'ਚ ਅਜੇ ਤੱਕ ਪ੍ਰਾਪਰਟੀ ਉਹਨਾਂ ਦੀ ਕਾਬੂ ਘਰ ਦੇ ਉੱਤੇ ਕਬਜ਼ਾ ਕਰਨ ਦੀ ਲਾਈਨ ਹੈ ਕਿ ਕੱਢ ਦਿਓ ਮਾਪਿਓ ਨੂੰ ਬਾਹਰ, ਭਰਾਵਾਂ ਨੂੰ ਘਰ ਤੇ ਜੰਦਾ ਲਾ ਦਿਓ। ਨੈਕਸਟ ਫੇਜ਼ ਜਿਹੜਾ ਹੈ ਢਾਣ ਦਾ ਹੋਏਗਾ। ਹੁਣ ਇਹ ਅਮਲ ਦੁਨੀਆ ਭਰ ਦੇ ਵਿੱਚ ਨਫ਼ਰਤ ਦਾ ਪ੍ਰਤੀਕ, ਲੇਕਿਨ ਐਡੀਸਨ ਦੀ ਇਸ ਪੈਰੇਡ ਦੇ ਵਿੱਚ ਜਿਹਦੇ 'ਚ ਬੀਜੇਪੀ ਦਾ ਸਪੋਕਸਮੈਨ ਹੈ, ਐਡੀਸਨ ਦਾ ਮੇਅਰ ਹੈ, ਇਹ ਬੁਲਡੋਜ਼ਰ ਮੋਦੀ ਔਰ ਅਮਿਤ ਸ਼ਾਹ ਦੀਆਂ ਤਸਵੀਰਾਂ ਦੇ ਨਾਲ ਹਜ਼ਾਰਾਂ ਹਿੰਦੂ ਤਵੀਆਂ ਦੇ ਉਸ ਮਾਰਚ ਦੇ ਵਿੱਚ ਸ਼ਾਮਲ ਹੈ। ਔਰ ਜ਼ਾਹਰ ਹੈ ਇਸ ਦਾ ਨੋਟਿਸ ਜਿਹੜਾ ਹੈ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਔਨ ਅਮਰੀਕਨ ਇਸਲਾਮਿਕ ਰਿਲੇਸ਼ਨਸ ਔਰ ਹਿੰਦੂਜ਼ ਫਾਰ ਹਿਊਮਨ ਰਾਈਟਸ, ਇਹ ਗਰੁੱਪ ਇੱਕ ਚੰਗਾ ਗਰੁੱਪ ਹੈ। ਅਸੀਂ ਇਹਨਾਂ ਦਾ ਇੱਕ ਲਿਖਤ ਜਿਹੜੀ ਹੈ ਸਾਂਝੀ ਵੀ ਕੀਤੀ ਸੀ ਪਿਛਲੇ ਦਿਨਾਂ 'ਚ। ਇਹਨਾਂ ਨੇ ਜਾ ਕੇ ਮੇਅਰ ਦੇ ਨਾਲ ਮੁਲਾਕਾਤ ਕੀਤੀ ਅਗਲੇ ਦਿਨ ਕਿ ਭਾਈ ਅਸੀਂ ਐਡੀਸਨ 'ਚ ਰਹਿੰਦੇ ਹਾਂ, ਸਾਡੇ ਕਾਰੋਬਾਰ ਵੀ ਨੇ, ਵੀ ਤੁਸੀਂ ਹੁਣ ਉਹੀ ਨਫ਼ਰਤ ਇੱਥੇ, ਤੇ ਹੁਣ ਤੁਸੀਂ ਇਹਨਾਂ ਦਾ ਦੇਖੋ। ਉਹ ਕਹਿੰਦਾ ਬੁਲਡੋਜ਼ਰ ਤਾਂ ਮੈਂ ਵੀ ਦੇਖਿਆ ਸੀ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹਦੇ ਨਾਲ ਕੋਈ ਨਫ਼ਰਤ ਹੈ। ਸੋ ਇਸ ਤੋਂ ਤੁਸੀਂ ਇਹਦਾ ਅੰਦਾਜ਼ਾ ਲਾਓ ਕਿ ਬਈ ਉਹਨੇ ਕਿਹਾ ਜੀ ਮੈਂ ਉਹਨਾਂ ਨੂੰ ਕਵਾਂਗਾ, ਔਰ ਇਹ ਕਿਉਂਕਿ ਪਰੇਡ ਜਿਹੜੀ ਹੈ ਇੰਡੀਅਨ ਬਿਜ਼ਨਸ ਐਸੋਸੀਏਸ਼ਨ ਆਰਗੇਨਾਈਜ਼ ਕਰਦੀ ਹੈ, ਕਿ ਮੈਂ ਉਹਨਾਂ ਨੂੰ ਕਵਾਂਗਾ ਜੀ ਮਾਫੀ ਮੰਗਣ ਇਹਨਾਂ ਹਾਲਾਂ। ਉਹਨਾਂ 'ਚੋਂ ਉਹਨਾਂ ਨੇ ਕਿਹਾ ਜੀ ਇਹ ਨਹੀਂ ਹੈ, ਇਹਨਾਂ ਦੀ ਜਿਹੜੀ ਹੈ ਪਰੇਡ ਦੇ ਉੱਤੇ ਇਨ ਫਿਊਚਰ ਪਾਬੰਦੀ ਲਾਈ ਜਾਏ ਔਰ ਇਸ ਦੇ ਲਈ ਜਵਾਬਦੇਹ ਬਣਾਇਆ ਜਾਏ। ਔਰ ਇਸ ਸਾਰੇ ਦੇ ਵਿੱਚ ਜਿਹੜਾ ਮੈਂ ਸਮਝਦਾ ਵੀ ਮੇਅਰ ਦਾ ਰੋਲ ਤਾਂ ਜੋ ਨਜ਼ਰ ਆ ਹੀ ਰਿਹਾ, ਔਰ ਇਹ ਜਿਹੜਾ ਬੁਲਡੋਜ਼ਰ ਦੇ ਨਾਂ ਥੱਲੇ ਜਿਸ ਕਿਸਮ ਦਾ ਮੁਜ਼ਾਹਰਾ ਇਹਨਾਂ ਨੇ ਇਹ ਕੀਤਾ, ਇਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਈ ਕਿਸ ਹੱਦ ਤੱਕ ਜਾ ਕੇ, ਮੈਂ ਹੁਣ ਬਾਕੀ ਡੀਟੇਲ 'ਚ ਨਹੀਂ ਜਾਵਾਂਗਾ,
ਔਰ ਜਿਵੇਂ ਇੱਕ ਜਿਹੜਾ ਮਿਲਣ ਗਏ ਡੈਲੀਗੇਸ਼ਨ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜੀ ਹੈ ਇਹ ਹੌਲੋ ਐਪੋਲੋਜੀ ਹੈ। A hollow apology will not work. There is an urgent need to create a task force which can identify and mitigate bias and hate incidents. ਕਿ ਵੀ ਇਹ ਇਹਨਾਂ ਨੂੰ ਜਵਾਬਦੇਹ ਬਣਾਇਆ ਜਾਏ। ਹੁਣ ਇਹ ਘਟਨਾ ਨਿਊ ਜਰਸੀ ਦੇ ਐਡੀਸਨ ਸਿਟੀ 'ਚ ਵਾਪਰ ਰਹੀ ਹੈ। 3000 ਮੀਲ ਦੂਰ ਕੈਲੀਫੋਰਨੀਆ ਦਾ ਦੂਸਰਾ ਸਿਰਾ, ਸਾਊਦਰਨ ਕੈਲੀਫੋਰਨੀਆ, LA ਦਾ ਇੱਕ ਏਰੀਆ ਐਨਾਹੈਮ ਕੈਲੀਫੋਰਨੀਆ, ਉੱਥੇ ਵੀ ਇੰਡੀਆ ਡੇ ਪੈਰੇਡ ਕੱਢੀ ਜਾਂਦੀ ਹੈ। ਔਰ ਇਹ ਖਬਰ NBC ਏਸ਼ੀਅਨ ਅਮਰੀਕਨ ਦੀ ਹੈ, ਵੈਰੀ ਕ੍ਰੈਡੀਬਲ ਨੈਟਵਰਕ। Protesters at an Indian Independence Day parade in California were shoved and called stupid Muslims. ਹੁਣ ਉਹਨਾਂ ਦੀ ਪਰੇਡ ਲੰਘ ਰਹੀ ਹੈ ਤੇ 15 ਦੇ ਕਰੀਬ ਪ੍ਰੋਟੈਸਟਰ, ਜਿਨ੍ਹਾਂ 'ਚ ਬੀਬੀਆਂ, ਯੰਗ ਜਿਹੜੇ ਯੰਗਸਟਰਸ ਨੇ, ਉਹਨਾਂ ਨੂੰ ਲੱਗਦਾ ਹੁੰਦਾ ਹੈ ਕਿ ਭਾਈ ਇਹ ਤੁਸੀਂ ਨਫ਼ਰਤ, ਔਰ ਦਰਸ਼ਕ ਦੇਖ ਸਕਦੇ ਨੇ ਕਿ ਉਹਨਾਂ ਦੇ ਹੱਥ ਦੇ ਵਿੱਚ ਜਿਹੜੇ ਪੋਸਟਰ ਫੜੇ ਹੋਏ ਸੀ, ਸਟਾਪ ਫਾਸ਼ਿਜ਼ਮ ਇਨ ਇੰਡੀਆ, ਹੂਜ਼ ਇੰਡੀਪੈਂਡੈਂਸ, ਹੂਜ਼ ਆਜ਼ਾਦੀ, ਇਸ ਕਿਸਮ ਦੇ ਉਹਨਾਂ ਦੇ ਜਿਹੜੇ ਨੇ ਉਹ ਪੋਸਟਰ ਸੀ। ਔਰ ਇਹ ਜਿਹੜੀ ਹੈ NBC ਏਸ਼ੀਆ ਅਮਰੀਕਾ ਦੀ ਨਿਊਜ਼ ਦੇ ਮੁਤਾਬਕ, ਔਰ ਇਹ ਵੀਡੀਓ ਉਹਨਾਂ ਦੇ ਕੋਲ ਹੈ ਕਿ ਉਹਦੇ 'ਚ ਉਹਨਾਂ ਨੇ ਬੰਦਿਆਂ ਨੇ, ਜਿਹੜੇ ਉਸ ਪਰੇਡ ਸੀ, ਉਹਨਾਂ ਨੇ ਉਹਨਾਂ ਤੇ ਹਮਲਾ ਕੀਤਾ, ਗ੍ਰੈਬਿੰਗ ਐਟ ਦਾ ਯੰਗ ਗਰੁੱਪ ਆਫ ਪ੍ਰੋਟੈਸਟਰਸ, ਸਮ ਸ਼ਾਊਟਿੰਗ ਥਿੰਗਸ ਲਾਈਕ ਸਟੂਪਿਡ ਮੁਸਲਿਮਸ ਐਂਡ ਗੈਟ ਆਊਟ ਅਲੋਂਗ ਵਿਦ ਵੇਰੀਅਸ ਨੈਸ਼ਨਲ, ਕਿ ਭਾਰਤ ਮਾਤਾ ਕੀ ਜੈ, ਔਰ ਦੂਸਰੇ ਵੀ ਕਰ ਰਹੇ ਸੀ ਨਾਲ ਉਹਨਾਂ ਤੋਂ, ਉਹ ਖੋ ਕੇ ਉਹਨਾਂ ਨੂੰ ਕਹਿ ਰਹੇ ਸੀ ਕਿ ਇੱਥੋਂ ਤੁਸੀਂ ਭੱਜ ਜਾਓ। ਲੇਕਿਨ ਗੱਲ ਇੱਥੋਂ ਤੱਕ ਨਹੀਂ ਹੈ, ਉਹਨਾਂ ਦੇ ਉੱਤੇ ਫੁੱਲ ਸਕੇਲ ਹਮਲਾ ਹੁੰਦਾ ਔਰ ਉਸ ਦਾ ਨਤੀਜਾ ਹੈ ਕਿ ਵੀ ਉਹਨਾਂ ਦੇ ਹੱਥਾਂ 'ਚੋਂ ਫੋਨ ਖੋਏ ਜਾਂਦੇ ਨੇ। The video shows that the men rushed the group of protesters, knocking their phones out of their hands and ripping their signs from them. ਉਹਨਾਂ ਦੇ ਫੜ ਕੇ ਉਹਨਾਂ ਨੇ ਕੀਤੇ, ਉਹਨਾਂ ਦੇ ਫੋਨ ਖੋ ਕੇ ਥੱਲੇ ਸੁੱਟੇ। One guy said stupid Muslims, ਔਰ ਨਾਲ ਦੇ ਨਾਲ there was nothing to mark our identity, it was just that assumption. ਉਹਨਾਂ ਨੇ ਕਿਹਾ ਵੀ ਅਸੀਂ ਤਾਂ ਪੈਟਰੀਓਟਿਕ ਹੈ, ਅਸੀਂ ਤਾਂ ਆਪਣਾ ਮੁਲਕ ਨੂੰ, ਕਿ ਬਈ ਇੰਡੀਆ ਕਿੱਧਰ ਫਾਸ਼ਿਜ਼ਮ ਵੱਲ ਜਾ ਰਿਹਾ। ਵੀ ਆਰ ਬੀਇੰਗ ਕਾਲਡ ਟੈਰਰਿਸਟ, ਵੀ ਆਰ ਬੀਇੰਗ ਆਸਕਡ ਕੁਐਸਚਨਸ ਲਾਈਕ ਆਰ ਯੂ ਪਾਕਿਸਤਾਨੀ। ਇੱਕ ਮਿਸ ਗੁਲਾਬੀ ਜਿਹਨੇ ਅਟੈਂਡ ਕੀਤਾ, ਉਹਨਾਂ ਨੇ ਲੋਟ ਆਫ ਇਸਲਾਮੋਫੋਬਿਕ ਸਲਰਸ ਵਰ ਬੀਇੰਗ ਥਰੋਨ ਐਟ ਅਸ ਐਜ਼ ਅ ਗਰੁੱਪ, ਕਿ ਮੁਸਲਮਾਨਾਂ ਨੂੰ ਗਾਲਾਂ ਕੱਢ ਰਹੇ ਸੀ ਸਾਡੇ ਵੱਲ ਦੇਖ ਕੇ ਕਿ ਜਿਵੇਂ ਅਸੀਂ ਮੁਸਲਮਾਨ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਜਦੋਂ ਅਸੀਂ ਸਾਰੇ 14-15 ਹੀ ਸੀ ਔਰ ਉਹ ਸੈਂਕੜਿਆਂ ਦੇ ਵਿੱਚ ਸੀ, ਔਰ they just started pushing and jostling us. Another protester who chose to remain anonymous for safety reasons said, it was just a line of men. They were pushing us, grabbing our signs and yelling obscenities in Hindi and English. ਕਿ ਹਿੰਦੀ ਅੰਗਰੇਜ਼ੀ 'ਚ ਗਾਲੀ ਗਲੋਚ ਕਰ ਰਹੇ ਸੀ ਸਾਡੇ, ਉਹ ਜਿਹੜਾ ਨਾ ਹਮਲਾ ਕੀਤਾ, ਫੋਨ ਖੋਹ ਲਏ। ਹੁਣ ਇਹ ਦੂਸਰੇ ਸਿਰੇ ਤੇ ਹੈ। ਹੁਣ ਇਸ ਹੱਦ ਤੱਕ ਹਿੰਦੂ ਤਵੀਆਂ ਦੇ ਹੌਸਲੇ ਇੱਥੇ ਵਧੇ ਹੋਏ ਨੇ। ਇਹ ਕਿਉਂਕਿ ਵਿਚਾਰੇ ਉਹਨਾਂ ਨੂੰ ਅਜੇ ਸਿੱਖਾਂ ਨਾਲ ਵਾਹ ਨਹੀਂ ਪਿਆ ਇਹਨਾਂ ਦਾ। ਜੇ ਕਿਤੇ ਸਿੱਖ ਭਾਵੇਂ 15 ਹੀ ਹੁੰਦੇ ਤੇ ਇਸ ਕਿਸਮ ਦੀ ਹਰਕਤ ਕਰਕੇ ਦਿਖਾਉਂਦੇ, ਇਹਨਾਂ ਦੇ ਸਿਰ ਨਾ ਫਟੇ ਹੁੰਦੇ ਸਭ। ਉਹਨਾਂ ਨੂੰ ਫਿਰ ਦੱਸਦੇ ਕਿ ਭਾਈ ਇਹ ਅਸੀਂ ਅਦਰਵਾਈਜ਼ ਤਾਂ ਪੀਸਫੁਲ ਹੁੰਦੇ। ਔਰ ਇਹ ਨਜ਼ਾਰਾ ਦੇਖਣ ਵਾਲਾ ਸੀ ਯੂਨੀਅਨ ਸਿਟੀ। ਹੁਣ ਯੂਨੀਅਨ ਸਿਟੀ 'ਚ ਜਿੱਥੇ ਇੰਡੀਆ ਡੇ ਪੈਰੇਡ ਸੀ ਇਸ ਵੀਕਐਂਡ, ਸੈਂਕੜਿਆਂ ਦੀ ਗਿਣਤੀ ਸਿੱਖ ਜਿਹੜੇ ਨੇ ਲਾਈਨ ਅਪ ਹੋ ਕੇ ਪੂਰੇ ਦਾ ਪੂਰਾ ਪ੍ਰੋਟੈਸਟ ਪਿਛਲੇ 30 ਸਾਲ ਤੋਂ ਉੱਥੇ ਹੁੰਦਾ। ਔਰ ਉਹਦੇ 'ਚ ਇੱਕ ਵੀਡੀਓ ਵੀ, ਕਲਿੱਪ ਵੀ ਸੀ ਕਿ ਵੀ ਪੁਲਿਸ ਵਾਲਿਆਂ ਨੇ ਸਿੰਘ ਗੱਤਕੇ ਵੀ ਖੇਡ ਰਹੇ ਨੇ ਨਾਲ ਦੀ ਨਾਲ, ਔਰ ਦੂਜੇ ਵੀ ਉੱਥੇ ਡੇਰ ਨਹੀਂ, ਉੱਥੇ ਤਾਂ ਲੁਕਦੇ ਨੇ, ਮੂੰਹ ਅੱਗੇ ਹੱਥ ਕਰ ਲੈਣਗੇ ਕਿ ਵੀ ਉਧਰੋਂ ਪਛਾਣ ਨਾ ਹੋਏ। ਲੇਕਿਨ ਮਤਲਬ ਅਸੀਂ ਤਾਂ ਹਮੇਸ਼ਾ, ਕੋਈ ਐਸਾ ਕਦੇ ਅਮਰੀਕਾ 'ਚ ਨਾ 38 ਸਾਲਾਂ 'ਚ ਐਸਾ ਪ੍ਰੋਟੈਸਟ ਨਹੀਂ ਹੋਇਆ ਜਿਹਦੇ 'ਚ ਕੋਈ ਸਿੱਖਾਂ ਨੇ ਵਾਇਲੈਂਸ ਕੀਤੀ ਹੋਵੇ। ਲੇਕਿਨ ਜਿਸ ਹੱਦ ਤੱਕ ਇਹ ਹਿੰਦੂ ਤਵੀ ਨਫ਼ਰਤ ਇੱਥੇ ਲਿਆਏ ਨੇ, ਫਿਰ ਆਉਣ ਵਾਲੇ ਪੀਰੀਅਡ 'ਚ ਜੇ ਅਮਰੀਕਨ ਲਾਅ ਮੇਕਰਸ ਨੇ ਜਾਂ ਲਾਅ ਐਨਫੋਰਸਮੈਂਟ ਏਜੰਸੀਜ਼ ਨੇ ਇਸ ਹਿੰਦੂ ਤਵੀ ਗੁੰਡਾਗਰਦੀ ਨੂੰ ਨਾ ਰੋਕਿਆ, ਤੇ ਫਿਰ ਇਹਦਾ ਜਵਾਬ ਸਿੱਖ ਚੰਗੀ ਤਰ੍ਹਾਂ ਦੇਣਾ ਜਾਣਦੇ ਨੇ, ਤਾਂ ਫਿਰ ਇਹਨਾਂ ਹਿੰਦੂ ਤਵੀਆਂ ਨੂੰ ਕੋਈ ਲੁਕਣ ਦੀ ਥਾਂ ਨਹੀਂ ਮਿਲੇਗੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
TV ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਬਿਲਕਿਸ ਬਾਨੋ ਰੇਪ ਕੇਸ ਦੇ ਹਵਾਲੇ ਨਾਲ, ਜਿਹੜਾ ਕਿ ਹੁਣ ਦੁਨੀਆ ਭਰ ਦੇ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋ ਭਾਰਤ ਦੀ ਆਜ਼ਾਦੀ ਦਿਵਸ ਮੌਕੇ ਬਿਲਕਿਸ ਬਾਨੋ ਨਾਲ ਰੇਪ ਕਰਨ ਵਾਲੇ ਅਤੇ ਉਸਦੇ ਪਰਿਵਾਰ ਦੇ 7 ਜੀਆਂ ਦਾ ਕਤਲੇਆਮ ਕਰਨ ਵਾਲੇ 11 ਦੋਸ਼ੀਆਂ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਹੈ ਔਰ ਬਿਲਕਿਸ ਬਾਨੋ ਵੱਲੋਂ ਇਹਨਾਂ ਦੋਸ਼ੀਆਂ ਤੋਂ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਖਤਰਾ ਦੱਸਿਆ ਜਾ ਰਿਹਾ ਹੈ। ਸੋ ਮਸ਼ਹੂਰ ਪੰਜਾਬੀ ਗਾਇਕ ਰੱਬੀ ਸ਼ੇਰ ਗਿੱਲ ਨੇ ਬਿਲਕਿਸ ਬਾਨੋ ਨੂੰ ਪੰਜਾਬ ਵਿੱਚ ਆਉਣ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ ਸਿੱਖ ਕੌਮ ਤੁਹਾਡੀ ਹਰ ਤਰ੍ਹਾਂ ਦੀ ਮਦਦ ਕਰੇਗੀ ਅਤੇ ਤੁਸੀਂ ਪੰਜਾਬ ਵਿੱਚ ਸੁਰੱਖਿਅਤ ਰਹੋਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬਿਲਕਿਸ ਬਾਨੋ ਕੇਸ ਇਸ ਵੇਲੇ ਇੰਟਰਨੈਸ਼ਨਲ ਗਲਿਆਰਿਆਂ ਦੇ ਵਿੱਚ ਵੀ, ਉਹ ਬੇਸ਼ੱਕ ਹਿਊਮਨ ਰਾਈਟਸ ਆਰਗੇਨਾਈਜੇਸ਼ਨਸ ਹੋਣ ਜਾਂ ਅਦਰਵਾਈਜ਼ ਵਿਮਨ ਰਾਈਟਸ ਆਰਗੇਨਾਈਜੇਸ਼ਨਸ ਹੋਣ, ਉਹਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਹੈ ਔਰ ਅਸੀਂ ਤਾਂ ਇਸ ਦੇ ਉੱਤੇ ਕੰਪਲੀਟ ਸੈਗਮੈਂਟ ਕੀਤਾ ਸੀ। ਅਸੀਂ ਦੱਸਦੇ ਹੀ ਹੈ ਕਿ ਬਿਲਕਿਸ ਬਾਨੋ ਆਲਮੋਸਟ 22-23 ਸਾਲ ਦੀ ਸੀ ਜਦੋਂ 2002 ਦੇ ਵਿੱਚ ਗੁਜਰਾਤ ਦੰਗਿਆਂ ਦੇ ਨਾਂ ਥੱਲੇ ਮੋਦੀ ਅਮਿਤ ਸ਼ਾਹ ਦੀ ਜੋੜੀ ਨੇ ਮੁਸਲਮਾਨਾਂ ਦੇ ਖੂਨ ਦੀ ਹੋਲੀ ਖੇਡੀ। ਗੋਦਰਾ ਰੇਲਵੇ ਕਾਂਡ ਨੂੰ ਇੱਕ ਬਹਾਨਾ ਬਣਾਇਆ ਗਿਆ ਕਿ ਜੀ ਡੱਬੇ ਨੂੰ ਅੱਗ ਲਾ ਦਿੱਤੀ ਮੁਸਲਮਾਨਾਂ ਨੇ। ਹਾਲਾਂ ਬਾਅਦ ਦੇ ਵਿੱਚ ਉਸ ਵੇਲੇ ਲਾਲੂ ਯਾਦਵ ਰੇਲਵੇ ਮਿਨਿਸਟਰ ਸੀ, ਜਿਹੜੀ ਉਹਨਾਂ ਨੇ 48 ਕਮੇਟੀ ਬਣਾਈ ਸੀ। ਉਹਨਾਂ ਨੇ ਇਹ ਕਨਕਲੂਡ ਕੀਤਾ ਸੀ ਕਿ ਜਿਹੜੇ ਹਰਿਦੁਆਰ ਤੋਂ ਉਹ ਅਖੌਤੀ ਕਾਰ ਸੇਵਕ ਆ ਰਹੇ ਸੀ, ਉਹ ਅੰਦਰ ਹੀ ਡੱਬੇ ਦੇ ਸਟੋਵ ਦੇ ਨਾਲ ਜਿਹੜਾ ਉਹ ਰੋਟੀ ਬਣਾ ਰਹੇ ਸੀ, ਉਹਦੇ ਰਾਹੀਂ ਅੱਗ ਲੱਗੀ। ਲੇਕਿਨ ਉਹ ਮੁਸਲਮਾਨਾਂ ਦੇ ਖਾਤੇ 'ਚ ਪਾ ਕੇ ਤੇ ਮੁਸਲਮਾਨਾਂ ਦੇ ਖਿਲਾਫ ਬਹੁਤ ਜਿਹੜਾ ਘਟੀਆ ਲੈਵਲ ਦੇ ਉੱਤੇ ਜਾ ਕੇ, ਜਿਹਦੇ 'ਚ ਔਰਤਾਂ ਦੇ ਨਾਲ ਮਾਸ ਰੇਪ, ਬੱਚਿਆਂ ਨੂੰ ਮਾਰਨਾ, ਬੰਦਿਆਂ ਨੂੰ ਜਿਹੜਾ ਜ਼ਲੀਲ ਕਰਨਾ, ਜਿਉਂਦਿਆਂ ਨੂੰ ਅੱਗ ਲਾਉਣਾ। ਔਰ ਬਿਲਕਿਸ ਬਾਨੋ ਨੂੰ ਉਹਦੇ ਉਹ ਪਰਿਵਾਰ ਦੇ ਨਾਲ ਉਹ ਭੱਜ ਕੇ ਇੱਕ ਆਪਣੇ ਵੱਲੋਂ ਸੁਰੱਖਿਅਤ ਥਾਂ ਦੇ ਉੱਤੇ ਉਹਨੇ ਖੇਤਾਂ ਦੇ ਵਿੱਚ ਪਨਾਹ ਲਈ। ਲੇਕਿਨ ਗੁੰਡਿਆਂ ਦੀ ਭੀੜ ਜਿਹੜੇ ਜਿਸ ਨੂੰ ਇਹ ਜਾਣਦੀ ਵੀ ਸੀ, ਉਹਨਾਂ ਦੀ ਜਾਣ ਪਛਾਣ ਦੇ ਉਹਨਾਂ ਇਲਾਕਿਆਂ 'ਚੋਂ ਹੀ ਸਨ, ਉਹਨਾਂ ਨੇ ਪਰਿਵਾਰ ਦੇ 7 ਜੀਆਂ ਨੂੰ ਮਾਰਿਆ ਬਿਲਕਿਸ ਬਾਨੋ ਦੇ। ਔਰ ਇਸ ਦੇ ਨਾਲ ਜਿਹੜਾ ਉਸ ਜਿਨ੍ਹਾਂ 'ਚ 3 ਸਾਲ ਦੀ ਉਹਦੀ ਬੱਚੀ ਨੂੰ ਵੀ ਜਿਉਂਦਿਆਂ ਮਾਰਿਆ ਗਿਆ। ਔਰ ਇਹ ਗਰਭ ਦੇ ਵਿੱਚ 3-4 ਸਾਲ ਦਾ ਬੱਚਾ ਸੀ ਉਸ ਦੇ। ਔਰ ਉਹਨੇ ਕਿਵੇਂ ਬਹਾਦਰੀ ਨਾਲ ਕੇਸ ਨੂੰ ਲੜਿਆ। ਗੁਜਰਾਤ ਦੇ ਵਿੱਚੋਂ ਤਾਂ ਇਨਸਾਫ ਕੀ ਮਿਲਣਾ ਸੀ, ਸੁਪਰੀਮ ਕੋਰਟ ਤੱਕ ਹੋ ਗਈ, ਕੇਸ ਬੰਬੇ ਸ਼ਿਫਟ ਹੋਇਆ, ਸਪੈਸ਼ਲ ਕੋਰਟ CBI ਦਾ ਬਣਿਆ।
ਔਰ ਉਸ ਸਾਰੇ ਦੇ ਵਿੱਚ ਜਿਹੜੇ ਨੇ 11 ਜਿਹੜੇ ਦੋਸ਼ੀ ਇਸ ਰੇਪ ਦੇ, ਜਬਰ ਜਨਾਹ ਦੇ ਔਰ ਕਤਲ ਦੇ ਸਾਬਤ ਹੋਏ ਔਰ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ। ਹੁਣ ਅਸੀਂ ਦੇਖਿਆ ਕਿ 15 ਅਗਸਤ ਨੂੰ ਜਦੋਂ ਕਿ ਮਗਰਮੱਛ ਦੇ ਅਥਰੂ ਬਹਾਉਂਦੇ ਆ, ਮੋਦੀ ਦਿੱਲੀ ਦੇ ਲਾਲ ਕਿਲੇ ਤੋਂ ਨਾਰੀ ਸ਼ਕਤੀ ਦੀ ਗੱਲ ਕਰ ਰਿਹਾ ਸੀ ਕਿ ਨਾਰੀਆਂ ਨਾਲ, ਔਰਤਾਂ ਨਾਲ ਬਦਸਲੂਕੀ ਵਾਲੇ ਅਲਫਾਜ਼ ਮਤ ਵਰਤੋ। ਐਨ ਉਸੇ ਵੇਲੇ ਗੁਜਰਾਤ ਦੇ ਵਿੱਚ ਜਿਹੜੀ ਉਹਨਾਂ ਦੀ ਇੱਕ ਮੰਤਰੀ ਮੰਡਲ ਦਾ ਪੈਨਲ ਜਿਹੜਾ ਸਪੈਸ਼ਲ ਜਿਹੜਾ ਬਣਾਇਆ ਗਿਆ ਸੀ, ਉਹਨੇ ਰਿਕਮੈਂਡ ਕੀਤਾ ਕਿ ਇਹਨਾਂ 11 ਨੂੰ, ਕਿਉਂਕਿ ਇਹਨਾਂ ਨੇ 14 ਸਾਲ ਕੈਦ ਕਰ ਲਈ ਹੈ ਔਰ ਇਹਨਾਂ ਦਾ ਆਚਰਣ ਬਹੁਤ ਅੱਛਾ ਸੀ। ਔਰ ਦਿਲਚਸਪ ਗੱਲ ਹੈ ਵੀ ਇੱਕ ਮਿਨਿਸਟਰ ਨੇ ਆਪਣੀ ਰਿਪੋਰਟ 'ਚ ਲਿਖਿਆ, ਉਹਦਾ ਨਾਂ ਗੁਨਾਹਗਾਰ ਦਾ ਦੇ ਕੇ ਕਲਪਰੇਟ ਦਾ, ਕਿ ਇਹ ਸੰਸਕਾਰੀ ਬ੍ਰਾਹਮਣ ਹੈ, ਕਿ ਵੀ ਇਹ ਬ੍ਰਾਹਮਣ ਕੁਲ ਦਾ ਸੰਸਕਾਰ, ਕਿਉਂਕਿ ਬ੍ਰਾਹਮਣ ਦਾ ਮਤਲਬ ਕਿ ਚੰਗੇ ਸੰਸਕਾਰਾਂ ਵਾਲਾ ਵੀ ਕੋਈ ਨਹੀਂ ਉਹਨੇ ਇਹ ਕਰਤਾ, ਕੋਈ ਨਹੀਂ, ਸੰਸਕਾਰੀ ਬ੍ਰਾਹਮਣ। ਹੁਣ ਇਹ ਕ੍ਰਾਈਟੇਰੀਆ ਹੈ ਉਹਨਾਂ ਨੂੰ ਛੱਡਣ ਦਾ, ਔਰ 11 ਦੇ 11 ਬਾਹਰ ਛੱਡ ਦਿੱਤੇ ਜਾਂਦੇ ਨੇ। ਫਿਰ ਇਹੀ ਨਹੀਂ, ਉਹਨਾਂ ਨੂੰ ਹੀਰੋਜ਼ ਵੈਲਕਮ, ਉਹਨਾਂ ਦੇ ਹਾਰ ਵਿਸ਼ਵ ਹਿੰਦੂ ਪਰਿਸ਼ਦ ਜਿਹਦੀਆਂ ਗਲੋਬਲ ਬ੍ਰਾਂਚਿਸ ਨੇ ਹਿੰਦੂਆਂ ਦੀ ਜਥੇਬੰਦੀ, ਉਹ ਗਲਾਂ 'ਚ ਉਹਨਾਂ ਦੇ ਹਾਰ ਪਾ ਕੇ ਉਹਨਾਂ ਨੂੰ ਜਲੂਸ ਦੀ ਸ਼ਕਲ ਦੇ ਵਿੱਚ ਲਿਆਂਦੇ ਨੇ, ਜਿਵੇਂ ਕਿ ਕੋਈ ਬਹੁਤ ਵੱਡੀ ਜੰਗ ਜਿੱਤ ਕੇ ਆਏ ਹੋਣ। ਹੁਣ ਇਹ ਜਿਹੜਾ ਵਰਤਾਰਾ ਹੈ, ਇਹਨੇ ਦੁਨੀਆ ਭਰ ਦੇ ਅੰਦਰ ਇੱਕ ਰੋਹ ਵੀ ਪੈਦਾ ਕੀਤਾ। ਅਸੀਂ ਕੁਛ ਦਾ ਜ਼ਿਕਰ ਕੀਤਾ ਸੀ, ਔਰ ਈਵਨ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਹੈ, ਉਹਨਾਂ ਨੇ ਵੀ ਕੱਲ ਟਵੀਟ ਕੀਤਾ। ਉਹਨਾਂ ਦੇ ਵਾਈਸ ਚੇਅਰ ਨੇ ਅਬਰਾਹਮ ਕੂਪਰ, ਉਹਨਾਂ ਨੇ ਕਿਹਾ US SURF strongly condemns the early and unjustified release of 11 men sentenced to life in prison for raping a pregnant Muslim woman and committing murder against Muslim victims during the 2002 Gujarat riots. So US SURF ਦਾ ਇਹ ਕਹਿਣਾ ਹੈ ਕਿ ਭਾਈ ਇਹ ਜਿਹੜਾ ਰਿਲੀਜ਼ ਹੈ ਅਨਜਸਟੀਫਾਈਡ ਹੈ, ਔਰ ਇਹ ਜਿਹੜੇ 11 ਦੋਸ਼ੀ ਨੇ ਉਹਨਾਂ ਨੇ ਰੇਪ ਔਰ ਮਰਡਰ ਕੀਤੇ ਹੋਏ ਨੇ। ਈਵਨ ਵਾਸ਼ਿੰਗਟਨ ਪੋਸਟ ਜਿਹੜੀ ਹੈ ਉਸਨੇ ਇਸ ਦੇ ਉੱਤੇ ਕੰਪਲੀਟ ਇੱਕ ਆਰਟੀਕਲ ਲਿਖਿਆ ਹੈ, ਆਊਟਰੇਜ ਇਨ ਇੰਡੀਆ ਐਜ਼ ਮੈਨ ਕਨਵਿਕਟਡ ਆਫ ਰੇਪ ਮਰਡਰ ਵਾਕ ਫ੍ਰੀ। ਔਰ ਇਹ ਪੂਰਾ ਡਿਟੇਲਡ ਹੈ ਕਿ ਇਹ ਜਿਹੜੀ ਡਿਵੈਲਪਮੈਂਟ ਹੈ, ਦਾ ਡਿਵੈਲਪਮੈਂਟ ਕਮਸ ਐਜ਼ ਅ ਸ਼ੌਕ to the country that has struggled to address widespread sexual violence against women. In recent years, authorities have made laws stricter and instituted harsher punishments, but conviction rates for rape remain low. ਉਹਨਾਂ ਨੇ ਕਿਹਾ ਜੀ ਇੱਕ ਪਾਸੇ ਕਾਨੂੰਨ ਸਖਤ ਕੀਤੇ ਜਾ ਰਹੇ ਨੇ, ਉਹਦੇ 'ਚ ਵੀ ਕਨਵਿਕਸ਼ਨ ਨਹੀਂ ਹੁੰਦੀ, ਤੇ ਇੱਥੇ ਜਿਹੜਾ ਇਸ ਨੇ ਸਾਰੇ ਮੁਲਕ ਨੂੰ ਚੌਂਕਾ ਕੇ ਰੱਖ ਦਿੱਤਾ ਹੈ ਕਿ ਵੀ ਇਟ ਸ਼ੇਮਸ ਅਸ ਦੈਟ ਦਾ ਡੇ ਵੀ ਸ਼ੁਡ ਸੈਲੀਬ੍ਰੇਟ our freedom and be proud of our independence. The women of India instead saw gang rapists and mass murderers freed as an act of state largesse, the group said. A women rights group ने कहा कि 75ਵੀਂ इंडिपेंडेंस मना रहा होए मुल्क, और दूसरे पासे ਜਿਹੜੇ ਗੁਨਾਹਗਾਰ ਨੇ ਜਿਨ੍ਹਾਂ ਨੇ ਇੰਨੇ ਵੱਡੇ ਕ੍ਰਾਈਮ ਕੀਤੇ ਉਹਨਾਂ ਨੂੰ ਜਿਹੜਾ ਛੱਡਿਆ ਜਾ ਰਿਹਾ ਹੋਏ। ਔਰ ਇਸੇ ਤਰ੍ਹਾਂ ਇਹ ਵਾਸ਼ਿੰਗਟਨ ਪੋਸਟ ਦਾ ਕਾਫੀ ਡਿਟੇਲ 'ਚ ਆਰਟੀਕਲ ਹੈ, ਔਰ ਉਹਨਾਂ ਨੇ ਇੰਡੀਅਨ ਗਵਰਨਮੈਂਟ ਔਰ ਉਹਨਾਂ ਦਾ ਸਿਸਟਮ ਕਿ ਕਿਸ ਹੱਦ ਤੱਕ ਜਾ ਕੇ ਇਹ ਕਲਪਰੇਟਸ ਨੂੰ ਜਿਹੜਾ ਹੈ ਉਹ ਪ੍ਰੋਟੈਕਟ ਹੀ ਨਹੀਂ ਕਰਦੇ, ਹੁਣ ਉਹਨਾਂ ਨੂੰ ਕਿਵੇਂ ਹੀਰੋਆਈਜ਼ ਕਰ ਰਹੇ ਨੇ, ਉਹਨਾਂ ਨੂੰ ਹੀਰੋ ਬਣਾਇਆ ਹੋਇਆ, ਇਸ ਦਾ ਜ਼ਿਕਰ ਕੀਤਾ। ਪਰ ਮੈਂ ਸਮਝਦਾ ਵੀ ਇੱਕ ਪਾਸੇ ਜਿੱਥੇ ਇੱਕ ਤਬਕੇ ਵੱਲੋਂ ਕੰਡੈਮਨੇਸ਼ਨ ਦੀ ਗੱਲ ਹੈ ਜਾਂ ਦੁਨੀਆ ਦੇ ਵਿੱਚ ਆਊਟਰੇਜ ਹੈ, ਔਰ ਬਿਕਲੀਸ ਬਾਨੋ ਦਾ ਕਹਿਣਾ ਹੈ ਕਿ ਵੀ ਇਹ ਹੁਣ 11 ਦੇ 11 ਜਿਹੜੇ ਕਨਵਿਕਟ ਗੁਨਾਹਗਾਰ ਇਹ ਬਾਹਰ ਆ ਗਏ ਨੇ, ਮੈਂ ਤੇ ਮੇਰੇ ਪਰਿਵਾਰ ਦਾ ਕੀ ਬਣੇਗਾ, ਵੀ ਇਹ ਤਾਂ ਸਾਨੂੰ ਹਰਾਸ ਕਰਨਗੇ, ਸਾਡੀ ਫੈਮਿਲੀ ਦੀ ਸੁਰੱਖਿਆ ਖਤਰੇ 'ਚ ਹੈ। ਲੇਕਿਨ ਕਿਸੇ ਨੇ ਵੀ, ਮੈਂ ਅਸੀਂ ਸਮਝਦੇ ਹਾਂ ਅਸੀਂ ਕਿ ਵੀ ਬੇਸ਼ੱਕ ਅਸੀਂ ਤਾਂ ਆਪ ਇੱਕ ਬੇਘਰੀ ਕੌਮ ਹੈ ਔਰ ਆਪਣੇ ਹੱਕਾਂ ਦੇ ਲਈ ਜੂਝ ਰਹੇ ਹਾਂ, ਲੇਕਿਨ ਮੈਂ ਸਮਝਦਾ ਹਾਂ ਵੀ ਆਫਰੀਨ ਹੈ ਸਿੱਖ ਕੌਮ ਦੇ ਉਹਨਾਂ ਸਾਰੇ ਹੀ ਟ੍ਰੇਟਸ ਨੂੰ ਜਿਹੜੀ ਸਤਿਗੁਰਾਂ ਦੀ ਬਖਸ਼ਿਸ਼ ਦੀ ਬਦੌਲਤ ਕੌਮ ਦੇ ਵਿੱਚ ਬਿਲਟ-ਇਨ ਨੇ। ਭਾਰਤ ਦੇ 28-29 ਸੂਬੇ ਨੇ, ਹੋਰ ਕਿਸੇ ਨੇ ਨਹੀਂ ਕਿਹਾ ਬਿਕਲੀਸ ਬਾਨੋ ਨੂੰ ਕਿ ਭਾਈ ਤੂੰ ਆ ਜਾ ਸਾਡੇ ਸੂਬੇ 'ਚ, ਗੁਜਰਾਤ 'ਚ ਤਾਂ ਤੂੰ ਹੁਣ ਸੇਫ ਨਹੀਂ ਹੈ, ਤਾਂ ਉਹ ਗੁਨਾਹ ਜਿਹੜੇ ਕਨਵਿਕਟ ਨੇ ਉਹ ਬਾਹਰ ਨੇ, ਜਾਂ ਕਿਸੇ ਨੇ ਨਹੀਂ ਕਿਹਾ ਵੀ ਅਸੀਂ ਤੇਰੀ ਹਿਫਾਜ਼ਤ ਕਰਾਂਗੇ ਜਾਂ ਤੇਰੀ ਟੇਕ ਕੇਅਰ, ਤੇਰੇ ਉਦੋਂ ਅੱਗੋਂ ਬੱਚੇ ਨੇ, ਉਹਦਾ ਵਿਆਹ ਹੋਇਆ ਹਸਬੈਂਡ ਹੈ। ਲੇਕਿਨ ਮੈਂ ਸਮਝਦਾ ਵੀ ਬੇਸ਼ੱਕ ਇਹ ਇੱਕ ਜਿਹੜੇ ਆਰਟਿਸਟ ਹੁੰਦੇ ਨੇ, ਰਾਈਟਰ ਜਾਂ ਦੂਸਰੇ, ਇਹ ਵੈਸੇ ਵੀ ਇਮੋਸ਼ਨਲ ਹੁੰਦੇ ਨੇ,
ਉਹਨਾਂ ਦੇ ਵਿੱਚ ਸੈਂਸਿਟੀਵਿਟੀਜ਼ ਵੀ ਹੁੰਦੀਆਂ, ਲੇਕਿਨ ਇਹ ਇੱਕ ਪਬਲਿਕ ਐਡਰੈਸ ਸਿਸਟਮ ਦੇ ਉੱਤੇ ਔਰ ਇਸ ਖਬਰ ਨੂੰ ਵੀ ਈਵਨ NDTV ਨੇ ਕਵਰ ਕੀਤਾ ਹੈ ਉਹਦੇ 'ਚ, ਔਰ ਉਹਨਾਂ ਦੇ ਹਿੰਦੀ ਸੈਕਸ਼ਨ 'ਚ ਵੀ ਉਹਨਾਂ ਨੇ ਇਸ ਨੂੰ ਕਵਰ ਕੀਤਾ ਹੈ। ਔਰ ਰਵੀ ਸ਼ੇਰਗਿੱਲ ਜਿਨ੍ਹਾਂ ਨੇ ਆਪਣੀ ਕਾਫੀ ਥਾਂ ਬਣਾਈ ਹੈ ਗਾਇਕੀ ਦੇ ਪਿੜ 'ਚ ਔਰ ਉਹ ਸਾਦੇ ਜੇ ਸਾਜ਼ ਦੇ ਨਾਲ ਜਿਵੇਂ ਸੂਫੀਆਨਾ ਕਲਾਮ ਵੀ ਗਾਏ, ਸਿੱਖੀ ਦੇ ਫਖਰ ਵਾਲੀ ਜਿਹੜੀ ਗਾਇਕੀ ਵੀ ਕੀਤੀ, ਔਰ ਬੁੱਲਿਆ ਤੂੰ ਜਾਣਾ ਮੈਂ ਕੌਣ, ਇਹ ਉਹਨਾਂ ਦਾ ਕਾਫੀ ਸਰਹੱਦ ਦੇ ਦੋਵੇਂ ਪਾਸੇ ਪਪੂਲਰ ਹੋਇਆ। ਉਹਨਾਂ ਨੇ ਇਹ ਕਿਹਾ ਕਿ ਪੰਜਾਬ ਆਓ ਸਰਦਾਰ ਤੁਹਾਡੀ ਰੱਖਿਆ ਕਰਨਗੇ, ਇਹ ਹੈਡਲਾਈਨ ਦਿੱਤਾ NDTV ਔਰ ਦੂਸਰਿਆਂ ਨੇ, ਉਹਨਾਂ ਨੇ ਕਿਹਾ। ਔਰ ਉਹਦੇ 'ਚ ਜਿਹੜੇ ਉਹਨਾਂ ਦੇ ਐਗਜ਼ੈਕਟ ਲਫ਼ਜ਼ ਨੇ ਕਿ ਵੀ ਮੈਂ ਬਿਲਕਿਸ ਬਾਨੋ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਪੰਜਾਬ ਆ ਜਾਓ, ਅਸੀਂ ਖੂਨ ਦੀ ਅਖੀਰਲੀ ਬੂੰਦ ਤੱਕ ਬਹਾ ਕੇ ਤੁਹਾਡੀ ਰੱਖਿਆ ਕਰਾਂਗੇ, ਸਰਦਾਰ ਤੁਹਾਡਾ ਖਿਆਲ ਰੱਖਣਗੇ। ਮੈਂ ਸਿਰਫ ਆਪਣੀ ਕਮਿਊਨਿਟੀ ਦੇ ਬਿਹਾਫ ਤੇ ਹੀ ਨਹੀਂ ਕਹਿ ਰਿਹਾ, ਮੈਂ ਆਪਣੇ ਬਿਹਾਫ ਤੇ ਵੀ ਕਹਿ ਰਿਹਾ ਕਿ ਮੈਂ ਉਹਨੂੰ ਗਲੇ ਲਗਾਉਣਾ ਚਾਹੁੰਦਾ ਤੇ ਮੈਂ ਉਹਨੂੰ ਦੱਸਣਾ ਚਾਹੁੰਦਾ ਕਿ ਤੇਰਾ ਦਰਦ ਸਾਡਾ ਦਰਦ ਹੈ ਤੇ ਤੂੰ ਇਕੱਲੀ ਨਹੀਂ ਹੈ, ਤੂੰ ਸਮਝ ਕਿ ਸਾਡੀ ਕੌਮ ਤੇਰੇ ਨਾਲ ਖੜੀ ਹੈ। ਅਸੀਂ ਫਿਰ ਉਹਨਾਂ ਨੇ ਕਿਹਾ ਕਿ ਮੇਰਾ ਸਾਰਿਆਂ ਨੂੰ ਇਹ ਸੁਨੇਹਾ ਹੈ ਕਿ ਭਾਈ ਹੁਣ ਇਹ ਇਨਸਾਫ ਦੀ ਉਡੀਕ ਨਾ ਕਰੋ, ਤੁਹਾਨੂੰ ਇੱਥੇ ਇਨਸਾਫ ਨਹੀਂ ਮਿਲਣਾ। ਜੇ ਅਸੀਂ ਇਵੇਂ ਕਰਦੇ ਰਹਾਂਗੇ ਤੇ ਸਾਡਾ ਸਮਾਜ ਤਾਂ ਹੁਣ ਖੋਖਲਾ ਹੋ ਚੁੱਕਾ ਹੈ, ਸਾਡੇ ਕੋਲ ਕੋਈ ਨਾਇਕ ਨਹੀਂ ਹੈ, ਸਾਡੇ ਦੇਸ਼ 'ਚ ਇਖਲਾਕੀਅਤ ਦੀ ਘਾਟ ਹੈ, ਜਿਹੜਾ ਸੱਚੀ ਸੁੱਚੀ ਲੀਡਰਸ਼ਿਪ ਦੀ ਕਮੀ ਹੈ। ਹੁਣ ਮੇਰੀ ਪੀੜ੍ਹੀ ਨੂੰ, ਮੇਰੀ ਜਨਰੇਸ਼ਨ ਨੂੰ, ਮੀਡੀਆ ਨੂੰ ਇੱਕ ਕਦਮ ਅੱਗੇ ਆਉਣਾ ਚਾਹੀਦਾ। ਇਹ ਜਿਹੜੀ ਜਸਟਿਸ ਸਿਸਟਮ ਹੈ ਔਰ ਪੋਲੀਟੀਕਲ ਲੀਡਰ ਨੇ, ਇਹਨਾਂ ਨੇ ਸਾਨੂੰ ਇਕੱਲੇ ਛੱਡ ਦਿੱਤਾ ਹੈ ਔਰ ਸਾਡੇ ਕੋਲ ਅਸੀਂ ਸਿਰਫ ਇੱਕ ਦੂਜੇ ਲਈ ਹਾਂ। ਇਹ ਉਹਨੇ ਇਨਫੈਕਟ ਰਵੀ ਸ਼ੇਰਗਿੱਲ ਨੇ ਭਾਰਤ ਦੇ ਸਾਰੇ ਸਿਸਟਮ ਦੇ ਉੱਤੇ ਹੀ ਜਿਹੜਾ ਉਹ ਡੂੰਘਾ ਵਾਰ ਕੀਤਾ ਕਿ ਜੁਡੀਸ਼ਰੀ ਵੀ ਖਤਮ, ਪੋਲੀਟੀਕਲ ਲੀਡਰਸ਼ਿਪ ਵੀ ਖਤਮ। ਦੂਜੇ ਉਹਨੇ ਲੋਕਾਂ ਨੂੰ ਕਿਹਾ ਵੀ ਤੁਹਾਡੇ ਵਿਚਲੀ ਜਿਹੜੀ ਇਨਸਾਨੀਅਤ ਹੈ ਉਹ ਬਾਹਰ ਆਣੀ ਚਾਹੀਦੀ ਹੈ ਤਾਂ ਕਿ ਅਸੀਂ ਇੱਕ ਦੂਸਰੇ ਦੇ ਲਈ ਜਿਹੜਾ ਹੈ ਖਲੋ ਸਕੀਏ। ਮੈਂ ਸਮਝਦਾ ਵੀ ਰਵੀ ਸ਼ੇਰਗਿੱਲ ਨੇ ਸਿੱਖ ਕੌਮ ਦੇ ਜਜ਼ਬਿਆਂ ਨੂੰ ਜਿਹੜੀ ਹੈ ਉਹ ਆਵਾਜ਼ ਦਿੱਤੀ ਹੈ ਔਰ ਸੱਚਮੁੱਚ ਇਹੀ ਇੱਕ ਸਿੱਖ ਹੋਣ ਦੇ ਨਾਤੇ ਹਰ ਸਿੱਖ ਨੂੰ ਸੋਚਣਾ ਵੀ ਚਾਹੀਦਾ ਹੈ। ਔਰ ਇਸੇ ਲਾਈਨ ਦੇ ਉੱਤੇ ਇਹਦੇ ਬਾਵਜੂਦ ਕਿ ਅਸੀਂ ਖੁਦ ਪੀੜਤ ਹੈ, ਅਸੀਂ ਨਵੰਬਰ 84 ਦੇ ਇਨਸਾਫ ਦੀ ਇੰਤਜ਼ਾਰ, ਪੰਜਾਬ ਦੇ ਵਿੱਚ ਇਹ ਜਿਹੜੀ ਨਵੀਂ RSS ਦੀ B ਟੀਮ ਦੀ ਹਕੂਮਤ ਆਈ ਹੈ, ਇਹਨਾਂ ਨੇ ਆਪਣਾ ਜ਼ੁਲਮ ਦਾ ਦੌਰਾ ਸ਼ੁਰੂ ਕੀਤਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਤੋਂ ਬਾਅਦ ਇੱਕ ਮੋਰਚਾ ਹੁਣ ਫੇਰ ਇਸ ਦੇ ਉੱਤੇ ਜਿਹੜਾ ਮੋਰਚਾ ਲੱਗ ਰਿਹਾ ਹੈ। ਈਵਨ ਸੰਯੁਕਤ ਕਿਸਾਨ ਮੋਰਚਾ ਔਰ ਦੂਸਰਿਆਂ ਨੇ ਜਿਹੜਾ ਦਸੰਬਰ 2021 ਦੇ ਵਿੱਚ ਜਦੋਂ 3 ਖੇਤੀ ਕਾਨੂੰਨ ਖਤਮ ਕੀਤੇ ਗਏ ਔਰ ਜਿਹੜੀਆਂ ਬਾਕੀ ਮੰਗਾਂ ਸੀ ਕਿ ਭਾਈ ਉਸ ਦੇ ਲਈ ਮਿਨੀਮਮ ਸਪੋਰਟ ਪ੍ਰਾਈਸ ਲਈ ਕਮੇਟੀ ਬਣੇਗੀ, ਇਲੈਕਟ੍ਰਿਸਿਟੀ ਦਾ ਜਿਹੜਾ ਇਹਨਾਂ ਨੇ ਪਾਰਲੀਮੈਂਟ 'ਚ ਲਿਆਂਦਾ ਸੀ ਉਦੋਂ ਕਿ ਵੀ ਉਹ ਅਸੀਂ ਬਿਨਾਂ ਮਰਜ਼ੀ ਤੋਂ ਨਹੀਂ ਲਿਆਵਾਂਗੇ, ਬਾਕੀ ਚੀਜ਼ਾਂ ਵੀ 4-5 ਨੁਕਤੇ, ਉਹ ਜਿਹੜਾ ਟੈਣੀ ਮਿਨਿਸਟਰ ਜਿਹਦੇ ਮੁੰਡੇ ਨੇ ਗੱਡੀ ਚੜਾ ਕੇ 5 ਕਿਸਾਨਾਂ ਨੂੰ ਜਿਹੜਾ ਉਹ ਸ਼ਹੀਦ ਕੀਤਾ ਸੀ, ਹੁਣ ਉਹ ਸਾਰੀਆਂ ਮੰਗਾਂ ਉੱਥੇ ਧਰੀਆਂ ਦੀਆਂ ਧਰੀਆਂ ਰਹਿ ਗਈਆਂ। ਲੇਕਿਨ ਇਹਦੇ ਬਾਵਜੂਦ ਹੁਣ ਇਹ ਗੜਲਪ ਹੋਏ ਨੇ ਦੁਬਾਰਾ ਔਰ ਪਿਛਲੇ ਕੱਲ ਜੰਤਰ ਮੰਤਰ ਦੇ ਉੱਤੇ ਮਹਾ ਪੰਚਾਇਤ ਵੀ ਹੋਈ ਔਰ ਜਦੋਂ ਮੈਂ ਪਿਕਚਰਾਂ ਦੇਖਦਾ ਉਹਦੇ 'ਚ 80% ਸਿੱਖ ਨਜ਼ਰ ਆਉਂਦੇ ਨੇ, ਸਿੱਖ ਕਿਸਾਨ ਫੇਰ ਪਹੁੰਚੇ ਹੋਏ ਨੇ। ਹਾਂ, ਇੱਕ ਚੰਗੀ ਗੱਲ ਜ਼ਰੂਰ ਹੈ ਕਿ ਜੋ ਕੁਛ ਅਸੀਂ ਇਹ ਜਿਹੜਾ ਰਾਜੋਆਣਾ ਕਿਸਾਨ ਲੀਡਰ ਇਹਦੇ ਰੋਲ ਬਾਰੇ ਆਪਣੇ ਲੈਵਲ ਤੇ ਗੱਲ ਕਰਦੇ ਸੀ, ਉਹਨਾਂ ਦਾ ਇੱਕ ਵੱਡਾ ਲੀਡਰ ਯੂਪੀ ਦਾ, ਵੈਸਟਰਨ ਯੂਪੀ ਦਾ ਕਾਕਾ ਕਰਕੇ ਉਹਨੂੰ ਇੰਟਰਵਿਊ ਕਰ ਰਹੇ ਸੀ NDTV ਵਾਲੇ, ਤੇ ਉਹਨੂੰ ਕਿਹਾ ਵੀ ਇਹ ਜਿਹੜਾ ਮੰਗੀਆਂ ਜਿਹੜੀਆਂ ਜਿੱਤੀ ਹੋਈ ਬਾਜ਼ੀ ਸੀ, ਉਹਨੇ ਕਿਹਾ ਜੀ 50% ਤਾਂ ਅਸੀਂ ਜਿੱਤੀ ਕਿ ਖੇਤੀ ਕਾਨੂੰਨ ਵਾਪਸ ਕਰਵਾਏ, ਵੀ ਦੂਸਰੀ 50% ਵੀ ਅਸੀਂ ਜਿੱਤ ਜਾਣੀ ਸੀ ਜੇ ਜਿਹੜੀ ਕਿਸਾਨ ਲੀਡਰਸ਼ਿਪ ਸੰਯੁਕਤ ਕਿਸਾਨ ਮੋਰਚੇ ਦੀ ਉਹ ਅੱਡੀ ਗੱਡ ਕੇ ਰੱਖਦੇ। ਅਸੀਂ ਇਹਨਾਂ ਨੂੰ ਕਿਹਾ ਸੀ ਕਿ 2 ਹਫ਼ਤੇ ਹੋਰ ਰੁਕ ਜਾਓ, ਆਪਣੀਆਂ ਇਹ ਟਰਾਲੀਆਂ ਹੁਣ ਵਾਪਸ ਨਾ ਮੋੜੋ ਔਰ ਇਹ ਸਰਕਾਰ ਜਦੋਂ ਤੱਕ ਲਿਖਤੀ ਰੂਪ 'ਚ ਸਾਨੂੰ ਨਹੀਂ ਦੇ ਦਿੰਦੀ। ਦੂਜਾ, ਪਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ, ਸਰਕਾਰ ਨਹੀਂ ਸਾਨੂੰ ਹਰਾਇਆ, ਉਹਨਾਂ ਨੇ ਹਰਾਇਆ ਕਿਉਂਕਿ ਉਹਨਾਂ ਦਾ ਪੰਜਾਬ ਜਾ ਕੇ ਉਹ ਚੋਣਾਂ ਲੜਨਾ ਚਾਹੁੰਦੇ ਸੀ ਔਰ ਉਹਨਾਂ ਨੇ ਸਿਆਸਤ ਆਪਣੀ ਦੇ ਲਈ ਇਸ ਕੰਮ ਨੂੰ ਕੀਤਾ। ਔਰ ਨਾਲ ਉਹਨੇ ਕਿਹਾ ਵੀ ਉਹਨਾਂ ਦੀਆਂ ਆਪਣੀਆਂ ਜ਼ਮਾਨਤਾਂ ਵੀ ਜ਼ਬਤ ਕਰਾਈਆਂ ਔਰ ਜਿਹੜੀ ਕਿਸਾਨ ਲਹਿਰ ਦੀਆਂ ਆਹ ਮੰਗਾਂ ਨੇ ਇਹ ਇਹਦੀ ਵਜ੍ਹਾ ਕਰਕੇ ਅੜੀਆਂ। ਸੋ ਮੈਂ ਸਮਝਦਾ ਵੀ ਘੱਟੋ ਘੱਟ
ਇਹ ਰਾਜੇਵਾੜ ਨਹੀਂ ਔਰ ਦੂਜੇ ਉਹਨਾਂ ਦੀਆਂ ਕਰਤੂਤਾਂ ਕੱਲੀਆਂ ਅਸੀਂ ਨਹੀਂ ਐਕਸਪੋਜ਼ ਕੀਤੀਆਂ। ਹੁਣ ਇਹ ਹਰਿਆਣਾ ਵੈਸਟਰਨ ਯੂਪੀ ਦੇ ਕਿਸਾਨਾਂ ਨੂੰ ਵੀ ਸਮਝ ਆਈ ਹੈ ਕਿ ਭਾਈ ਇਹ ਜਿਹੜੇ ਨੇ ਇਹ ਕਿਹਦੇ ਲਈ ਕੰਮ ਕਰ ਰਹੇ ਸੀ। ਪਰ ਮੈਨੂੰ ਇਹ ਦੇਖ ਕੇ ਖੁਸ਼ੀ ਵੀ ਹੋਈ ਕਿ ਜੇ ਹੁਣ ਵਾਪਸ ਮੋਰਚਾ ਲੱਗਣ ਵਾਲਾ ਹੈ ਤੇ ਆਪਣੇ ਜਾ ਕੇ ਡਟੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਅਸੀਂ ਹੁਣ ਕਿਸੇ ਦਾ ਵੀ ਰਾ ਮਟੀਰੀਅਲ ਨਾ ਬਣੀਏ, ਕੱਚਾ ਇੰਧਨ ਨਾ ਬਣੀਏ। ਸਾਨੂੰ ਆਪਣੀ ਗੱਲ ਦੇ ਉੱਤੇ ਫੋਕਸ ਕਰਨ ਦੀ ਲੋੜ ਹੈ। ਹਾਂ, ਦੂਸਰੀਆਂ ਥਾਵਾਂ ਤੋਂ ਹੁਣ ਇਹ ਕਿਹਾ ਜਾ ਰਿਹਾ ਕਿ ਜੀ ਇਹਦੇ 'ਚ ਵੱਡੀ ਗਿਣਤੀ 'ਚ ਹੁਣ ਆਉਣ ਵਾਲੇ ਪੀਰੀਅਡ 'ਚ ਅਸੀਂ ਬਿਹਾਰ ਤੋਂ ਸ਼ੁਰੂ ਕਰਾਂਗੇ, ਯੂਪੀ, ਮਹਾਰਾਸ਼ਟਰ, ਉੱਥੋਂ ਵੀ ਕਿਸਾਨ ਆਉਣਗੇ। ਸੋ ਮੈਂ ਸਮਝਦਾ ਵੀ ਅੱਗੇ ਹੀ 13 ਮਹੀਨੇ ਬਹੁਤ ਜ਼ੋਰ ਲਵਾਇਆ ਹੋਇਆ ਹੈ ਸਿੱਖਾਂ ਦੇ ਰਿਸੋਰਸਿਸ ਦਾ ਵੀ ਔਰ ਦੂਸਰੇ ਦਾ। ਹੁਣ ਉਹ ਕਹਾਣੀ ਤਾਂ ਰਿਪੀਟ ਨਹੀਂ ਹੋਏਗੀ, ਲੇਕਿਨ ਜੇ ਬਾਕੀ ਜਿਹੜੇ ਨੇ ਦਿੱਲੀ ਸਾਮਰਾਜ ਨੂੰ ਚੈਲੰਜ ਕਰਦੇ ਨੇ, ਕਿਸਾਨ ਭਰਾ ਭੈਣਾਂ ਨਿਕਲਦੇ ਨੇ, ਤੇ ਜ਼ਾਹਰ ਹੈ ਕਿ ਸਿੱਖਾਂ ਨੇ ਤਾਂ ਵੈਸੇ ਹੀ ਡਾਂਗ ਮੋਢੇ ਦੇ ਉੱਤੇ ਰੱਖੀ ਹੁੰਦੀ ਹੈ ਕਿ ਭਾਈ ਅਸੀਂ ਇਨਸਾਫ ਲੈਣਾ ਹੀ ਲੈਣਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ। ਵਿਊਅਰਸ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਰਗੇਨਾਈਜੇਸ਼ਨ ਆਫ ਵਰਲਡ ਪੀਸ ਨੇ ਕਿਹਾ ਹੈ ਕਿ ਦੁਨੀਆ ਦੇ ਅੱਡ-ਅੱਡ ਮੁਲਕਾਂ ਵੱਲੋਂ ਭਾਰਤ ਨੂੰ ਜਵਾਬਦੇਹ ਬਣਾਇਆ ਜਾਣਾ ਚਾਹੀਦਾ ਹੈ ਕਿ ਕਿਉਂਕਿ ਭਾਰਤ ਜ਼ਾਲਮਾਨਾ ਅੰਦਾਜ਼ ਵਿੱਚ ਇਨਸਾਨੀ ਹੱਕਾਂ ਦਾ ਘਾਣ ਕਰ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹੁਣ ਜਿਉਂ-ਜਿਉਂ ਹਿੰਦੂ ਤਵੀਆਂ ਦੇ ਜ਼ੁਲਮਾਂ ਦੀ ਕਹਾਣੀ ਬਾਹਰਲੇ ਮੀਡੀਆ ਰਾਹੀਂ ਦੁਨੀਆ ਤੱਕ ਪਹੁੰਚ ਰਹੀ ਹੈ, ਥੋੜ੍ਹੀ ਬਹੁਤ ਜਿਹੜੇ ਇਨਸਾਨੀ ਹਕੂਕਾਂ ਦੇ ਲਈ ਲੜਨ ਵਾਲੇ ਲੋਕ ਨੇ, ਆਵਾਜ਼ ਬੁਲੰਦ ਕਰਨ ਵਾਲੇ ਲੋਕ ਨੇ, ਉਹਨਾਂ ਨੇ ਇਸ ਦਾ ਨੋਟਿਸ ਲੈਣਾ ਸ਼ੁਰੂ ਕੀਤਾ ਹੈ। ਹਾਲਾਂ ਅਸੀਂ ਕਿਉਂਕਿ ਜੋ ਯੂਕਰੇਨ ਦੇ ਹਵਾਲੇ ਨਾਲ ਚੱਲ ਰਿਹਾ ਹੈ, ਜੋ ਹੁਣ ਤਾਈਵਾਨ ਦੇ ਹਵਾਲੇ ਨਾਲ ਚੱਲ ਰਿਹਾ ਹੈ, ਇਹ ਸਾਰੇ ਦੇ ਚੱਲਦਿਆਂ ਅਜੇ ਜਿਹੜੇ ਡਿਸੀਜਨ ਮੇਕਰ ਨੇ ਹਕੂਮਤਾਂ, ਉਹਨਾਂ ਨੇ ਤਾਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਲੇਕਿਨ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਮਨੁੱਖੀ ਹੱਕਾਂ ਦੇ ਜਿਹੜੇ ਅਲੰਬਰਦਾਰ ਨੇ ਔਰ ਬਾਕੀ ਜਿਹੜੇ ਨਿਊਟਰਲ ਲੋਕ ਜਿਹੜੇ ਸਮਝਦੇ ਨੇ ਕਿ ਭਾਈ ਦੁਨੀਆ ਦੇ ਵਿੱਚ ਜਿਵੇਂ ਮਾਰਟਨ ਲੂਥਰ ਕਿੰਗ ਨੇ ਇਹ ਕਿਹਾ ਸੀ ਕਿ ਇਨਜਸਟਿਸ ਐਨੀਵੇਅਰ ਇਜ਼ ਦਾ ਥ੍ਰੈਟ ਟੂ ਜਸਟਿਸ ਐਵਰੀਵੇਅਰ, ਕਿ ਵੀ ਜੇ ਕਿਤੇ ਵੀ ਅਨਿਆਂ ਹੁੰਦਾ ਹੈ, ਕਿਤੇ ਵੀ ਇਨਜਸਟਿਸ ਹੁੰਦਾ ਹੈ, ਤੇ ਉਹ ਹਰ ਥਾਂ ਦੁਨੀਆ 'ਚ ਜਿਹੜਾ ਹੈ ਉਹ ਜਸਟਿਸ ਨੂੰ ਚੈਲੰਜ ਹੈ। ਇਸ ਲਈ ਉਹ ਭਾਰਤ ਬਾਰੇ ਵੀ ਜੋ ਉੱਥੇ ਚੱਲ ਰਿਹਾ ਮਾਈਨੋਰਟੀਜ਼ ਨਾਲ, ਜਰਨਲਿਸਟਾਂ ਨਾਲ, ਪੋਲੀਟੀਕਲ ਡਾਈਸੈਂਟ ਦੂਜਾ, ਉਸ ਦੇ ਖਿਲਾਫ ਮੈਂ ਦੇਖ ਰਿਹਾ ਕਿ ਪਿਛਲੇ ਪੀਰੀਅਡ ਦੇ ਵਿੱਚ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਬਿਕਲਿਸ ਬਾਨੋ ਕੇਸ US ਸਰਫ ਨੇ ਵੀ, ਵਾਸ਼ਿੰਗਟਨ ਪੋਸਟ, ਦੁਨੀਆ ਦੇ ਹੋਰ ਅਦਾਰਿਆਂ ਨੇ ਵੀ, ਔਰਤਾਂ ਦੇ ਹੱਕਾਂ ਦੀਆਂ ਗੱਲ ਕਰਨ ਵਾਲੀਆਂ ਜਥੇਬੰਦੀਆਂ, ਉਹਨਾਂ ਨੇ ਵੀ ਆਵਾਜ਼ ਬੁਲੰਦ ਕੀਤੀ ਹੈ। ਔਰ ਇਸੇ ਤਰ੍ਹਾਂ ਆਰਗੇਨਾਈਜੇਸ਼ਨ ਆਫ ਵਰਲਡ ਪੀਸ ਇੱਕ ਕ੍ਰੈਡੀਬਲ ਗਲੋਬਲ ਉਸ ਦੀ ਰਿਪੋਰਟ ਦੀ ਵੈਲਿਊ ਹੁੰਦੀ ਹੈ। ਉਹਨਾਂ ਨੇ ਜਿਹੜਾ ਤਾਜ਼ਾ ਇਸ ਆਪਣੀ ਇੱਕ ਲਿਖਤ ਦੇ ਵਿੱਚ ਪਿਛਲੇ ਹਫ਼ਤਿਆਂ 'ਚ ਜਿਹੜਾ ਉਹਨਾਂ ਨੇ ਕਿਹਾ ਦਾ ਵਰਲਡ ਨੀਡਸ ਟੂ ਕਨਫਰੰਟ ਇੰਡੀਆਜ਼ ਹਿਊਮਨ ਰਾਈਟਸ ਰੈਕਡ। ਸੋ ਇਹ ਚੈਲੰਜ ਕੀਤਾ ਉਹਨਾਂ ਨੇ ਦੁਨੀਆ ਨੂੰ ਕਿ ਭਾਈ ਜੋ ਇਹਨਾਂ ਦਾ ਮਨੁੱਖੀ ਹੱਕਾਂ ਦਾ ਘਾਣ ਇਹ ਕਰ ਰਹੇ ਨੇ,
ਇਸ ਦੇ ਉੱਤੇ ਇੰਡੀਆ ਨੂੰ ਚੈਲੰਜ ਕਰਨ ਦੀ ਲੋੜ ਹੈ। ਕਾਫੀ ਡੀਟੇਲਡ ਰਿਪੋਰਟ ਹੈ, ਮੈਂ ਉਹਦੇ 'ਚ ਤਾਂ ਨਹੀਂ ਜਾਵਾਂਗੇ, ਅੱਛਾ ਪਰ ਉਹਨਾਂ ਨੇ ਬਿਗਨਿੰਗ ਇੱਥੋਂ ਕੀਤੀ ਹੈ ਕਿ ਇੰਡੀਆ ਹੈਜ਼ ਸੀਨ a steep increase in human rights abuses against its citizens, which the International Committee has so far refused to call out. Regardless of its growing military and economic power, India must be held to account if rule of the law and the existing human rights regime are to be universally respected. ਉਹਨਾਂ ਨੇ ਕਿਹਾ ਜੀ ਕਿ ਇਹ ਜੋ ਚੱਲ ਰਿਹਾ ਹੈ ਭਾਰਤ ਦੇ ਵਿੱਚ, ਇਹ ਅਜੇ ਤੱਕ ਕੋਈ ਇਹਨੇ ਨੋਟਿਸ ਨਹੀਂ ਲਿਆ ਜੋ ਹਿਊਮਨ ਰਾਈਟ ਵਾਇਲੇਟ ਕਰ ਰਹੇ ਨੇ, ਅੱਛਾ ਕਿ ਭਾਈ ਜਿੰਨਾ ਮਰਜ਼ੀ ਇੰਡੀਆ ਦਾ ਸਟੇਟਸ ਕਿ ਜੀ ਵੱਡੀ ਇਕਨੋਮੀ ਬਣ ਰਹੀ ਹੈ ਜਾਂ ਕਿਸੇ ਦੀ ਸਟ੍ਰੈਟੇਜਿਕ ਨੀਡ ਹੈ, ਲੇਕਿਨ ਇਹਨੂੰ ਇਗਨੋਰ ਨਹੀਂ ਕੀਤਾ ਜਾਣਾ ਚਾਹੀਦਾ। ਔਰ ਫਿਰ ਉਹਨਾਂ ਨੇ ਮੋਦੀ ਦੇ ਉੱਤੇ ਟਾਰਗੇਟ ਕਰਦਿਆਂ ਕਿਹਾ ਕਿ ਸਿੰਸ 2014 ਕੀ ਚੱਲ ਰਿਹਾ ਹੈ ਕਿ ਬਈ ਓਵਰਸੀਨ ਹੈ ਸਿਸਟਮੈਟਿਕ ਅਟੈਕ on human rights, including freedom of speech via targeting of journalists. The government has used a colonial era sedition law to curtail all forms of dissent, with over 400 cases filed against journalists, opposition politicians and academics since Modi came to power. India is now ranked 150th out of 180 countries under the Reporters Without Borders World Press Freedom Index. ਉਹਨਾਂ ਨੇ ਕਿਹਾ ਵੀ ਜਦੋਂ ਦਾ ਮੋਦੀ ਆਇਆ ਮਰਡਰ ਵੀ ਹੋ ਰਹੇ ਨੇ ਜਰਨਲਿਸਟਾਂ ਦੇ, 400 ਤੋਂ ਜ਼ਿਆਦਾ ਕੇਸ ਬ੍ਰਿਟਿਸ਼ ਪੀਰੀਅਡ ਦਾ ਜਿਹੜਾ ਲਾਅ ਹੈ ਐਂਟੀ ਸੈਡੀਸ਼ਨ ਉਹਦੇ ਥੱਲੇ ਰਜਿਸਟਰ ਨੇ। ਔਰ ਇਹ ਰਿਪੋਰਟਰਸ ਸੈਨ ਬਾਰਡਰਸ ਦੀ ਰਿਪੋਰਟ ਮੁਤਾਬਕ ਜੇ ਦੁਨੀਆ ਦੇ ਵਿੱਚ 180 ਮੁਲਕਾਂ ਦਾ ਉਹਨਾਂ ਨੇ ਰਿਪੋਰਟ ਦਿੱਤੀ ਹੈ ਤੇ ਭਾਰਤ ਦਾ ਸ਼ਰਮਨਾਕ 150ਵਾਂ ਰੁਤਬਾ ਹੈ ਜਿਹੜੀ ਮੀਡੀਆ ਦੀ ਫਰੀडम ਹੈ। ਫਿਰ ਉਹਨਾਂ ਨੇ ਡੀਟੇਲ ਦਿੱਤੀ ਹੈ ਕਿ ਕਿਵੇਂ 3 ਜਰਨਲਿਸਟ ਵਰ ਕਿਲਡ ਇਨ 2020 ਇਨਕਲੂਡਿੰਗ ਸ਼ੁਭਮ ਮਨੀ ਤ੍ਰਿਪਾਠੀ, ਜਿਹਨੇ ਯੂਪੀ ਦੇ ਵਿੱਚ ਆਇਡੈਂਟੀਫਾਈ ਕੀਤਾ ਸੀ ਕਿ ਉੱਥੇ ਕੀ ਹੋ ਰਿਹਾ। ਫਿਰ ਇਹ ਸਾਰਿਆਂ ਦੇ ਚੱਲਦੇ ਆ ਦਿਸ ਲੈਕ ਆਫ ਜਰਨਲਿਸਟਿਕ ਸੇਫਟੀ ਇਜ਼ ਪਾਰਟਿਕੂਲਰਲੀ ਰੈਲੇਵੈਂਟ in the disputed territory of Jammu and Kashmir. For Jammu Kashmir ਦਾ ਜ਼ਿਕਰ ਹੈ ਜਿੱਥੇ freedom of press ਕੁਚਲੀ ਗਈ ਹੈ। The editor of prominent independent local news site Kashmir Wala, Wahid Shah, was arrested earlier this year under both the sedition law and UAPA ਕਿ ਉਹਨਾਂ ਔਰ ਇਹਦੇ ਤੇ UN ਨੇ ਵੀ ਉਹਨਾਂ ਦੇ ਸਪੈਸ਼ਲ ਰਿਪੋਰਟਰ ਨੇ ਵੀ ਇਸ ਦੇ ਉੱਤੇ ਬਿਆਨ ਦਿੱਤਾ ਹੈ। ਫਿਰ ਉਹਨਾਂ ਨੇ ਕਿਹਾ ਵੀ ਇਕੱਲਾ ਇਹ ਨਹੀਂ ਹੈ, ਇੰਡੀਆ ਆਲਸੋ ਲੀਡਸ ਦਾ ਵਰਲਡ ਇਨ ਨੰਬਰ ਆਫ ਇੰਟਰਨੈਟ ਸ਼ਟਡਾਊਨਸ, ਕਿਵੇਂ ਜਿੱਥੇ ਜੀ ਕਰਦਾ ਇੰਟਰਨੈਟ ਸ਼ਟਡਾਊਨ ਕਰ ਦਿੰਦੇ ਨੇ, ਵਿਦ ਅਥਾਰਟੀਜ਼ ਯੂਜ਼ਿੰਗ ਥੀਸ ਸ਼ਟਡਾਊਨਸ ਟੂ ਪ੍ਰੀਵੈਂਟ ਅਨਰੈਸਟ। ਔਰ ਇਹ ਸਾਰੇ ਦੇ ਨਾਲ ਹਿਊਮਨ ਰਾਈਟਸ ਵਾਚ ਨੇ ਕਿਹਾ ਵੀ 71 ਸ਼ਟਡਾਊਨਸ 2021 ਚ ਹੋਏ ਨੇ, ਜਿਨ੍ਹਾਂ ਚ 51 ਇਕੱਲੇ ਜੰਮੂ ਕਸ਼ਮੀਰ ਚ ਹੋਏ। ਫਿਰ ਕਿ ਜਿਹੜੇ ਲਾਅ ਨੇ ਐਂਟੀ ਡਾਈਸੈਂਟ, ਇਹ ਮੈਨੂੰ ਵੀ ਨਹੀਂ ਸੀ ਪਤਾ ਕਿ ਭਾਈ ਕਿਵੇਂ ਇਹਨਾਂ ਨੇ ਇੰਟਰਨੈਸ਼ਨਲ ਲਾਅ ਜਿਹੜੇ ਨੇ ਉਹਨਾਂ ਦੇ ਉੱਤੇ ਦਸਤਖਤ ਨਹੀਂ ਕੀਤੇ ਹੋਏ, ਔਰ ਉਹਦੇ 'ਚ ਉਹਨਾਂ ਨੇ ਇਸ ਨੂੰ ਪੁਆਇੰਟ ਆਊਟ ਕੀਤਾ ਕਿ ਵੀ ਜਿਹੜੇ ਨੇ ਉਹਨਾਂ ਨੇ ਇੱਕ ਮੈਗਿੰਸਕੀ ਲੈਜਿਸਲੇਸ਼ਨ ਹੈ, ਇਹ ਉਹਨਾਂ ਨੇ ਵੈਸੇ ਅਮਰੀਕਾ ਔਰ ਆਸਟ੍ਰੇਲੀਆ ਨੂੰ ਕਿਹਾ ਕਿ ਤੁਸੀਂ ਇਹਦੇ ਥੱਲੇ ਇਹਨਾਂ ਤੇ ਇੰਡੀਆ ਤੇ ਕਾਰਵਾਈ ਕਰ ਸਕਦੇ ਹੋ, ਕਿਉਂਕਿ ਇੰਡੀਆ ਨੇ ਦਾ ਇੰਟਰਨੈਸ਼ਨਲ ਕਮਿਟੀ ਸ਼ੁੱਡ ਆਲਸੋ ਪ੍ਰੈਸ਼ਰ ਇੰਡੀਅਨ ਗਵਰਨਮੈਂਟ ਟੂ ਵਾਕ ਦਾ ਟਾਕ ਔਨ ਹਿਊਮਨ ਰਾਈਟਸ। Currently, India is not signatory to the Committee Against Torture. ਹੁਣ ਜਿਹੜੀ ਕਮੇਟੀ ਅਗੇਂਸਟ ਟਾਰਚਰ ਦਾ ਹੈ ਉਹਦੇ ਤੇ ਵੀ ਇੰਡੀਆ ਨੇ ਸਾਈਨ ਨਹੀਂ ਕੀਤੇ, ਐਂਡ ਦਾ ਕਮੇਟੀ ਦਾ ਐਲੀਮੀਨੇਸ਼ਨ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ, ਇਹ UN ਕਨਵੈਨਸ਼ਨ ਤੇ ਵੀ ਇਹਨਾਂ ਨੇ ਸਾਈਨ ਨਹੀਂ ਕੀਤੇ ਹੋਏ। ਕਮੇਟੀ ਅਗੇਂਸਟ ਟਾਰਚਰ, ਕਮੇਟੀ ਅਗੇਂਸਟ ਐਲੀਮੀਨੇਸ਼ਨ ਆਫ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਔਰ ਦਾ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ, ਹੁਣ ICC ਹੋਣਾ ਚਾਹੀਦਾ ਹੈ ਕਿ ਜਿਹੜੇ ਕ੍ਰਾਈਮ ਕਰਦੇ ਨੇ ਉਹਨਾਂ ਨੂੰ ਜਵਾਬ ਦੇ, ਉਹਦੇ ਤੇ ਵੀ ਉਹਨਾਂ ਨੇ ਦਸਤਖਤ ਨਹੀਂ ਕੀਤੇ ਹੋਏ। Therefore, it is vital that world leaders pressure the BJP to sign these agreements, both to show that the party is serious about its obligations and protect those persecuted or attacked within India. ਕਿਉਂਕਿ ਤਿੰਨੋਂ ਹੀ ਨਾ ਉਹਨਾਂ ਨੇ ਟਾਰਚਰ ਦੀ ਕਨਵੈਨਸ਼ਨ ਤੇ ਸਾਈਨ ਕੀਤੇ ਨੇ, ਨਾ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਤੇ ਕੀਤੇ ਨੇ, ਨਾ ਹੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਤੇ। ਔਰ ਉਹਨਾਂ ਨੇ ਫਿਰ ਇਹ ਅਮਰੀਕਾ ਨੂੰ ਦਾ ਕੰਟਰੀਜ਼ ਇਨਕਲੂਡਿੰਗ ਯੂਨਾਈਟਿਡ ਸਟੇਟਸ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ already have measures in place to achieve this through Magnitsky legislation, which allows governments to freeze the assets and implement travel bans of individuals in other countries who are involved in human rights abuse. ਉਹਨੇ ਕਿਹਾ ਵੀ ਜੇ ਸੱਚਮੁੱਚ ਅਮਰੀਕਾ, ਆਸਟ੍ਰੇਲੀਆ, UK ਇੰਟਰਸਟਿਡ ਨੇ ਹਿਊਮਨ ਰਾਈਟਸ, ਉਹਨਾਂ ਨੂੰ ਕੋਈ ਇੰਡੀਆ ਦੇ ਉੱਤੇ ਓਵਰਆਲ ਸੈਂਕਸ਼ਨਸ ਲਾਉਣ ਦੀ ਲੋੜ ਨਹੀਂ ਹੈ
ਇਹ ਮੈਗਨਸਕੀ ਲੈਜਿਸਲੇਸ਼ਨ ਦੇ ਥੱਲੇ ਉਹ ਉਹਨਾਂ ਇੰਡੀਵਿਜੂਅਲਸ ਦੇ ਉੱਤੇ ਪਾਬੰਦੀ ਲਾ ਸਕਦੇ ਨੇ ਜਿਹੜੇ ਕਿ ਹਿਊਮਨ ਰਾਈਟਸ ਐਬਿਊਜ਼ਸ ਦੇ ਵਿੱਚ ਇਨਵੋਲਵ ਨੇ ਔਰ ਉਹਨਾਂ ਦੇ ਅਕਾਊਂਟ ਫਰੀਜ਼ ਕਰ ਸਕਦੇ ਨੇ, ਜਿਵੇਂ ਰਸ਼ੀਆ ਦੇ ਮਾਮਲੇ 'ਚ ਅਮਰੀਕਾ ਨੇ ਕੀਤਾ ਹੈ ਜਾਂ ਉਸ ਤੋਂ ਪਹਿਲਾਂ ਈਰਾਨ ਦੇ ਮਾਮਲੇ ਦੇ ਵਿੱਚ ਕੀਤਾ ਸੀ। ਸੋ ਕੁੱਲ ਮਿਲਾ ਕੇ ਅਸੀਂ ਇਹ ਦੇਖ ਰਹੇ ਹਾਂ ਕਿ ਦੁਨੀਆ ਦੇ ਵਿੱਚ ਅੱਗੇ ਤਾਂ ਸੀ ਕਿ ਜੀ ਇੰਡੀਆ ਜੋ ਕਰ ਰਿਹਾ, ਦੇਖੋ ਬਾਹਰਲਿਆਂ ਨੂੰ ਪਤਾ ਹੀ ਨਹੀਂ ਹੈ ਵੀ ਕੀ ਕਰ ਰਹੇ ਨੇ, ਪਰ ਹੁਣ ਜਦੋਂ ਇਸ ਲੈਵਲ ਦੀਆਂ ਰਿਪੋਰਟਸ ਆਰਗੇਨਾਈਜੇਸ਼ਨ ਆਫ ਵਰਲਡ ਪੀਸ ਦੀ ਕਾਫੀ ਡੀਟੇਲਡ ਉਹਨਾਂ ਨੇ ਬ੍ਰੇਕਅਪ ਯੂਪੀ ਦੇ ਵਿੱਚ ਕਿੰਨੇ ਕੇਸ ਨੇ ਉਸ ਦੀ ਉਹਨਾਂ ਨੇ ਬੜੀ ਡੀਟੇਲ ਦੇ ਵਿੱਚ ਕਿਹਾ ਵੀ ਕਿੰਨੇ ਉਹਨਾਂ ਨੇ ਬੀਜੇਪੀ ਲੀਡਰਸ ਹੈਵ ਆਲਸੋ ਮੇਡ ਪਬਲਿਕ ਸਟੇਟਮੈਂਟਸ ਵਿਲੀਫਾਈਂਗ ਮਾਈਨੋਰਿਟੀ ਗਰੁੱਪਸ ਐਨਕਰੇਜਿੰਗ ਹਿੰਦੂ ਨੈਸ਼ਨਲਿਸਟ ਗਰੁੱਪਸ ਟੂ ਟੇਕ ਅਪ ਟੂ ਵਾਇਲੈਂਸ ਔਨ ਦਾ ਗਵਰਨਮੈਂਟਸ ਬਿਹਾਫ ਕਿ ਇੰਨੀ ਨਫ਼ਰਤ ਫੈਲਾਈ ਹੋਈ ਹੈ। ਗਵਰਨਮੈਂਟ ਦੇ ਲੀਡਰ ਬਿਆਨ ਦਿੰਦੇ ਨੇ ਜਿਹੜਾ ਭੀੜਾਂ ਨੂੰ ਉਕਸਾਉਣ ਲਈ ਹੁੰਦਾ ਹੈ ਕਿ ਉਹ ਮਾਈਨੋਰਿਟੀਜ਼ ਦੇ ਖਿਲਾਫ ਜਿਹੜਾ ਹੈ ਉਹ ਵਾਇਲੈਂਸ ਕਰਨ। और इसी तरह उन्होंने कहा बीजेपी सपोर्टर्स वर implicated in communal and caste based violence in Delhi and Maharashtra in 2018। फिर दलित ते आदिवासियों की गल है, एमनेस्टी इंटरनेशनल की रिपोर्ट ਨੂੰ कोट किया है। अकॉर्डिंग टू एमनेस्टी इंटरनेशनल more than 50,000 crimes against caste and 8,272 against tribes were reported in 2020। ਸਿਰਫ ਇੱਕ ਸਾਲ ਦੇ ਵਿੱਚ, ਔਰ 2020 ਉਹ ਸਾਲ ਹੈ ਜਦੋਂ ਕੋਵਿਡ ਫੁੱਲ ਸਕੇਲ ਅਟੈਕ ਹੋ ਜਾਂਦਾ, ਮਈ ਜੂਨ ਤੱਕ ਪਹੁੰਚਦੇ ਆ। ਇਹ ਐਮਨੈਸਟੀ ਕਹਿੰਦੀ ਹੈ ਕਿ ਭਾਈ 50,000 ਕ੍ਰਾਈਮ ਜਿਹੜੇ ਨੇ ਉਹ ਸ਼ਡਿਊਲ ਕਾਸਟ ਦੇ ਅਗੇਂਸਟ ਤੇ 8,272 ਜਿਹੜੇ ਨੇ ਉਹ ਸ਼ਡਿਊਲ ਟ੍ਰਾਈਬਸ ਦੇ ਅਗੇਂਸਟ ਕਮਿਟ ਕੀਤੇ ਗਏ। These numbers don't include cases of sexual violence perpetuated against women by men in higher caste, the victims of which are also prevented from accessing public। ਉਹਨਾਂ ਨੇ ਕਿਹਾ ਇਹਦੇ 'ਚ ਉਹ ਸੈਕਸ਼ੂਅਲ ਕ੍ਰਾਈਮ ਇਨਵੋਲਵ ਜਿਹੜੇ ਨੇ ਉਹ ਇਨਕਲੂਡਡ ਨਹੀਂ ਨੇ ਜਿਹੜੇ ਕਿ ਉੱਚੀ ਜ਼ਾਤ ਵਾਲਿਆਂ ਵੱਲੋਂ ਕੀਤੇ ਜਾਂਦੇ ਨੇ। ਸੋ ਅਸੀਂ ਸ਼ੁਕਰੀਆ ਹੀ ਕਰ ਸਕਦੇ ਹਾਂ ਆਰਗੇਨਾਈਜੇਸ਼ਨ ਆਫ ਵਰਲਡ ਪੀਸ ਦਾ, ਜਾਂ ਜਿਹੜੀਆਂ ਪਬਲੀਕੇਸ਼ਨਸ USF ਜਾਂ ਵਾਸ਼ਿੰਗਟਨ ਪੋਸਟ ਇਹ ਹੌਸਲਾ ਕਰ ਰਹੇ ਨੇ ਕਿ ਭਾਰਤ ਦੇ ਸਾਰੇ ਨੂੰ ਜਿਹੜਾ ਉਹ ਐਕਸਪੋਜ਼ ਕਰ ਰਹੇ ਨੇ। ਪਰ ਜਿੱਥੇ ਇਹ ਆ ਜਾਂਦਾ ਹੈ ਕਿ ਭਾਈ ਮੁਲਕਾਂ ਦੇ ਆਪਣੇ ਇੰਟਰਸਟ, ਆਪਣੀ ਇਕੋਨਮੀ ਜਾਂ ਆਪਣੇ ਵੈਸਟਡ ਇੰਟਰਸਟ ਦੇ ਨਾਂ ਥੱਲੇ ਕਿਤੇ ਹੋਰ ਜੁੜੇ ਹੋਏ ਨੇ, ਉੱਥੇ ਫਿਰ ਅੱਖਾਂ ਦੇਖਣ ਤੋਂ ਅਣਦੇਖਿਆ ਕਰ ਦਿੰਦੀਆਂ ਨੇ, ਕੰਨ ਸੁਣਨ ਤੋਂ ਅਣਸੁਣੇ ਹੋ ਜਾਂਦੇ ਨੇ, ਔਰ ਉਸ ਕਿਸਮ ਦੀ ਸੁਸਾਇਟੀ ਫਿਰ ਅੱਗੋਂ ਜਿਹੜੀ ਹੈ ਉਹ ਕਿਸ ਹੱਦ ਤੱਕ ਜਾ ਕੇ ਡਿੱਗੇਗੀ। ਕੁੱਲ ਇਨਸਾਨੀਅਤ 'ਚ ਅਸੀਂ ਦੇਖ ਰਹੇ ਹਾਂ ਕਿ ਥਰਡ ਕਲਾਸ ਲੀਡਰ ਅੱਗੇ ਨੇ, ਉਹੀ ਨਫ਼ਰਤੀ ਮਾਹੌਲ, ਉਹੀ ਰੇਸਿਜ਼ਮ ਇਸ ਮੁਲਕ 'ਚ ਵੀ ਅਸੀਂ ਦੇਖ ਰਹੇ ਹਾਂ, ਅਕ੍ਰੋਸ ਯੂਰਪ ਵੀ ਦੇਖ ਰਹੇ ਹਾਂ। ਬੁੱਧਿਸਟ ਮੁਲਕ ਜਿੱਥੇ ਜਿਹੜੇ ਬੁੱਧ ਨੇ ਪੀਸ ਦਾ ਸੁਨੇਹਾ ਦਿੱਤਾ, ਤੁਸੀਂ ਰੋਹਿੰਗਿਆ ਮੁਸਲਮਾਨਾਂ ਦੇ ਹਵਾਲੇ ਨਾਲ, ਬਰਮਾ ਨੇ ਕੀ ਕੀਤਾ, ਮਿਆਂਮਾਰ ਨੇ ਆਪਣੇ ਰੋਹਿੰਗਿਆਂ ਦੇ ਨਾਲ, श्रीलंका ਦੇ ਬੌਧੀਆਂ ਨੇ ਕੀ ਕੀਤਾ ਮੁਸਲਮਾਨਾਂ ਦੇ ਨਾਲ ਔਰ ਤਾਮਿਲਾਂ ਦੇ ਨਾਲ, ਔਰ ਹਿੰਦੂਤਵੀ ਸਿਸਟਮ ਜਿੱਥੇ 1 ਬਿਲੀਅਨ 500 ਮਿਲੀਅਨ ਲੋਕ ਅੱਜ ਕਿਸ ਕਿਸਮ ਦੇ ਜ਼ਾਬਰ ਹਾਕਮ ਜਿਨ੍ਹਾਂ ਦੀ ਆਈਡੀਓਲੋਜੀ ਨਫ਼ਰਤ ਦੇ ਉੱਤੇ ਬੇਸਡ ਹੈ, ਉਹਨਾਂ ਦੇ ਕੋਲ ਪਾਵਰ ਹੈ। ਪਰ ਅਸੀਂ ਫਿਰ ਵੀ ਜਿਹੜਾ ਸੱਚ ਦੀ ਆਵਾਜ਼ ਚੁੱਕਦਾ ਹੈ, ਅਸੀਂ ਗੁਰੂ ਨਾਨਕ ਦੇ ਸਿੱਖ ਹੋਣ ਦੇ ਨਾਤੇ ਜਿਹੜੇ ਬਾਬੇ ਨਾਨਕ ਨੇ ਉਸ ਧਰਤੀ ਦੇ ਉੱਤੇ ਇਨਸਾਨੀ ਹਕੂਕਾਂ ਦੀ ਆਵਾਜ਼ ਚੁੱਕਦੇ ਆ। ਇਹ ਫਰਮਾਇਆ ਸੀ ਕਿ ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਸੋ ਅਸੀਂ ਵੀ ਸੱਚ ਦੇ ਪਾਂਧੀ ਇਹ ਸਾਰੇ ਸੱਚ ਬੋਲਣ ਵਾਲਿਆਂ ਨੂੰ ਆਪਣੇ ਕਾਫਲੇ ਦੇ ਵਿੱਚ ਵੀ ਵੈਲਕਮ ਕਰਦੇ ਆ ਤੇ ਅਸੀਂ ਇਹਨਾਂ ਦੇ ਕਾਫਲੇ 'ਚ ਵੀ। ਬਿਲਕੁਲ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨੌਰਥ ਪੋਰਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਆ ਤਾਂ ਆਪਾਂ ਸੈਗਮੈਂਟ ਸ਼ੁਰੂ ਕਰਨ ਲੱਗੇ ਹਾਂ ਚੌਥੇ ਵਾਲਾ। ਉਸ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨ ਤੇ ਭਾਰਤ ਵੱਲੋਂ SCO ਦੇ ਹੋਰ ਮੁਲਕਾਂ ਦੇ ਨਾਲ ਅਕਤੂਬਰ ਮਹੀਨੇ ਵਿੱਚ ਹਰਿਆਣੇ ਵਿੱਚ ਹੋਣ ਵਾਲੀਆਂ ਦਹਿਸ਼ਤਗਰਦ ਵਿਰੋਧੀ ਫੌਜੀ ਮਸ਼ਕਾਂ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਕਿ ਪਾਕਿਸਤਾਨ ਨੇ ਕਸ਼ਮੀਰ ਨੂੰ ਭੁਲਾ ਕੇ ਹੁਣ ਭਾਰਤ ਨਾਲ ਜੱਫੀ ਪਾਉਣ ਦਾ ਫੈਸਲਾ ਤਾਂ ਨਹੀਂ ਕਰ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਕਿਸੇ ਵੀ ਮੁਲਕ ਦੀ ਫੋਰਨ ਪਾਲਿਸੀ ਕੀ ਹੋਏਗੀ ਇਹ ਫੈਸਲਾ ਉਹਨਾਂ ਨੇ ਕਰਨਾ, ਪਰ ਅਸੀਂ ਕਿਉਂਕਿ ਜਦੋਂ ਪਾਕਿਸਤਾਨ ਦੇ ਹਵਾਲੇ ਨਾਲ ਗੱਲ ਕਰਦੇ ਹਾਂ ਔਰ ਸਾਡੀ ਦਿਲਚਸਪੀ ਜਿੱਥੇ ਕਸ਼ਮੀਰ ਦੇ ਮੁੱਦੇ ਤੇ ਹੁੰਦੀ ਹੈ ਆਲਵੇਜ਼, ਉੱਥੇ ਪਾਕਿਸਤਾਨ ਕੀ ਡਾਇਰੈਕਸ਼ਨ ਅਖਤਿਆਰ ਕਰਦਾ ਹੈ ਉਹ ਸਾਡੇ ਤੇ ਵੀ ਇੰਪੈਕਟ ਹੁੰਦਾ ਹੈ ਕਿ ਪਾਕਿਸਤਾਨ ਭਾਰਤ ਸੰਬੰਧ ਕਿਸ ਪਾਸੇ ਵੱਲ ਜਾਂਦੇ ਨੇ, ਕਿਹਨਾਂ ਹਾਲਾਤਾਂ 'ਚ ਜਿਹੜਾ ਹੈ ਉਹ ਸਾਰਾ ਬਣਦਾ ਹੈ। ਔਰ ਕੁਝ ਇਹ ਨਜ਼ਰ ਆ ਰਿਹਾ ਹੈ ਕਿ ਵੀ ਪਾਕਿਸਤਾਨ ਦੀ ਭਾਰਤ ਪ੍ਰਤੀ ਜਿਹੜੀ ਨੀਤੀ ਹੈ ਉਹ ਉਹਦੇ 'ਚ ਬੜੀ ਤੇਜ਼ੀ ਨਾਲ ਯੂ ਟਰਨ ਆ ਰਿਹਾ। ਇੱਕ ਤਾਂ ਹੁੰਦਾ ਵੀ ਬਦਲਾਵ ਆ ਰਿਹਾ, ਇੱਕ ਆ ਰਿਹਾ ਯੂ ਟਰਨ ਆ ਰਿਹਾ। ਕਿਉਂਕਿ ਅਸੀਂ ਦੇਖਦੇ ਹਾਂ ਕਿ 5 ਅਗਸਤ 2019 ਨੂੰ ਜਦੋਂ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ ਆਰਟੀਕਲ 370 35A ਦੇ ਥੱਲੇ ਭਾਰਤ ਦੀ ਪਾਰਲੀਮੈਂਟ ਨੇ ਖਤਮ ਕੀਤਾ, ਪਾਕਿਸਤਾਨ ਦਾ ਰਿਐਕਸ਼ਨ ਬਹੁਤ ਸਟਰੋਂਗ ਸੀ, ਹੋਣਾ ਵੀ ਚਾਹੀਦਾ ਸੀ। ਉਹਨਾਂ ਨੇ ਫੌਰਨ ਜਿਹੜਾ ਹੈ ਉਹਨਾਂ ਦੇ ਐਂਬੈਸਡਰ ਨੂੰ ਉੱਥੋਂ ਹਾਈ ਕਮਿਸ਼ਨਰ ਨੂੰ ਬਾਹਰ ਕੱਢ ਦਿੱਤਾ ਹੈ। ਡਿਪਲੋਮੈਟਿਕ ਰਿਲੇਸ਼ਨਸ ਚਾਰਜ ਦੀ ਅਫੇਅਰ ਤੇ ਰਹਿ ਗਏ, ਟ੍ਰੇਡ ਬੰਦ ਕਰ ਦਿੱਤਾ। ਜੋ ਟ੍ਰੇਨਾਂ ਬੱਸਾਂ ਆਪਸ ਦੇ ਵਿੱਚ ਦੋਨਾਂ ਦੇਸ਼ਾਂ ਦੇ ਨਾਲ ਸਮਝੌਤਿਆਂ ਤਹਿਤ ਚੱਲ ਰਹੀਆਂ ਸੀ ਉਹ ਬੰਦ ਹੋ ਗਈਆਂ। ਔਰ ਕੋਈ ਵੀ ਜਿਹੜਾ ਫੋਰਮ ਹੈ ਉਸ ਦੇ ਉੱਤੇ ਭਾਰਤ ਨਾਲ ਨਾ ਸਾਂਝ ਵਰਗੀ ਗੱਲ ਰਹੀ, ਇੰਟਰਨੈਸ਼ਨਲ UN ਲੈਵਲ ਤੇ ਜਾਂ ਦੂਸਰੇ ਤਾਂ ਰਿਹਾ ਹੀ, ਜਿਵੇਂ ਉੱਥੇ ਤਾਂ ਸਾਰੇ ਹੀ ਹੁੰਦੇ ਨੇ, ਲੇਕਿਨ ਇਹ ਇੱਕ ਪ੍ਰਭਾਵ ਗਿਆ। ਔਰ ਜਿਵੇਂ ਇਮਰਾਨ ਖਾਨ ਉਹਨਾਂ ਨੇ ਐਡਰੈਸ ਕੀਤਾ ਸਪਟੈਂਬਰ 2019 UN ਦੇ ਵਿੱਚ, ਔਰ ਉਸ ਤੋਂ ਬਾਅਦ ਵੀ ਪਾਕਿਸਤਾਨ ਦੇ ਲੋਕਾਂ ਨੇ ਆਪਣੀ ਸਿੰਪਥੀ ਦਾ ਇਜ਼ਹਾਰ ਕਰਦੇ ਆ ਕਿ ਭਾਈ ਅਸੀਂ ਕਸ਼ਮੀਰੀਆਂ ਦੇ ਨਾਲ ਖੜੇ। ਹੁਣ ਕਸ਼ਮੀਰ ਦੇ ਵਿੱਚ ਤਾਂ 2019 ਦੇ ਸਟੈਪ ਤੋਂ ਬਾਅਦ ਹਾਲਾਤ ਵੱਧ ਤੋਂ ਵੱਧਰ ਹੁੰਦੇ ਚਲੇ ਗਏ। ਗੱਲਾਂ ਇਹੀ ਨਹੀਂ ਵੀ ਉਹਦਾ ਇਹ ਆਰਟੀਕਲ ਸਪੈਸ਼ਲ ਸਟੇਟਸ ਖਤਮ ਕੀਤਾ, ਸੂਬੇ ਦਾ ਵਜੂਦ ਵੀ ਖਤਮ ਕੀਤਾ। ਫਿਰ 3 ਡਰਟੀ ਡੇਜ਼ ਜਿਹਦੇ 'ਚ ਡੈਮੋਗ੍ਰਾਫਿਕ ਚੇਂਜ, ਰੀਡਿਸਟ੍ਰਿਕਟਿੰਗ, ਇਹ ਸਾਰੀ ਉਹਨਾਂ ਨੇ ਉੱਥੇ ਜਿਸ ਅੰਦਾਜ਼ ਦੇ ਵਿੱਚ ਕੀਤੀ। ਔਰ ਹੁਣ ਜੇ ਅਸੀਂ ਕਸ਼ਮੀਰ ਦੇ ਹਵਾਲੇ ਨਾਲ ਪਹਿਲਾਂ ਖਬਰ ਦਾ ਦੇਖੀਏ ਕਿ ਜਿਹੜਾ ਕੱਲ ਬਹੁਤ ਸਾਰੀਆਂ ਧਿਰਾਂ ਦਾ ਜਿਹੜੀਆਂ ਭਾਵੇਂ ਭਾਰਤੀ ਸਿਸਟਮ 'ਚ ਰਹਿ ਕੇ ਕਸ਼ਮੀਰ ਦੇ ਲੋਕਾਂ ਦੀ ਮੁਕਤੀ ਦੀ ਗੱਲ ਸੋਚਦੀਆਂ ਨੇ, ਫਾਰੂਕ ਅਬਦੁੱਲਾ, ਮਹਿਬੂਬਾ ਮੁਫਤੀ, ਇਹ ਉਹ, ਉਹਨਾਂ ਨੇ ਇਹ ਕਿਹਾ ਕਿ ਹੁਣ ਜਿਹੜਾ ਇਹੀ ਨਹੀਂ ਕਿ ਉਹਨਾਂ ਨੇ ਉੱਥੋਂ ਦੀ ਡੈਮੋਗ੍ਰਾਫਿਕ ਚੇਂਜ ਕੀਤੀ, 25 ਲੱਖ ਨਾਨ ਕਸ਼ਮੀਰੀ ਵੋਟਰ ਰਜਿਸਟਰ ਕੀਤੇ ਔਰ ਹੁਣ ਉਹਨਾਂ ਨੇ ਜਿਹੜੀਆਂ ਚੋਣਾਂ ਕਰਵਾਉਣੀਆਂ ਨੇ ਉਹਨਾਂ ਨੂੰ ਵੋਟਿੰਗ ਹੱਕ ਦਿੱਤਾ ਹੈ। ਔਰ ਇਹਦੇ 'ਚ ਉਹ ਫੈਸਲਾ ਲੈ ਰਹੇ ਨੇ, ਆਲ ਪਾਰਟੀ ਮੀਟ ਡਿਸਾਈਡਸ ਟੂ ਅਪੋਜ਼ voting rights to non-Jammu Kashmir residents. The Farooq Abdullah says the decision of voting rights to outsiders was totally unacceptable and if needed we can approach court to oppose the move. ਕੋਰਟਾਂ ਕਾਟਾਂ ਨੇ ਕੀ ਕਰਨਾ ਹੈ, ਪਰ ਘੱਟੋ ਘੱਟ ਕਿ 25 ਲੱਖ ਜਦੋਂ ਗੈਰ ਕਸ਼ਮੀਰੀ ਵੋਟਰ ਆਣਗੇ ਤਾਂ ਅੰਦਾਜ਼ਾ ਕਲੀਅਰ ਹੈ ਕਿ ਵੀ ਉਹ ਕਿਸ ਰੁਖ 'ਚ ਜਾਏਗਾ। ਫਿਰ ਇਸੇ ਤਰ੍ਹਾਂ ਸਜਦ ਲੋਨ ਜਿਹੜੇ ਨੇ ਉਹਨਾਂ ਨੇ ਕਿਹਾ ਵਿਲ ਗੋ ਔਨ ਹੰਗਰ ਸਟ੍ਰਾਈਕ if non-locals enrolled as voters। ਹੁਣ ਪੀਪਲ ਕਾਨਫਰੰਸ ਦਾ ਹੀ ਜਿਹੜਾ ਹੈ ਉਹਨੇ ਤਾਂ ਇਹ ਕਿਹਾ ਅਬਦੁੱਲਾ ਨੇ ਕਿ ਵੀ ਅਸੀਂ ਕੋਰਟਸ ਵੱਲ ਜਾਵਾਂਗੇ
ਔਰ ਲੇਕਿਨ ਇਧਰ ਜੇ ਕਿ ਸਜਦ ਲੋਨ ਨੇ ਕਿਹਾ ਜੀ ਉਹ ਤਾਂ ਹੰਗਰ ਸਟ੍ਰਾਈਕ ਤੇ ਜਾਏਗਾ। ਹੁਣ ਕਸ਼ਮੀਰ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਕਿ ਆਲਮੋਸਟ ਇਹਨਾਂ 3 ਸਾਲਾਂ ਦੇ ਵਿੱਚ 5 ਅਗਸਤ 2022 ਦਾ ਗੁਜ਼ਰ ਗਿਆ, ਜੀ ਹਾਲਾਤ ਵੱਧ ਤੋਂ ਬਦਤਰ, ਜ਼ੁਲਮ ਦੀ। ਫਿਰ ਐਸਾ ਕੀ ਪਾਕਿਸਤਾਨ ਦੀ ਹਕੂਮਤ ਜਿਹੜੀ ਹੁਣ ਸ਼ਹਬਾਜ਼ ਸ਼ਰੀਫ ਨੂੰ ਹੈਡ ਕਰਦੇ ਨੇ, ਉਹਨਾਂ ਨੂੰ ਐਸਾ ਕੀ ਨਜ਼ਰ ਆ ਰਿਹਾ ਹੈ ਕਿ ਉਹ ਇੰਡੀਆ ਦੇ ਨਾਲ ਬਗਲਗੀਰ ਹੋਣਾ ਚਾਹੁੰਦੇ ਨੇ, ਜੱਫੀਆਂ ਪਾਉਣਾ ਚਾਹੁੰਦੇ ਨੇ, ਉਹਨਾਂ ਦੇ ਨਾਲ ਅੱਗੋਂ ਸਾਂਝਾਂ ਵਧਾਉਣਾ ਚਾਹੁੰਦੇ ਨੇ। ਔਰ ਅਸੀਂ ਪਿਛਲੇ ਹਫਤੇ ਦੇ ਇੱਕ ਪ੍ਰੋਗਰਾਮ 'ਚ ਜ਼ਿਕਰ ਕੀਤਾ ਸੀ ਕਿ ਵੀ ਆਸਟ੍ਰੇਲੀਅਨ ਹਾਈ ਕਮਿਸ਼ਨਰ ਜਿਹਨੇ ਜੁਆਇਨ ਕੀਤਾ ਪਾਕਿਸਤਾਨ 'ਚ, ਉਹਦੇ ਨਾਲ ਮੁਲਾਕਾਤ ਦੇ ਵੇਲੇ ਵੀ ਸ਼ਹਬਾਜ਼ ਸ਼ਰੀਫ ਨੇ ਭਾਰਤ ਨਾਲ ਦੋਸਤੀ ਔਰ ਅਸੀਂ ਅਮਨ ਪਸੰਦ ਤਰੀਕੇ ਨਾਲ ਔਰ ਅਸੀਂ ਇੱਧਰ ਉੱਧਰ ਜੋ ਜਿਸ ਕਿਸਮ ਦੀਆਂ ਗੱਲਾਂ ਹੁੰਦੀਆਂ ਨੇ, ਤੁਸੀਂ ਤਰਲੇ ਕੱਢ ਰਹੇ ਹੁੰਦੇ ਹੋ ਕਿ ਜੀ ਚਲੋ ਪਿਛਲਾ ਛੱਡੋ ਸਾਰਾ ਤੇ ਅਸੀਂ ਤੁਹਾਡੇ ਜਿਹੜੇ ਜੋ ਹਜ਼ੂਰ ਸਾਡੇ ਮਾਈ ਬਾਪ, ਉਸ ਕਿਸਮ ਦੀ ਬਿਆਨਬਾਜ਼ੀ। ਅੱਜ ਮੈਂ ਫਿਰ ਖਬਰ ਹਾਰਵਰਡ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਹਵਾਲੇ ਨਾਲ ਦੇਖੀ। ਪਾਕਿਸਤਾਨ ਪ੍ਰਾਈਮ ਮਿਨਿਸਟਰ ਕਹਿੰਦੇ ਨੇ ਵਾਂਟ ਪਰਮਾਨੈਂਟ ਪੀਸ ਵਿਦ ਇੰਡੀਆ, ਵਾਰ ਨਾਟ ਐਨ ਆਪਸ਼ਨ, ਕਿ ਜੰਗ ਤਾਂ ਕੋਈ ਹੁਣ ਜੇ ਤੁਸੀਂ ਜੰਗ ਨੂੰ ਐਜ਼ ਏ ਆਪਸ਼ਨ ਆਪ ਹੀ ਕੱਢ ਦਿੰਦੇ ਹੋ ਤੇ ਫਿਰ ਤਾਂ ਤੁਹਾਡੇ ਹੱਥ 'ਚ ਕਟੋਰਾ ਹੀ ਹੈ। ਉਹ ਤੁਸੀਂ ਅੱਗੇ ਵੀ ਮੰਗਦੇ ਹੋ, 75 ਸਾਲ ਹੋ ਗਏ ਕਟੋਰਾ ਲੈ ਕੇ ਕਿ ਭਾਈ ਭਾਰਤ ਜਿਹੜਾ ਤੁਹਾਨੂੰ ਇਨਸਾਫ ਦੀ ਖੈਰ ਪਾ ਦੇ। ਹੁਣ ਇਹਦੇ 'ਚ ਪ੍ਰਾਈਮ ਮਿਨਿਸਟਰ ਸ਼ਹਬਾਜ਼ ਸ਼ਰੀਫ ਹੈਜ਼ ਸੈਡ Pakistan wants to have permanent peace with India through dialogue, as war is not an option for either of the countries to resolve the Kashmir issue, according to media report. Speaking to a delegation of students from Harvard University, Sharif also said sustainable peace in the region was linked to resolution of Kashmir issue as per UN. ਇਹ ਤਾਂ ਐਵੇਂ ਮੁਹਾਰਨੀ ਪੜਨ ਵਾਲੀ ਗੱਲ ਹੈ ਜੀ। UN resolutions ਦੇ ਥੱਲੇ ਜਿਹੜਾ ਉਹ ਅਸੀਂ ਕਹਾਂਗੇ ਕਿ ਇੰਡੀਆ ਜਿਹੜਾ ਉਹ ਪੀਸ ਕਰੇ ਔਰ ਕਸ਼ਮੀਰ ਮਸਲੇ ਨੂੰ ਹੱਲ ਕਰੇ, ਪਰ ਤੁਸੀਂ ਕਹਿ ਰਹੇ ਹੋ ਜੀ ਅਸੀਂ ਕੋਈ ਜੰਗ ਨਹੀਂ ਤੁਹਾਡੇ ਨਾਲ ਕਰਨੀ। ਅਸੀਂ ਤਾਂ ਉਹ ਭਾਈ ਤੁਸੀਂ ਉਹ ਸਾਡੇ ਇੱਕ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਸ਼ੇਰ ਜਦੋਂ ਬੁੱਢਾ ਵੀ ਹੋ ਜਾਂਦਾ ਹੈ, ਭਾਵੇਂ ਉਹਦੇ ਦੰਦ ਸ਼ਿਕਾਰ ਕਰਨ ਦੇ ਕਾਬਿਲ ਨਹੀਂ ਰਹਿੰਦੇ, ਪਰ ਸ਼ੇਰ ਆਪਣੀ ਭਬਕਾਰ ਤਾਂ ਨਹੀਂ ਛੱਡਦਾ ਹੈ। ਆਪਣੀ ਉਹਨੇ ਜਿਹੜੀ ਭਬਕ ਹੈ ਉਹ ਤਾਂ ਉਹਦੀ ਕਾਇਮ ਹੁੰਦੀ ਹੈ। ਇਹ ਤਾਂ ਭਬਕ ਛੱਡ ਕੇ ਤੇ ਸ਼ੇਰ ਦੀ ਖੱਲ ਪਾ ਕੇ ਆਪਣੇ ਉੱਤੇ ਤੇ ਕਹਿੰਦੇ ਨੇ ਜੀ ਕਿ ਅਸੀਂ ਲੜਨਾ ਤਾਂ ਹੈ ਹੀ ਨਹੀਂ, ਕਿਉਂਕਿ ਅਸੀਂ ਤਾਂ ਲੜਨਾ ਹੀ ਨਹੀਂ ਹੈ, ਪਰ ਫਿਰ ਵੀ ਅਸੀਂ ਸ਼ੇਰ ਹੁੰਨੇ ਤੇ ਤੁਸੀਂ ਸਾਡੇ ਤੇ ਤੁਸੀਂ ਬੱਬਰ ਸ਼ੇਰ ਹੋ, ਇਸ ਲਈ ਤੁਸੀਂ ਸਾਡੇ ਸ਼ੇਰ ਹੋਣ ਤੇ ਹੀ ਤਰਸ ਕਰੋ। ਹੁਣ ਇਹੀ ਗੱਲ ਇੱਥੇ ਨਹੀਂ ਹੈ। ਅੱਜ ਜਿਹੜੀ ਖਬਰ ਜਿਹਦੇ ਤੋਂ ਮੈਨੂੰ ਲੱਗਦਾ ਹੈ ਕਿ ਈਵਨ ਜਿਹੜੀ ਪਾਕਿਸਤਾਨ ਦੀ ਫੌਜੀ ਕਿਆਦਤ ਹੈ ਉਹ ਵੀ ਕਿਤੇ ਨਾ ਕਿਤੇ ਜਿਹੜੀ ਆ ਉਹ ਦੋਸਤਾਨਾ ਲਾਈਨ ਵੱਲ ਜਾ ਰਹੀ ਹੈ। ਹਾਲਾਂਕਿ ਇਹ ਸਮਝਿਆ ਜਾ ਸਕਦਾ ਹੈ ਕਿ ਵੀ ਜਿਹੜੀ SCO ਇੱਕ ਏਸ਼ੀਅਨ ਮੁਲਕਾਂ ਦੀ ਆਰਗੇਨਾਈਜ਼ੇਸ਼ਨ, ਜਿਹਦੇ ਵਿੱਚ ਚਾਈਨਾ ਇੱਕ ਲੀਡਿੰਗ ਫੈਕਟਰ ਹੈ, ਔਰ ਇਸ SCO ਦੇ ਵਿੱਚ ਰਸ਼ੀਆ, ਚਾਈਨਾ, ਪਾਕਿਸਤਾਨ, ਈਰਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ ਤੇ ਉਜ਼ਬੇਕਿਸਤਾਨ ਤੇ ਇੰਡੀਆ, ਇਹ ਇਸ SCO ਦੇ ਮੈਂਬਰ ਨੇ। ਹੁਣ ਇਹਦਾ ਰੋਟੇਸ਼ਨ ਵਾਈਜ਼ ਇਹਨਾਂ ਦੀ ਜਿਹੜੀਆਂ ਨੇ ਇਹ ਐਂਟਾਈ ਟੈਰਰ ਔਰ ਦੂਸਰੀਆਂ ਮਿਲਟਰੀ ਡਰਿਲਸ ਕਰਦੇ ਨੇ, ਔਰ ਰੋਟੇਸ਼ਨ ਵਾਈਜ਼ ਇਹਨਾਂ ਦੇ ਹੋਸਟ ਮੁਲਕ ਹੁੰਦੇ ਨੇ। ਇਸ ਵਾਰ ਇਹ ਜਿਹੜਾ SCO ਦਾ ਹੋਸਟ ਹੈ ਉਹ ਇੰਡੀਆ ਹੈ, ਔਰ ਇੰਡੀਆ ਨੇ ਹਰਿਆਣੇ ਦੇ ਵਿੱਚ ਇੱਕ ਮਹੇਸਰ ਥਾਂ ਹੈ, ਉਸ ਥਾਂ ਦੇ ਉੱਤੇ ਜਿਹੜੀਆਂ ਨੇ ਉਹ ਜਿਸ ਨੂੰ ਇਹਨਾਂ ਨੇ ਕਾਊਂਟਰ ਟੈਰਰ ਮਿਲਟਰੀ ਐਕਸਰਸਾਈਜ਼ਸ ਕਿਹਾ ਉਹ ਰੱਖੀਆਂ ਹੋਈਆਂ ਨੇ। ਹੁਣ ਬਾਕੀ ਮੁਲਕ ਤਾਂ ਜ਼ਾਹਿਰ ਹੈ ਆਣਗੇ, ਪਰ ਮੈਨੂੰ ਹੈਰਾਨੀ ਹੋਈ ਕਿ ਪਾਕਿਸਤਾਨ ਟੂ ਅਟੈਂਡ SCO ਕਾਊਂਟਰ ਟੈਰਰ ਡਰਿਲਸ ਇਨ ਇੰਡੀਆ ਫੋਰਨ ਆਫਿਸ। ਪਾਕਿਸਤਾਨ ਦੇ ਫੋਰਨ ਆਫਿਸ ਨੇ ਬਰੀਫ ਕੀਤਾ ਕਿ ਜੀ ਜਿਹੜੀਆਂ ਇਹ ਰੀਜਨਲ ਐਂਟੀ ਟੈਰਰਿਜ਼ਮ ਸਟਰਕਚਰ ਹੈ ਉਸ ਦੇ ਥੱਲੇ ਅਸੀਂ ਜਿਹੜਾ ਹੈ ਉਹ ਇਹਨਾਂ ਨੂੰ ਅਟੈਂਡ ਕਰਾਂਗੇ ਭਾਰਤ 'ਚ। ਔਰ ਇੰਡੀਅਨ ਮੀਡੀਆ ਨੇ PTI ਦੀ ਖਬਰ ਹੈ ਬੜੀ ਪ੍ਰੋਮੀਨੈਂਸ ਦੇ ਨਾਲ ਕਿਹਾ ਕਿ ਜੀ ਇਹ 2019 ਤੋਂ ਬਾਅਦ ਜਦੋਂ ਤੋਂ ਪਾਕਿਸਤਾਨ ਦੇ ਨਾਲ ਡਿਪਲੋਮੈਟਿਕ ਰਿਲੇਸ਼ਨਸ ਜਿਹੜੇ ਨੇ ਸਟੈਪ ਡਾਊਨ ਹੋਏ, ਇਹ ਪਹਿਲਾ ਮੌਕਾ ਹੈ ਕਿ ਪਾਕਿਸਤਾਨ ਦੀ ਫੌਜ ਹਰਿਆਣੇ 'ਚ ਆ ਕੇ ਇੰਡੀਆ ਦੀ ਫੌਜ ਦੇ ਨਾਲ ਐਂਡ ਅਲੋਂਗ ਵਿਦ SCO ਦੇ ਬਾਕੀ ਮੈਂਬਰ ਮੁਲਕ ਜਿਹੜੀਆਂ ਨੇ ਉਹ ਕਾਊਂਟਰ ਟੈਰਰ ਮਿਲਟਰੀ ਡਰਿਲਸ ਕਰਨਗੇ। ਸੋ ਹੁਣ ਇਸ ਸਾਰੇ 'ਚੋਂ ਮੈਂ ਜਿਹੜਾ ਉਹ ਆਪਣੇ ਵਿਊਅਰਸ ਦੇ ਲਈ ਸਵਾਲੀਆ ਨਿਸ਼ਾਨ ਛੱਡ ਦਿੰਦਾ ਕਿ ਭਾਈ ਹੁਣ ਅਸੀਂ ਕੀ ਤਵੱਕੂ ਕਰਦੇ ਹਾਂ ਜਾਂ ਕੀ ਤਵੱਕੂ ਕਸ਼ਮੀਰੀ ਕਰ ਸਕਦੇ ਨੇ ਕਿ ਭਾਈ ਤੁਸੀਂ ਬਿਲਕੁਲ ਕੋਈ ਗੱਲ ਨਹੀਂ ਹੈ, ਹਾਰਡਸ਼ਿਪਸ ਹੁੰਦੀਆਂ ਨੇ, ਮੁਲਕ ਔਖੇ ਵੇੜਿਆਂ 'ਚੋਂ ਵੀ ਲੰਘਦੇ ਨੇ। ਪਾਕਿਸਤਾਨ ਦੇ ਵਿੱਚ
ਜ਼ਾਹਰ ਹੈ ਥੋੜ੍ਹਾ ਬਹੁਤ ਆਰਥਿਕ ਕ੍ਰਾਈਸਿਸ ਵੀ ਰਿਹਾ, ਉਹ ਥੋੜ੍ਹਾ ਬਹੁਤ ਓਵਰਕਮ ਵੀ ਹੋਇਆ, ਬਾਕੀ ਹੋਏਗਾ। ਪਰ ਜੇ ਤੁਸੀਂ ਗੈਰਤ ਹੀ ਛੱਡ ਦਿੰਦੇ ਹੋ ਔਰ ਬਿਲਕੁਲ ਜਿਹੜਾ ਉਹ ਸੱਪ ਇਹ ਕਹੇ ਕਿ ਜੀ ਮੈਂ ਤਾਂ ਹੁਣ ਰੱਸੀ ਬਣ ਗਿਆ, ਨਹੀਂ, ਉਹ ਭਾਵੇਂ ਡੰਗ ਨਾ ਮਾਰੇ, ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲ ਡੰਗ ਮਾਰਨ ਜੋਗੀ ਹਿੰਮਤ ਨਹੀਂ ਹੈ, ਤੇ ਆਪਣਾ ਜਿਹੜਾ ਫਨ ਖਿਲਾਰਿਆ ਹੋਇਆ ਫਨ ਖਿਲਾਰਨਾ ਤਾਂ ਨਾ ਛੱਡੋ। ਅਦਰਵਾਈਜ਼ ਤਾਂ ਫਿਰ ਰੱਸੀ ਪਹਿਲਾਂ ਹੀ, ਜੇ ਤੁਸੀਂ ਰੱਸੀ ਬਣਨ ਨੂੰ ਤਿਆਰ ਹੋ ਤੇ ਫਿਰ ਉਹ ਪਹਿਲਾਂ ਹੀ ਭਾਰਤ ਦੇ ਵਿੱਚ ਕੀ ਕਿਹਨਾਂ ਦੇ ਕੋਲ ਪਾਵਰ ਹੈ ਔਰ ਕਿਹਨਾਂ ਦੇ ਸਾਹਮਣੇ ਤੁਸੀਂ ਕਿਸ ਕਿਸਮ ਦੇ ਪੋਸਚਰ ਦੇ ਨਾਲ ਜਾ ਰਹੇ ਹੋ, ਤੇ ਤੁਸੀਂ ਅੰਦਾਜ਼ਾ ਲਾਓ ਕਿ ਫਿਰ ਤੁਹਾਡੀ ਖੈਰ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥੀਆਂ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਯੂਕੇ, ਸਵਿਟਜ਼ਰਲੈਂਡ ਅਤੇ ਇਟਲੀ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਕੈਨੇਡਾ। ਕੈਨੇਡਾ ਵਿੱਚ ਖਾਲਿਸਤਾਨ ਦੀਆਂ ਵੋਟਾਂ ਦਾ ਪਹਿਲਾ ਸੈਂਟਰ ਬਰੈਂਪਟਨ ਵਿੱਚ ਲੱਗੇਗਾ। ਬਰੈਂਪਟਨ ਵਿੱਚ ਖਾਲਿਸਤਾਨ ਦੀਆਂ ਵੋਟਾਂ 18 ਸਤੰਬਰ ਦਿਨ ਐਤਵਾਰ ਨੂੰ ਗੌਰ ਰੋਡ ਤੇ ਸਥਿਤ ਗੌਰ ਮੈਡੋਜ਼ ਕਮਿਊਨਿਟੀ ਸੈਂਟਰ ਵਿੱਚ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ 437 423 2669 ਜਾਂ 437 423 2666। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਜਨਮ ਅਸ਼ਟਮੀ ਮੌਕੇ ਰਾਗੀ ਸਿੰਘਾਂ ਦੇ ਇੱਕ ਜਥੇ ਨੇ ਨੀਲਧਾਰੀਆਂ ਦੇ ਗੁਰਦੁਆਰੇ ਵਿੱਚ ਕ੍ਰਿਸ਼ਨ ਜੀ ਦੀ ਸਿਫਤ ਵਿੱਚ ਜਿਹੜੇ ਗੀਤ ਗਾਏ ਨੇ। ਔਰ ਕੀ ਹਿੰਦੂਤਵੀ ਗੁਲਾਮੀ ਹੁਣ ਕੁਝ ਸਿੱਖਾਂ ਦੇ ਸਿਰ ਤੇ ਚੜ ਕੇ ਤਾਂ ਨਹੀਂ ਬੋਲ ਰਹੀ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਨਾਲ ਹੀ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਸਥਾਨ ਤੋਂ ਨਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਸਾਡੇ ਮਿੱਤਰ ਸੁਖਜਿੰਦਰ ਸਿੰਘ ਬਾਜਵਾ ਉਹ ਮੈਨੂੰ ਕਹਿਣ ਲੱਗੇ ਕਿ ਜੀ ਭੱਟਾਂ ਦਾ ਇੱਕ ਸਵਈਆ ਹੈ ਜਿਸ ਦੇ ਵਿੱਚ ਅਵਤਾਰਵਾਦ ਦਾ ਜ਼ਿਕਰ ਹੈ ਔਰ ਉਸ ਨੂੰ ਲੈ ਕੇ ਪੋਸਟ ਪਾਈ ਜਾ ਰਹੀ ਹੈ ਕਿ ਜੀ ਜਿਵੇਂ ਗੁਰੂ ਸਾਹਿਬਾਨ ਨੇ ਜਾਂ ਸਿੱਖ ਵੀ ਇਹ ਹਰ ਯੁੱਗ ਦੇ ਅਵਤਾਰ ਨੂੰ ਮੰਨਦੇ ਨੇ। ਔਰ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਇਸ ਦੇ ਉੱਤੇ ਵਿਚਾਰ ਕਰੋ, ਜ਼ਰੂਰ ਸਪੈਸ਼ਲ ਇਸ 'ਤੇ ਕਰੋ। ਪਰ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਤੱਕ ਕੋਈ ਵੀ ਅਸੀਂ, ਕਿਉਂਕਿ ਗੁਰਬਾਣੀ ਵਿਚਾਰ ਤਾਂ ਕਰਦੇ ਹਾਂ ਕਿ ਵੀ ਮੈਂ ਕਿਸੇ ਐਪਰੋਪਰੀਏਟ ਵਕਤ ਦੇ ਉੱਤੇ, ਹਾਲਾਂ ਅਸੀਂ ਜਦੋਂ ਵੀ ਸ਼ਬਦ ਵਿਚਾਰ ਕਰਦੇ ਅਸੀਂ ਇਹ ਮੈਂਸ਼ਨ ਕਰਦੇ ਹਾਂ ਕਿ ਜਦੋਂ ਰਾਮ ਲਫ਼ਜ਼ ਆਉਂਦਾ ਹੈ ਤੇ ਇਹ ਰਮਿਆ ਹੋਇਆ, ਓਮਨੀ ਪ੍ਰੈਜ਼ੈਂਟ, ਇਹ ਦਸ਼ਰਥ ਦਾ ਬੇਟਾ ਰਾਮ ਨਹੀਂ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਨ੍ਹਾਂ ਭਗਤ ਜਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹਨਾਂ ਨੇ ਆਪਣਾ ਸਫ਼ਰ ਤੈਅ ਕੀਤਾ। ਕੋਈ ਰਾਮ ਭਗਤ ਸੀ, ਕੋਈ ਕ੍ਰਿਸ਼ਨ ਭਗਤ ਸੀ, ਕੋਈ ਹੋਰ ਕਿਸੇ ਰਸਤੇ ਰਾਹੀਂ ਆਇਆ, ਪਰ ਅਲਟੀਮੇਟਲੀ ਉਹ ਆ ਕੇ ਜਿਹੜੇ ਨੇ ਉਹ ਨਿਰਾਕਾਰ ਦੇ ਵਿੱਚ ਜਦੋਂ ਉਹਨਾਂ ਨੇ ਰੱਬ ਨੂੰ ਦੇਖਿਆ ਕਿ ਰੱਬ ਜਿਹੜਾ ਹੈ ਉਹ ਉਸ ਫਾਰਮ 'ਚ ਨਹੀਂ ਹੈ ਜਿਵੇਂ ਉਹਨਾਂ ਨੇ ਆਪਣਾ ਸਫ਼ਰ, ਈਵਨ ਕਬੀਰ ਸਾਹਿਬ ਔਰ ਦੂਸਰਿਆਂ ਦਾ ਵੀ ਸਫ਼ਰ ਉਸ ਤੋਂ ਹੀ ਸ਼ੁਰੂ ਹੁੰਦਾ। ਔਰ ਜਦੋਂ ਉੱਥੇ ਪਹੁੰਚ ਜਾਂਦੇ ਨੇ ਤੇ ਫਿਰ ਉਹ ਇਹੀ ਕਹਿੰਦੇ ਨੇ ਕਿ ਭਾਈ ਜਤ ਦੇਖਾਂ ਤਤ ਤੂੰ। ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਤੁਸੀਂ ਜਿਸ ਐਕਸਪੀਰੀਅੰਸ ਰਾਹੀਂ ਅੱਗੇ ਆਏ ਹੁੰਦੇ ਹੋ ਉਹਦੇ 'ਚ ਤੁਹਾਡੀਆਂ ਨਿਗਾਹਾਂ ਦੇ ਵਿੱਚ ਜੋ ਬਹੁਤ ਵੱਡਾ ਹੁੰਦਾ ਹੈ। ਹੁਣ ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਉਸ ਦੇ ਲਈ ਉਹਦਾ ਪਿਓ ਸਭ ਤੋਂ ਤਾਕਤਵਰ ਹੁੰਦਾ ਹੈ, ਤੇ ਜੇ ਉਸ ਦੇ ਬੱਚੇ ਨੂੰ ਕੋਈ ਆ ਕੇ ਜਿਹੜਾ ਹੈ ਉਹ ਕਿਸੇ ਨਾਲ ਉਹ ਬੱਚਾ ਲੜਦਾ ਹੈ ਤੇ ਉਹ ਕਹਿੰਦਾ ਕਿ ਮੇਰਾ ਡੈਡੀ ਤੈਨੂੰ ਦੱਸੂਗਾ ਵੀ ਕੀ ਹੈ, ਕਿਉਂਕਿ ਉਹਨੂੰ ਹੁੰਦਾ ਹੈ ਕਿ ਵੀ ਉਹ ਸਭ ਤੋਂ ਤਾਕਤਵਰ ਹੈ। ਫਿਰ ਹੌਲੀ ਹੌਲੀ ਉਸ ਦੇ ਹੋਰ ਵੀ ਮਾਣ ਵਾਲੇ ਵੱਧ ਜਾਂਦੇ ਨੇ। ਸੋ ਮੈਂ ਸਮਝਦਾ ਹਾਂ ਵੀ ਜਿਹੜੀ ਜਦੋਂ ਅਸੀਂ ਬਾਣੀ ਦੇ ਵਿਚਾਰ ਕਰਦੇ ਹਾਂ, ਕੱਲ ਵੀ ਇੱਕ ਥਾਂ ਤੇ ਬੈਠੇ ਹਾਂ ਇਹ ਆਇਆ ਕਿ ਜੀ 84 ਲੱਖ ਜੂਨਾਂ ਦਾ ਕਨਸੈਪਟ ਕੀ ਹੈ। ਹੁਣ ਮੇਰਾ ਇਹ ਹੁੰਦਾ ਹੈ ਕਿ ਵੀ ਜਦੋਂ ਅਸੀਂ ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਦੋ ਤਰੀਕਿਆਂ ਦੇ ਨਾਲ ਹੁੰਦੀ ਆ, ਇਕੱਲੀ ਗੁਰਬਾਣੀ ਦੀ ਨਹੀਂ, ਹਰ ਸਕ੍ਰਿਪਚਰ ਜਿਹੜੀ ਹੈ ਉਹ ਕੁਰਾਨ ਮਜੀਦ ਹੋਏ ਜਾਂ ਈਵਨ ਬਾਈਬਲ ਹੋਏ ਜਾਂ ਫॉर दैट ਰੀਜ਼ਨ ਜਿਹੜੀ ਹੈ ਟੋਰਾ ਹੋਏ, ਇੱਕ ਤਾਂ ਇਹ ਹੈ ਕਿ ਵੀ ਤੁਸੀਂ ਲਿਟਰਲ ਉਹਨਾਂ ਲਫ਼ਜ਼ਾਂ ਦੇ ਮੁਤਾਬਕ ਹੀ ਕਰਦੇ ਹੋ।
ਇੱਕ ਹੈ ਕਿ ਤੁਸੀਂ ਉਸ ਕੰਟੈਕਸਟ ਨੂੰ ਦੇਖਦੇ ਹੋ, ਉਸ ਸਿਚੁਏਸ਼ਨ ਨੂੰ ਦੇਖਦੇ ਹੋ ਔਰ ਉਸ ਵਿਚਲੇ ਮੈਸੇਜ ਨੂੰ ਦੇਖਦੇ ਹੋ ਕਿ ਅਲਟੀਮੇਟਲੀ ਜਿਹੜੀ ਗੱਲ ਕਹਿ ਕੇ ਅਲਟੀਮੇਟਲੀ ਕਹੀ ਕੀ ਗਈ ਹੈ ਗੱਲ, ਫਿਰ ਤੁਹਾਡਾ ਉਸ ਤੇ ਫੋਕਸ ਹੁੰਦਾ ਔਰ ਮੇਰਾ ਹਮੇਸ਼ਾ ਹੁੰਦਾ ਕਿ ਮੈਂ ਜਿਹੜੀ ਸੈਕੰਡ ਕੈਟਾਗਰੀ ਹੈ ਉਸ ਦੇ ਦਾ ਧਾਰਨੀ ਹੈ ਕਿ ਭਾਈ ਕੁਝ ਚੀਜ਼ਾਂ ਜਦੋਂ ਤੁਸੀਂ ਜਿਨ੍ਹਾਂ ਨੂੰ ਸਮਝਾ ਰਹੇ ਹੋ ਉਹਨਾਂ ਦੇ ਕੋਲ ਕਿਹੜੇ ਲਫ਼ਜ਼ ਨੇ ਜਾਂ ਉਹਨਾਂ ਦੇ ਕੋਲ ਕਿਹੜੇ ਇਮੇजेस ਨੇ, ਤੁਸੀਂ ਉਹਨਾਂ ਨੂੰ ਇਸਤੇਮਾਲ ਕਰਕੇ ਆਪਣੀ ਗੱਲ ਕਹਿੰਦੇ ਹੋ। ਅੱਛਾ, ਇਸੇ ਤਰ੍ਹਾਂ ਜਿਹੜੇ ਭਗਤ ਜਨ ਖਾਸ ਤੌਰ ਤੇ ਉਹਨਾਂ ਚੋਂ ਆਏ ਜਿਹੜੇ ਕਿ ਰਾਮ ਜੀ, ਕ੍ਰਿਸ਼ਨ ਜੀ ਜਾਂ ਉਹ ਸਾਰੇ ਜਿਹੜੇ ਅਵਤਾਰਵਾਦ ਦੇ ਵਿੱਚ ਯਕੀਨ ਰੱਖਦੇ ਸੀ, ਉਹਨਾਂ ਨੇ ਜਦੋਂ ਗੁਰੂ ਸਾਹਿਬਾਨ ਦੇ ਘਰ 'ਚ ਆ ਕੇ ਦੇਖਿਆ ਤੇ ਅਲਟੀਮੇਟਲੀ ਉਹਨਾਂ ਨੇ ਆਪਣਾ ਆਪ ਸਰੈਂਡਰ ਕੀਤਾ ਹੈ ਔਰ ਕੱਲਾ ਸਰੈਂਡਰ ਹੀ ਨਹੀਂ ਕਿ ਉਹਨਾਂ ਦੀ ਬਾਣੀ ਨੂੰ ਉਹ ਰੁਤਬਾ ਹਾਸਲ ਹੋਇਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਦੀ ਬਾਣੀ ਦਰਜ ਹੋਈ ਔਰ ਉਹਨਾਂ ਨੇ ਉਸ ਬਾਣੀ ਦੇ ਚੋਂ ਵੀ ਸਾਨੂੰ ਪਤਾ ਲੱਗਦਾ ਕਿ ਭਾਈ ਕਿਵੇਂ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇੰਨੇ ਵਰਾ ਘੁੰਮੇ ਕਿਨੇ ਨਾ ਪਰਚਾ ਲਾਇਓ, ਕਿਤੇ ਵੀ ਸਾਨੂੰ ਨਹੀਂ ਮਿਲਿਆ, ਲੇਕਿਨ ਅਸੀਂ ਇੱਥੇ ਆ ਕੇ ਗੁਰੂ ਨਾਨਕ ਦੇ ਘਰ ਦੇ ਉੱਤੇ ਜਿਹੜਾ ਆ ਕੇ ਸਾਡੇ ਸਾਰੇ ਸ਼ੰਕੇ ਦੂਰ ਹੋ ਗਏ ਸਾਡੇ। ਸੋ ਇਹ ਕਈ ਵਾਰ ਤੁਸੀਂ ਜਿਵੇਂ ਜੋ ਤੁਹਾਡਾ ਐਕਸਪੈਕਟੇਸ਼ਨ ਹੁੰਦੀ ਹੈ ਪਾਸਟ ਨਾਲ ਜੁੜੀ ਹੋਈ ਵੀ, ਜਿਸ ਲਈ ਤੁਸੀਂ ਆਏ ਹੁੰਦੇ ਹੋ, ਜਿਹੜਾ ਸਫ਼ਰ ਤੈਅ ਕੀਤਾ ਹੁੰਦਾ, ਤੇ ਫਿਰ ਤੁਸੀਂ ਫਿਊਚਰ ਦੀ ਗੱਲ ਕਰਦੇ ਹੋ। ਜਿਵੇਂ ਹੁਣ ਇਹ ਸਵਈਆ, ਪਰ ਮੈਂ ਗੱਲ ਕਰਾਂਗਾ ਕਿਉਂਕਿ ਮੈਂ ਉਸ ਦੇ ਉੱਤੇ ਤਾਂ ਜਦੋਂ ਸੁਖਜਿੰਦਰ ਸਿੰਘ ਉਹਨਾਂ ਨੇ ਕਿਹਾ ਗੱਲ ਨਹੀਂ ਕੀਤੀ, ਪਰ ਜਿਹੜੀ ਖਬਰ ਨੇ ਪਿਛਲੇ 2 ਦਿਨਾਂ ਤੋਂ ਆਲਮੋਸਟ ਸਾਰੇ ਪਾਸੇ ਸਿੱਖ ਸੋਸ਼ਲ ਮੀਡੀਆ ਦੇ ਉੱਤੇ ਪੂਰਾ ਫੋਕਸ ਲਿਆ ਹੋਇਆ, ਉਹ ਰਾਗੀ ਸਿੰਘਾਂ ਦਾ ਇੱਕ ਜਥਾ ਜਨਮ ਅਸ਼ਟਮੀ ਦੇ ਮੌਕੇ ਦੇ ਉੱਤੇ ਨੀਲਧਾਰੀਆਂ ਦੇ ਇੱਕ ਡੇਰੇ ਜਿਹਨੂੰ ਔਜ਼ਾਰ ਹੈ ਗੁਰਦੁਆਰਾ ਹੀ ਕਹਿੰਦੇ ਨੇ, ਉਸ ਤੇ ਜਾ ਕੇ ਉਹਨਾਂ ਨੇ ਨਾ ਸਿਰਫ ਇੱਕ ਸ਼ਬਦ ਪੜ੍ਹਿਆ ਜਿਹਦੇ 'ਚ ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਜ਼ਾਹਰ ਹੈ ਉੱਥੋਂ ਗੁਰਬਾਣੀ ਹੈ, ਲੇਕਿਨ ਉਹ ਉੱਥੇ ਹੀ ਨਹੀਂ ਟਿਕੇ। ਉਹਨਾਂ ਨੇ ਫਿਰ ਆਪਣਾ ਕ੍ਰਿਸ਼ਨ ਦੀ ਉਸਤਤ ਦੇ ਵਿੱਚ ਵੀ ਗੀਤ ਗਾ ਕੇ ਕਿ ਜਿਵੇਂ ਸਾਰੇ ਰਾਧਾ ਵੀ ਨੱਚ ਰਹੀ ਹੈ ਤਾਂ ਦੂਜੇ ਵੀ ਰਚ ਰਹੇ ਨੇ ਔਰ ਪੂਰੇ ਜਿਹੜੇ ਨੇ ਉਹ ਰਾਗੀ ਸਿੰਘਾਂ ਵੱਲੋਂ ਇਸ ਕਿਸਮ ਦਾ ਗਾਇਨ ਚੱਲਣ, ਇਹ ਇੱਕ ਜਿਹੜਾ ਇਸ ਨੇ ਇੱਕ ਡਿਬੇਟ ਵੀ ਕ੍ਰੀਏਟ ਕੀਤੀ। ਜ਼ਾਹਰ ਹੈ ਕਿ ਮੈਂ ਜਦੋਂ ਉਸ ਵੀਡੀਓ ਦੇ ਥੱਲੇ ਦੇਖ ਰਿਹਾ ਸੀ 99% ਜਿਹੜੇ ਹਿੰਦੂ ਵੀਰਾਂ ਭੈਣਾਂ ਦੇ ਕਮੈਂਟ ਨੇ ਉਹ ਰਾਗੀਆਂ ਦੀ ਹਮਾਇਤ 'ਚ ਨੇ ਕਿ ਜੀ ਇਹਦੇ 'ਚ ਕੀ ਹੈ, ਇਹ ਤਾਂ ਫਲਾਣਾ ਹੈ। ਔਰ ਇਸੇ ਤਰ੍ਹਾਂ ਉਹਦੇ 'ਚ ਤੁਹਾਨੂੰ ਕੁਝ ਪਰਸੈਂਟੇਜ ਸਿੱਖਾਂ ਦੇ ਵੀ ਮਿਲ ਜਾਏਗੀ ਜਿਨ੍ਹਾਂ ਨੂੰ ਲੱਗਦਾ ਜੀ ਅਸੀਂ ਤਾਂ ਸੈਕੂਲਰ ਹੈ, ਸਾਨੂੰ ਇਹ ਕੀ ਹੋ ਗਿਆ ਜੇ ਉਹਨਾਂ ਨੇ ਉੱਥੇ ਜਾ ਕੇ। ਦੇਖੋ, ਜਨਮ ਅਸ਼ਟਮੀ ਹੈ ਜਾਂ ਕੋਈ ਕ੍ਰਿਸਮਸ ਹੈ ਜਾਂ ਦੂਸਰੀ ਈਦ ਹੈ ਜਾਂ ਕੋਈ ਹੋਰ ਕਿਸੇ ਦਾ ਤਿਉਹਾਰ ਹੈ, ਉਸ ਮੌਕੇ ਫੈਲੋ ਜਿਹੜੇ ਉਹਨਾਂ ਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਮੁਬਾਰਕ ਦੇਣਾ, ਵੈਲ ਵਿਸ਼ੇਸ ਕਹਿਣਾ, ਉਹਨਾਂ ਦੀ ਜਿਹੜਾ ਇਹਦੇ 'ਚ ਕੋਈ ਹਰਜ਼ ਨਹੀਂ ਹੈ, ਬਣਦਾ ਵੀ ਔਰ ਅਸੀਂ ਓਪਨ ਹੈ। ਲੇਕਿਨ ਤੁਸੀਂ ਆਪਣੇ ਗੁਰੂ ਘਰਾਂ ਦੇ ਵਿੱਚ ਹੁਣ ਜੇ ਤੇ ਸਿੱਖ ਰਹਿਤ ਮਰਿਆਦਾ ਇਹ ਕਹੇ ਕਿ ਜੀ ਇਹ ਸਾਰੇ ਜਿਹੜੇ ਨੇ ਇਹਨਾਂ ਦੇ ਦਿਨ ਤੁਸੀਂ ਗੁਰਦੁਆਰਿਆਂ 'ਚ ਜ਼ਰੂਰ ਮਨਾਉਣੇ ਨੇ, ਤੇ ਫਿਰ ਤੁਸੀਂ ਪੜ੍ਹੀ ਜਾਓ, ਸ਼ਬਦ ਵੀ ਉਹਨਾਂ ਦੇ ਪੜ੍ਹ ਲਓ ਜਾਂ ਆਪਣੇ ਗੀਤ ਵੀ ਗਾਈ ਜਾਓ। ਲੇਕਿਨ ਸਿੱਖ ਰਹਿਤ ਮਰਿਆਦਾ ਜਦੋਂ ਅਸੀਂ 10 ਗੁਰੂ ਸਾਹਿਬਾਨ ਹਾਂ ਜਿਹੜੇ ਭਗਤ ਜਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਹੈ, ਜਿਵੇਂ ਹੁਣ ਭਗਤ ਕਬੀਰ ਜੀ, ਭਗਤ ਰਵਿਦਾਸ ਜੀ, ਭਗਤ ਨਾਮਦੇਵ ਜੀ, ਉਹਨਾਂ ਦੇ ਦਿਨ ਮਨਾਏ ਜਾਂਦੇ ਨੇ, ਬਾਕੀਆਂ ਦੇ ਵੀ ਜਿਹੜੇ ਨੇ ਉਹ, ਲੇਕਿਨ ਉਹ ਇਸ ਲਈ ਨੇ ਕਿ ਉਹਨਾਂ ਨੇ ਉਹ ਰੁਤਬਾ ਹਾਸਲ ਕੀਤਾ ਵਕਤ ਦੇ ਨਾਲ ਜਿੱਥੇ ਕਿ ਉਹ ਨਿਰਗੁਣ ਦੇ ਵਿੱਚ ਆ ਕੇ ਉਸ ਹਾਲਾਂ ਕੁਝ ਜਿਹੜੀਆਂ ਉਹਨਾਂ ਦੀਆਂ ਉਦਾਹਰਨਾਂ ਜਾਂ ਉਹਨਾਂ ਦੇ ਜਿਹੜੇ ਐਕਸਪੀਰੀਅੰਸਿਸ ਨੇ ਉਹ ਉਹਨਾਂ ਦੇ ਹੀ ਨੇ, ਉਹਦੇ 'ਚ ਇੱਕ ਡਾਈਵਰਸਿਟੀ ਗੁਰੂ ਸਾਹਿਬ ਨੇ ਰਹਿਣ ਦਿੱਤੀ। ਜਿਵੇਂ ਜਿਸ ਪੱਟਾ ਦੇ ਸਵਈਏ ਦਾ ਜ਼ਿਕਰ ਮੈਂ ਪਹਿਲਾਂ ਕੀਤਾ, ਹੁਣ ਉਹਦੇ 'ਚ ਹੈ ਸਤਜੁਗ ਤ੍ਰੈ ਮਾਣਿਓ ਛਲਿਓ ਬਲ ਬਾਵਨ ਭਾਇਓ, ਦੁਆਪਰ ਤੇ ਤ੍ਰੇਤੇ ਤੇ ਮਾਣਿਓ ਰਾਮ ਰਗਵੰਸ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ, ਉਗਰ ਸੈਨ ਕੋ ਰਾਜ ਅਬੈ ਭਗਤੈ ਜਨ ਦਿਓ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਹੁਣ ਜੇ ਤਾਂ ਫੋਕਸ ਡਿਸਕਸ਼ਨ ਦਾ ਸਤਜੁਗ ਤ੍ਰੇਤਾ ਦੁਆਪਰ ਦਾ ਉਹਨਾਂ ਨੇ ਜ਼ਿਕਰ ਕੀਤਾ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ ਭਾਇਓ, ਕਿ ਉਹ 52 ਰੂਪ ਦੇ ਵਿੱਚ ਜਿਹੜਾ ਕਿਵੇਂ ਛਲਿਆ, ਉਹ ਇੱਕ ਵਿਸ਼ਨੂੰ ਅਵਤਾਰ ਦਾ ਜ਼ਿਕਰ ਹੈ। ਤ੍ਰੇਤੇ ਤੈ ਮਾਣਿਓ ਰਾਮ ਰਗਵੰਸ ਕਹਾਇਓ, ਕਿ ਜੀ ਤ੍ਰੇਤੇ ਦੇ ਵਿੱਚ ਉਹੀ ਰੂਪ ਜਿਹੜਾ ਰਾਮ ਬਣ ਕੇ ਆਏ
जी द्वापर कृष्ण मुरार कंस करतार, द्वापर चो कृष्ण बन गए जी। और उन्होंने कंस नूं मारिया, करतारत की उगर सैन को राज अबै ਉਹਨੂੰ ਉਹਦਾ ਰਾਜ ਦਿੱਤਾ ਹੈ। ਲੇਕਿਨ ਗੱਲ ਕਿਉਂਕਿ ਇਹ ਉਹਨਾਂ ਦੀ ਸਾਰੀ ਉਸ ਯਾਦਾਂ ਦੇ ਵਿੱਚ ਜਾਂ ਉਹਨਾਂ ਦੇ ਅਨੁਭਵ 'ਚ ਉਹ ਇਸ ਅਵਤਾਰਵਾਦ 'ਚ ਯਕੀਨ ਕਰਦੇ ਆਏ, ਪਰ ਅਲਟੀਮੇਟ ਹੈ ਕਿ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ। ਹੁਣ ਇੱਕ ਤਾਂ ਉਹਨਾਂ ਨੇ ਗੁਰਗੱਦੀ ਦੀ ਕੰਟੀਨਿਊਟੀ, ਔਰ ਇਸ ਤੋਂ ਇਹ ਲੱਗਦਾ ਹੈ ਕਿ ਗੁਰੂ ਰਾਮਦਾਸ ਜੀ ਦੇ ਵੇੜੇ ਤੋਂ ਹੀ ਭੱਟਾਂ ਦੀ ਆਮਦ ਸ਼ੁਰੂ ਹੁੰਦੀ ਹੈ, ਹਾਲਾਂ ਇਹਦੇ ਤੇ ਆਡਣ ਨੇ। ਪਰ ਜਿਹੜਾ ਕਿ ਸ਼੍ਰੀ ਗੁਰੂ ਰਾਜ ਅਬਚਲ ਅਟਲ ਆਦ ਪੁਰਖ ਫਰਮਾਇਓ, ਕਿ ਆਦ ਪੁਰਖ ਉਸ ਰੱਬ ਦਾ ਇਹ ਫਰਮਾਨ ਹੈ ਕਿ ਇਹ ਜਿਹੜਾ ਗੁਰੂ ਨਾਨਕ ਦਾ ਥਾਟ ਹੈ ਇਹ ਅਬਚਲ ਹੈ, ਅਟਲ ਹੈ। ਸੋ ਸਾਡੇ ਲਈ ਜਦੋਂ ਉਹਨਾਂ ਦੇ ਭੱਟ ਜਨ ਜਿਹੜੇ ਨੇ ਉਹ ਗੁਰੂ ਦੇ ਅੱਗੇ ਨਤਮਸਤਕ ਹੋ ਕੇ ਆਪਣਾ ਆਪ ਰੱਖ ਦਿੰਦੇ ਨੇ। ਹਾਲਾਂ ਉਹਨਾਂ ਨੇ ਆਪਣੇ ਜੋ ਉਹਨਾਂ ਦੀਆਂ ਮਾਨਤਾਵਾਂ ਸੀ ਪਹਿਲਾਂ ਉਹਨਾਂ ਦੇ, ਹਾਲਾਂ 8000 ਸਾਲ ਦੀ ਹਿਊਮਨ ਹਿਸਟਰੀ ਨੂੰ ਤੁਸੀਂ ਕਿਹਨੂੰ ਸਤਯੁਗ ਬਣਾਓਗੇ, ਕਿਹਨੂੰ ਤ੍ਰੇਤਾ ਬਣਾਓਗੇ, ਕਿਹਨੂੰ ਦੁਆਪਰ ਬਣਾਓਗੇ, ਕਿਹਨੂੰ ਕਲਯੁਗ ਬਣਾਓਗੇ। ਤੇ ਜੇ ਅਸੀਂ ਇਹਨਾਂ ਯੁਗਾਂ ਦੇ ਹਵਾਲੇ ਨਾਲ ਗੱਲ ਕਰੀਏ, ਫਿਰ ਸਾਨੂੰ ਗੁਰੂ ਨਾਨਕ ਸਾਹਿਬ ਦਾ ਫਰਮਾਨ ਜਿਹੜਾ ਕਿ ਰੋਜ਼ਾਨਾ ਆਸਾ ਦੀ ਵਾਰ ਦੇ ਵਿੱਚ ਪੜ੍ਹਿਆ ਜਾਂਦਾ ਹੈ, ਕਿ ਜਿਸ ਤੋਂ ਅੰਦਾਜ਼ਾ ਹੋਏਗਾ ਕਿ ਗੁਰੂ ਸਾਹਿਬ ਨੇ ਬ੍ਰਾਹਮਣਵਾਦ ਦੇ ਇਹ ਯੁਗਾਂ ਦੇ ਕਨਸੈਪਟ ਨੂੰ ਕਿਵੇਂ ਐਕਸਪੋਜ਼ ਕੀਤਾ ਹੈ। ਹੁਣ ਇਹ ਹੈ, ਸਾਮ ਕਹੈ ਸਿਤੰਬਰ ਸੁਆਮੀ, ਸੱਚ ਮੈਂ ਆਛੈ ਸੱਚ ਰਹੇ, ਸਭ ਕੋ ਸੱਚ ਸਮਾਵੇ। ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮੈਂ ਸੂਰ, ਨਾਏ ਲਈਐ ਪਰਾਛਤ ਜਾਏ, ਤੋ ਨਾਨਕ ਤੋਂ ਮੁਖੰਤਰ ਪਾਏ। ਫਿਰ ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਿਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ में रंग किया, कल मैं वेद अथर्वण हुआ, नाव खुदाई अलो पया, नील बस्तर ले कपड़े पहरे, तुर्क पठानी अमल किया, चारे वेद होए सचार, पढ़े सुने तिन चार विचार, भाओ भगत कर नीच सदाए, तो नानक मुखंतर पाए। हुण इहदे च भी ये गुरु नानक साहब दा शब्द है, और इस गल नूं यकीनी बनाया गया है कि ये आसा दी वार दे विच, आसा दी वार च पढ़िया जांदा है। हुण जे असीं चार वेदां जां उन्हां दे अखौती अवतारां वल देखना है, तो फिर असीं गुरु नानक साहब दे इस शब्द चों इंटरप्रटेशन लवांगे, और उहदी अखीरली लाइन तो जे असीं शुरू करिए कि ये जिहड़े ने भाओ भगत कर नीच सदाए, तो नानक मुख अंतर पाए। भाओ भगत पै भावनी भगती दे विच रच के रब च इकमिक हो के इश्क हकीकी दे विच, और उहदे नाल जिहदे अंदर निमरता आंदी है, अपने आप नूं हंबल नीच सदांदा है, ते गुरु नानक साहब कहंदे ने कि रब दी मुक्ति दा दरवाज़ा उन्हां दे लई खुलदा है। हुण ये गुरु नानक साहब दा कनक्लूजन है। पर पहला किवें चार वेदां नूं ब्राह्मण ने किवें अपने मुफाद दे लई वरतिया। हुण इत्थे अवतारवाद की गल करन तो ज़्यादा वेदां की गल है कि वेद तां चार ने, रिग शाम यजुर अथर्व, ते अवतार उन्होंने वो गिणती वधाई जाते हैं, विष्णु के किन्ने अवतार बनाने ने, पर उन्होंने गुरु नानक साहब ने चार युगां दे नाल जिवें ब्राह्मण एक एक अवतार नूं जोड़ के कहंदा सी कि देखो चारे वेद होए सचार, देखो जी सच्चे हो गए चारों वेद। और उहदे च गुरु साहब ने शुरुआत की साम वेद तो, हालांकि पुरातनता के लिहाज नाल ऋग्वेद पहला मन्निया जाता है। हुण साम की कहता है कि स्वामी जिहड़ा है सेतंबर, हुण जदों कृष्ण जी का एक नाम है पीतांबर, हुण सेत सफेद नूं कहंदे ने, पीत पीले नूं कहंदे ने। हुण पीले ने कपड़े जिहदे, हुण कृष्ण जिन्ने भी तुसीं कृष्ण दीआं मूर्तियां रूप देखोगे वो पीले कपड़ियां दा धारनी है, इसलिए पीतांबर वाके जिहड़ा ये गुरु ग्रंथ साहब जी एक लफज कृष्ण जी लई पीतांबर आया कि वो पीतांबर पीले कपड़े पहनते हैं। हुण जिहड़ा साम कहे सितंबर स्वामी, के शाम वेद जिहड़ा है वो कहता है कि जिहड़ा स्वामी है अवतार रूप च वो चिट्टे कपड़ियां वाला, सच में आछै सच रहे, सब को सच समावे। हुण गुरु साहब ने कहा भी चलो तुहाडा सितंबर साम दे नाल जुड़दा है, पर अल्टीमेट ट्रूथ वाहिगुरू है, जो भी आया उस सच चों आंदा है, तो उस सच दे विच जाके समा जांदा है। रिग कह रहा भरपूर, राम नाम देवा मैं सूर, कि हुण ऋग्वेद का सहारा लैके ब्राह्मण कहंदे ने कि देखो देवतियां दे विच रामचंद्र श्रेष्ठ ने,
ਹਾਲਾਂਕਿ ਸਮੁੱਚਾ ਰਿਗਵੇਦ ਤੁਸੀਂ ਪੜ੍ਹ ਲਓ, ਉਹਦੇ 'ਚ ਕਿਤੇ ਰਾਮਚੰਦਰ ਦਾ ਜ਼ਿਕਰ ਨਹੀਂ। ਰਾਮਚੰਦਰ ਤਾਂ ਤ੍ਰੇਤੇ ਦਾ ਅਵਤਾਰ ਹੈ। ਰਿਗਵੇਦ 3500 ਸਾਲ ਪਹਿਲਾਂ, ਉਹਦੇ 'ਚ ਕੋਈ ਜ਼ਿਕਰ ਨਹੀਂ ਹੈ। ਉਹ ਤਾਂ ਆਪਣੇ ਦੇਵਤਿਆਂ ਦਾ ਔਰ ਦੂਸਰਿਆਂ ਦੀ ਲਾਈਨ ਹੀ ਹੈ ਵੀ ਪੂਜਾ ਕਿਵੇਂ ਕਰਨੀ ਹੈ। ਪਰ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਇਹਨਾਂ ਦਾ ਦੇਖੋ, ਬ੍ਰਾਹਮਣਾਂ ਦਾ ਰਿਗ ਕਹਿ ਰਹੇ ਨੇ। ਦੇਖੋ ਰਿਗ ਦਾ ਮੈਸੇਜ ਇਹ ਹੈ ਕਿ ਰਾਮ ਨਾਮ ਦੇਵਾ ਮੈਂ ਸੂਰ, ਪਰ ਇੱਥੇ ਆਪਣਾ ਦੇ ਕੇ ਨਾਏ ਲਈਆ ਪ੍ਰਾਚਤ ਜਾਏ ਨਾਨਕ ਤੋਂ ਮੁਖ ਅੰਤਰ ਪਾਏ, ਕਿ ਭਾਈ ਇਹ ਰਿਗ ਦੇ ਰਾਮ ਨੇ ਨਹੀਂ ਤੁਹਾਡਾ ਛੁਟਕਾਰਾ ਕਰਾਣਾ। ਨਾ ਲਓ, ਉਸ ਵਾਹਿਗੁਰੂ ਦੇ ਨਾਮ ਸਿਮਰਨ ਨਾਲ ਜੁੜਿਆ ਤੁਹਾਡੇ ਲਈ ਜਿਹੜਾ ਹੈ ਉਹ ਸੱਚ ਦਾ ਦਰਵਾਜ਼ਾ ਖੁੱਲਦਾ ਹੈ ਤੇ ਮੁਖ ਅੰਤਰ ਮੁਕਤੀ ਨੂੰ ਕਹਿੰਦੇ ਨੇ ਮਿਲਦੀ ਹੈ। ਹੁਣ ਅਸੀਂ ਕ੍ਰਿਸ਼ਨ ਜੀ ਦੀ ਗੱਲ ਕਰ ਲਈ ਹੈ। ਯਜੁਰਵੇਦ, ਉਹਨੂੰ ਜੁਜ ਗੁਰਬਾਣੀ ਚ ਕਿਹਾ, ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਿਆ, ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ। ਹੁਣ ਇਹ ਕ੍ਰਿਸ਼ਨ ਜੀ ਦਾ ਇੱਕ ਕਾਰਨਾਮਾ ਦੱਸਿਆ ਕਿ ਜਦੋਂ ਉਹ ਬਾਕੀ ਗੋਪੀਆਂ ਦੇ ਨਾਲ ਕਲੋਲਾਂ ਕਰਦੇ ਸੀ ਤੇ ਇੱਕ ਚੰਦਰਾਵਲ ਨਾਂ ਦੀ ਗੋਪੀ ਜਿਹੜੀ ਕ੍ਰਿਸ਼ਨ ਜੀ ਦੇ ਉਸ ਜਾਲ ਦੇ ਵਿੱਚ ਨਹੀਂ ਫਸੀ, ਉਹਦਾ ਵਿਆਹ ਹੋ ਗਿਆ। ਲੇਕਿਨ ਕ੍ਰਿਸ਼ਨ ਜੀ ਜਿਹੜੇ ਨੇ ਉਹਦੀ ਇੱਕ ਸਹੇਲੀ ਦਾ ਰੂਪ ਬਣਾ ਕੇ ਉਹਦੇ ਸਹੁਰਿਆਂ 'ਚ ਪਹੁੰਚ ਗਏ। ਸੱਸ ਬੁੱਢੀ ਨੂੰ ਕਿਵੇਂ ਉਹਨਾਂ ਨੇ ਭਰਮਾਇਆ ਕਿ ਜੀ ਮੈਂ ਸਹੇਲੀ ਹੈ ਜਨਮਾਂ ਦੀ, ਮੈਂ ਤਾਂ ਉਹਦੇ ਨਾਲ ਹੀ ਮੇਰਾ ਮੰਜਾ ਡਾਹ ਦਿਓ। ਤੇ ਫਿਰ ਉਹਨੇ ਜੋ ਕੀਤਾ ਉਹਨੂੰ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਭਾਈ ਇਹ ਜਿਹੜਾ ਤੁਹਾਡਾ ਯਜੁਰ, ਇੱਕ ਪਾਸੇ ਜੁਜ ਮੈਂ ਜੋਰ ਛਲੀ ਚੰਦਰਾਵਲ, ਚੰਦਰਾਵਲ ਗੋਪੀ ਦਾ ਨਾਂ ਹੈ, ਕਿ ਉਸ ਗੋਪੀ ਦੇ ਨਾਲ ਛਲ ਕਰਕੇ ਉਸ ਦੇ ਨਾਲ ਕੁਕਰਮ ਕੀਤਾ। ਕਾਨ ਕ੍ਰਿਸ਼ਨ ਜਾਦਮ ਪਿਆ, ਵੀ ਇਹ ਤੁਹਾਡੇ ਕਾਨ ਨੇ, ਕ੍ਰਿਸ਼ਨ ਨੇ, ਯਾਦਵ ਕੁਲ ਦੇ ਨੇ। ਪਾਰ ਜਾਤ ਗੋਪੀ ਲੈ ਆਇਆ। ਹੁਣ ਕ੍ਰਿਸ਼ਨ ਜੀ ਦਾ ਇੱਕ ਨਾਮ ਪਾਰ ਜਾਤ ਵੀ ਹੈ ਕਿ ਜਿਹੜੇ ਸਵਰਗਾਂ ਦੇ ਵਿੱਚ ਜਿਹੜਾ ਇੱਕ ਦਰਖਤ ਹੈ ਪਾਰ ਜਾਤ, ਇਹਨਾਂ ਬ੍ਰਾਹਮਣਾਂ ਨੇ ਕਹਾਣੀਆਂ ਬਣਾਈਆਂ ਹੋਈਆਂ ਕਿ ਜੀ ਉਹ ਕ੍ਰਿਸ਼ਨ ਨੇ ਉੱਥੋਂ ਪੱਟ ਕੇ ਲਿਆ ਕੇ ਤੇ ਇੱਥੇ ਗੱਡ ਦਿੱਤਾ ਸੀ ਆਪਣੇ ਭਗਤ ਦੇ। ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਲਫ਼ਜ਼, ਮੈਂ ਇਸ ਲਈ ਭਗਤ ਕਹਿ ਦਿੱਤਾ। ਹੁਣ ਗੁਰੂ ਸਾਹਿਬ ਨੇ ਇਹ ਕਟਾਕਸ਼ ਕੀਤਾ ਜਿਹਨੂੰ ਇਹ ਰਾਗੀ ਜਾ ਕੇ ਉੱਥੇ ਪੜ੍ਹ ਰਹੇ ਨੇ, ਇਹ ਗੁਲਾਮੀ ਹੈ, ਗੁਲਾਮੀ ਦੀ। ਔਰ ਕਿਸ ਹੱਦ ਤੱਕ, ਤੇ ਗੁਰੂ ਸਾਹਿਬ ਤਾਂ ਯਾਦ ਕਰਾ ਰਹੇ ਨੇ ਵੀ ਜੁਜ ਮੈਂ ਜੋਰ ਛਲੀ ਚੰਦਰਾਵਲ, ਕਾਨ ਕ੍ਰਿਸ਼ਨ ਜਾਦਮ ਪਿਆ। ਇਹ ਵੀ ਪੜ੍ਹ ਦਿੰਦੇ ਰਾਗੀ ਉੱਥੇ ਨਾਲ, ਉੱਥੇ ਬੈਠਿਆਂ ਨੂੰ, ਕਿ ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੈਂ ਰੰਗ ਕੀਆ, ਕਿ ਬਿੰਦਰਾ ਬਨ ਦੇ ਵਿੱਚ ਆ ਕਰਤੂਤ ਕੀਤੀ ਹੈ। ਔਰ ਫਿਰ ਉਹਨਾਂ ਨੇ ਕਿਹਾ ਵੀ ਹੁਣ ਬ੍ਰਾਹਮਣਾਂ ਦਾ ਹਾਲ ਦੇਖ ਲਓ। ਕਲ ਮੈਂ ਬੇਦ ਅਥਰਬਣ ਹੋਆ, ਨਾਉ ਖੁਦਾਈ ਅਲੋਭ ਹੈ, ਨੀਲ ਬਸਤਰ ਲੈ ਕੱਪੜੇ ਪਹਿਰੇ, ਤੁਰਕ ਪਠਾਣੀ ਅਮਲ ਕੀਆ। ਹੁਣ ਤੁਰਕਾਂ ਦਾ ਰਾਜ ਹੈ, ਇਹ ਨੀਲੇ ਕੱਪੜੇ ਪਾ ਕੇ ਤੁਰਕਾਂ ਤੇ ਪਠਾਣਾ ਦੇ ਰਸਤੇ ਤੇ ਤੁਰੇ ਹੋਏ ਨੇ, ਉਸ ਗੁਲਾਮੀ ਨੂੰ ਕਬੂਲਿਆ ਹੋਇਆ। ਤੇ ਫਿਰ ਇਹ ਕਹੀ ਜਾਂਦੇ ਨੇ ਦੇਖੋ ਜੀ ਚਾਰੇ ਵੇਦ ਹੋਏ ਸੱਚਿਆਰ, ਚਾਰੇ ਵੇਦ ਸੱਚੇ ਹੋਏ, ਪੜ੍ਹੇ ਸੁਣੇ ਤਿੰਨ ਚਾਰ ਵਿਚਾਰ, ਲੋਕਾਂ ਨੂੰ ਉਪਦੇਸ਼ ਕਰਦੇ ਇਹਨਾਂ ਨੂੰ ਪੜ੍ਹੋ ਸੁਣੋ। ਪਰ ਗੁਰੂ ਸਾਹਿਬ ਨੇ ਕਿਹਾ ਵੀ ਇਹ ਸਾਰਾ ਫਰਾਡ ਹੈ। ਭਾਉ ਭਗਤ ਕਰ ਨੀਚ ਸਦਾਏ, ਤੋ ਨਾਨਕ ਮੁਖ ਅੰਤਰ ਪਾਏ, ਕਿ ਜਿਨ੍ਹਾਂ ਨੇ ਪ੍ਰੇਮ ਭਾਵਨਾ ਨਾਲ ਉਸ ਵਾਹਿਗੁਰੂ ਨੂੰ ਜਾਣਿਆ ਉਹਨਾਂ ਨੇ ਅਲਟੀਮੇਟਲੀ ਉਸ ਵਾਹਿਗੁਰੂ ਨੂੰ, ਉਸ ਇਸ਼ਕ ਹਕੀਕੀ ਦੇ ਵਿੱਚ, ਉਸ ਵਾਹਿਗੁਰੂ ਦੇ ਵਿੱਚ ਸਮਾਏ। ਹੁਣ ਇਹ ਹਕੀਕਤ ਹੈ। ਲੇਕਿਨ ਗੁਲਾਮੀ ਕਿਸ ਕਦਰ ਸਿਰ ਚੜ੍ਹ ਕੇ ਬੋਲਦੀ ਹੈ। ਉਹ ਨੀਲਧਾਰੀ ਹੈ, ਉਹ ਵੀ ਪਖੰਡੀ ਸਿਰੇ ਦੇ ਮੋਟੇ ਲਿਫਾਫੇ ਇਹਨਾਂ ਰਾਗੀਆਂ ਨੂੰ ਦਿੱਤੇ। ਇਹਨਾਂ ਨੇ ਉਹਨਾਂ ਵਰਗੀਆਂ ਹੀ ਉਹ ਗੂੜੇ ਰੰਗ ਵਾਲੀਆਂ ਪੱਗਾਂ ਵੀ ਬੰਨੀਆਂ ਨੀਲਧਾਰੀਆਂ ਨੂੰ ਖੁਸ਼ ਕਰਨ ਦੇ ਲਈ। ਤੇ ਫਿਰ ਕ੍ਰਿਸ਼ਨ ਕਨਈਆ ਦੀ ਮੁਰਲੀ ਵੱਜ ਰਹੀ ਹੈ ਤੇ ਰਾਧਾ ਨੱਚ ਰਹੀ ਹੈ, ਤੇ ਰਾਗੀ ਵੀ ਐਂ ਪੜ੍ਹ ਰਹੇ ਨੇ ਕਿ ਜਿਵੇਂ ਰਾਧਾ ਤੇ ਪਤਾ ਨਹੀਂ ਦੁਆਪਰਾਂ 'ਚ ਰਹਿ ਗਈਆਂ, ਰਾਧਾ ਤੇ ਗੋਪੀਆਂ, ਵੀ ਅੱਜ ਕ੍ਰਿਸ਼ਨ ਦੀਆਂ ਗੋਪੀਆਂ ਇਹੀ ਨੇ। ਇਹ ਹੈ ਗੁਲਾਮੀ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ। ਦੇਖਦੀ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।